ਮੇਰੇ ਨਾਲ ਇਸ ਟਾਈਮ ਹਰਨੇਕ ਸਿੰਘ ਥਿਆੜਾ ਜੀ, ਡਾਕਟਰ ਹਰਮਿੰਦਰ ਸਿੰਘ, ਜਸਕਰਨ ਸਿੰਘ ਗੁਪਤਾ ਤੇ ਬਰਜਿੰਦਰ ਇਹ ਸਾਰੇ ਜਾਣੇ ਜਿਹੜੇ ਸਾਰਿਆਂ ਨੂੰ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲਿਆਂ ਨੂੰ ਵੀ, ਵੇਖਣ ਵਾਲਿਆਂ ਨੂੰ ਵੀ, ਤੇ ਸਾਰੇ ਜਿੱਡੇ ਸਾਡੇ ਮਹਿਮਾਨ ਇਕੱਠੇ ਹੋਏ ਸਾਰਿਆਂ ਨੂੰ। ਹਰਮਿੰਦਰ ਭਾਜੀ, ਥਿਆੜਾ ਭਾਜੀ, ਬਰਜਿੰਦਰ ਭਾਜੀ, ਰਾਜਕਰਨਵੀਰ ਸਿੰਘ, ਤੁਹਾਡਾ ਵੀ ਬਹੁਤ ਥੈਂਕ ਯੂ ਵੀਰੇ ਜੀ। ਸੋ ਜਸਕਰਨ ਭਾਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅਮੈਂਡਮੈਂਟਸ ਜਦੋਂ ਆਪਾਂ ਲਾਸਟ ਟਾਈਮ ਉੱਥੇ ਸੀਗੇ, ਜਦੋਂ ਆਈ ਥਿੰਕ ਪੂਰਾ 1 ਵੀਕ ਹੋ ਗਿਆ, 31 ਤਰੀਕ ਨੂੰ ਹੀ ਸੀ ਸ਼ਾਇਦ ਆਪਾਂ ਉੱਥੇ, ਹੈ ਨਾ? 31 ਤਰੀਕ ਨੂੰ ਸੀਗੇ, ਤੇ ਉਸ ਤੋਂ ਬਾਅਦ ਉੱਥੇ ਅਮੈਂਡਮੈਂਟਸ ਦੀ ਚਰਚਾ ਜਿਹੜੀ ਉਹ ਚੱਲ ਰਹੀ ਸੀ ਵੀ ਕੁਛ ਉਸ ਦੇ ਵਿੱਚ ਸੋਧਾਂ ਜਿਹੜੀਆਂ ਉਹ ਕੀਤੀਆਂ ਗਈਆਂ ਆ। ਹੁਣ ਕੱਲ ਪਰਸੋਂ ਤੋਂ ਕੁਛ ਹੋਰ ਅਮੈਂਡਮੈਂਟਸ ਦਾ ਵੀ ਚਰਚਾ ਜਿਹੜੀ ਉਹ ਚੱਲ ਰਹੀ ਆ। ਸੋ ਸਾਨੂੰ ਲੇਟੈਸਟ ਸਥਿਤੀ ਦੱਸੋਗੇ ਵੀ ਕੀ ਹੈਗਾ ਇਸ ਪੂਰੇ ਬਿੱਲ ਨੂੰ ਲੈ ਕੇ, ਜਿਹੜੀਆਂ ਖਾਸ ਕਰਕੇ ਅਮੈਂਡਮੈਂਟਸ ਨੂੰ ਲੈ ਕੇ ਚਰਚਾ ਹੈ? ਭਾਜੀ ਉਹਦੇ ਵਿੱਚ ਨਾ ਰੂਮਰਸ ਬਹੁਤ ਘੁੰਮਣ ਡਏ ਆਲੇ ਦੁਆਲੇ। ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲੇ ਸਾਰੇ ਹੀ, ਵੇਖਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਨੇ, ਸਾਡੇ ਜਿੰਨੇ ਵੀ ਵਿਊਅਰਸ ਨੇ, ਅਸੀਂ ਇਹਨਾਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਰੂਮਰਸ ਤੇ ਬਿਲੀਵ ਨਾ ਕਰੋ। ਸਾਡੀ ਸਾਡੀ ਜਿਹੜੀ ਵੀ ਦਾ ਪੀਪਲ ਦਾ ਪੈਨਲ ਬੈਠਾ ਇੱਥੇ ਸਾਡਾ ਸਾਰਾ, ਜਿਹਦੇ ਵਿੱਚ ਸਾਡੇ ਲਾਅ ਦੇ ਵਿੱਚ ਐਕਸਪਰਟ ਸਾਡੇ ਬਰਜਿੰਦਰ ਭਾਜੀ ਹੁਣੀ ਵੀ ਆ, ਤੇ ਨਾਲ ਇਹਨਾਂ ਦੀ ਟੀਮ ਨੇ ਪੂਰੀ ਰਿਸਰਚ ਕੀਤੀ ਇਹਦੇ ਉੱਪਰ। ਅਸੀਂ ਔਰ ਸਾਡੇ ਨਾਲ ਇਹ ਬੰਦੇ ਨਿਸ਼ਕਾਮ ਸੇਵਾ ਕਰਨ ਰਹੇ ਨੇ, ਜਿੰਨੇ ਵੀ ਜਸਟ ਤੁਹਾਨੂੰ ਆਪਣੇ ਭਰਾ ਸਮਝ ਕੇ ਇਹਨਾਂ ਨੇ ਵਿਚਾਰਿਆਂ ਨੇ, ਕੋਈ ਇਹਨਾਂ ਨੇ ਸਿਰਫ ਇਹ ਸੇਵਾ ਦੇ ਤੌਰ ਤੇ ਜੁਟੇ ਹੋਏ ਨੇ। ਥੈਂਕ ਯੂ ਬਰਜਿੰਦਰ ਭਾਜੀ ਤੁਹਾਡਾ। ਤੇ ਅਸੀਂ ਇਹ ਕਹਿੰਦੇ ਕਿ ਤੁਸੀਂ ਕਿਸੇ ਰੂਮਰਸ ਦੇ ਉੱਪਰ ਬਿਲੀਵ ਨਾ ਕਰੋ, ਕਿਉਂਕਿ ਹਾਲੇ ਤੱਕ ਸਾਡੇ ਹੱਥ ਦੇ ਵਿੱਚ ਕੋਈ ਵੀ ਐਵੀਡੈਂਸ ਜਾਂ ਕੋਈ ਵੀ ਇਹੋ ਜਿਹਾ ਪੇਪਰ ਜਾਂ ਪਰਚਾ ਨੇ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੋਵੇ ਕਿ ਲੈਸ ਦੈਨ 10 EMPLOYE ਜਿਹਦੇ ਕਿ ਉੱਤੇ ਕਸਟਮਰ ਵੀ ਆਉਂਦੇ ਹੁਣ, ਪਬਲਿਕ ਐਕਸੈਸਿਬਲ ਹੋਵੇ। ਪੰਜਾਬੀ ਦੇ ਵਿੱਚ ਇਹਨੂੰ ਪੂਰਾ ਟ੍ਰਾਂਸਲੇਟ ਕਰਕੇ ਕਹਿ ਦਿੰਦੇ ਕਿ ਸਾਨੂੰ ਉੱਥੇ ਲਿਖਿਆ ਹੋਣਾ ਚਾਹੀਦਾ ਕਿ ਜਿੱਥੇ ਤੁਹਾਡੇ ਕਸਟਮਰ ਸਟੋਰ ਦੇ ਵਿੱਚ ਐਂਟਰ ਕਰਦੇ, ਆਪਣਾ ਸਮਾਨ ਖਰੀਦਦੇ ਆ, ਪੈਸੇ ਦਿੰਦੇ ਤੇ ਵਾਪਸ ਜਾਂਦੇ ਆ, ਉਹ ਇਸ ਬਿੱਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ। ਉਹਨਾਂ ਨੇ ਸਿਰਫ ਇਹ ਕਿਹਾ ਕਿ 10 ਬੰਦੇ ਜਿੱਥੇ ਕੋਈ ਪਬਲਿਕ ਦੀ ਐਕਸੈਸ ਹੈ ਨਹੀਂ। ਫੋਰ ਐਗਜ਼ਾਮਪਲ ਮੇਰੇ ਘਰ 10 ਬੰਦੇ ਆ ਕੇ, ਸੌਰੀ ਮੇਰੇ ਕੋਲ 10 ਬੰਦੇ ਤੇ ਮੇਰੇ ਘਰ 'ਚ ਕੰਮ ਕਰਦੇ, ਪਰ ਇੱਥੇ ਮੈਂ ਘਰ ਆਫਿਸ ਬਣਾਇਆ, 2 ਟੈਕਸ ਵਾਲੇ ਰੱਖੇ ਆ, 2 ਦੂਏ ਬੰਦੇ ਰੱਖੇ ਆ, ਤੇ ਪਰ ਇੱਥੇ ਪਬਲਿਕ ਵਾਲਾ ਕੋਈ ਬੰਦਾ ਨਹੀਂ ਆਉਂਦਾ ਜਿਹਨੇ ਕੋਈ ਸਮਾਨ ਖਰੀਦਣਾ ਹੋਵੇ, ਕੋਈ ਨਹੀਂ ਆ ਸਕਦਾ ਇੱਥੇ। ਉਹ ਐਗਜ਼ਾਮਪਟ ਆ, ਮੇਰਾ ਘਰ ਐਗਜ਼ਾਮਪਟ ਆ ਇਹਦੇ ਵਿੱਚੋਂ। ਪਰ ਠੀਕ ਆ, ਸਟੋਰ ਜਿੱਥੇ ਤੁਹਾਡੇ ਕਸਟਮਰਸ ਰੋਜ਼ ਐਂਟਰ ਕਰਦੇ ਆ, 700-800 ਬੰਦੇ ਦਾ ਫੁੱਟ ਟ੍ਰੈਫਿਕ ਹੁੰਦਾ ਮਿਨੀਮਮ ਉੱਥੇ, ਤੇ ਉਹਦੇ ਵਿੱਚ ਬਰਜਿੰਦਰ ਭਾਜੀ ਉਹਨਾਂ ਨੇ ਪੂਰੀ ਰਿਸਰਚ ਕੀਤੀ ਆ ਕਿ ਤੁਹਾਡਾ ਆਫਿਸ ਜਿੱਥੇ ਤੁਹਾਡੇ ਕਸਟਮਰ ਨਹੀਂ ਜਾ ਸਕਦੇ, ਤੁਹਾਡਾ ਸਟੋਰੇਜ ਰੂਮ ਜਿੱਥੇ ਤੁਹਾਡੇ ਕਸਟਮਰ ਨਹੀਂ ਜਾ ਸਕਦੇ, ਉਹ ਐਗਜ਼ਾਮਪਟਡ ਆ ਉਹ ਏਰੀਆ। ਪਰ ਜਿੱਥੇ ਤੁਹਾਡੇ ਕੈਸ਼ ਰਜਿਸਟਰ ਪਏ ਆ, ਜਿੱਥੇ ਤੁਹਾਡੇ ਕੈਸ਼ੀਅਰਸ ਖੜੇ ਆ, ਜਿੱਥੇ ਤੁਹਾਡਾ ਸਮਾਨ ਪਿਆ ਸਟੋਰ ਦੇ ਵਿੱਚ, ਉਹ ਐਗਜ਼ਾਮਪਟ, ਉਹ ਇਹਦੇ ਵਿੱਚੋਂ ਬਿਲਕੁਲ ਬਾਹਰ ਨਹੀਂਗਾ। ਉਹਦੇ ਤੇ ਇਹ ਕਾਨੂੰਨ ਬਿਲਕੁਲ ਬਰਜਿੰਦਰ ਭਾਜੀ ਤੁਸੀਂ ਇਹ ਤੋਂ ਪਿਕਅਪ ਕਰੋ, ਤੁਸੀਂ ਪੂਰੇ ਡਿਟੇਲ ਦੇ ਵਿੱਚ ਸਮਝਾ ਦਿਓ, ਕਿਉਂਕਿ ਤੁਹਾਡਾ ਹੱਥ ਜਿਹੜਾ ਜਿਹੜੇ ਲਾਜ਼ ਹੈਗੇ ਉਹਨਾਂ ਦੇ ਉੱਪਰ ਜ਼ਿਆਦਾ ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਸਮਝਾ ਦਿਓ ਪੂਰੇ ਚੰਗੀ ਤਰ੍ਹਾਂ। ਹਾਂਜੀ ਬਰਜਿੰਦਰ ਭਾਜੀ, ਇਸ ਤੋਂ ਪਹਿਲਾਂ ਤੁਸੀਂ ਇਹ ਦੱਸੋ, ਮੈਂ ਇਹ ਜਿਹੜੇ ਤੁਸੀਂ ਕਨਫਰਮ ਕਰ ਦਿਓ ਵੀ ਇਹ ਜਿਹੜੀਆਂ ਅਮੈਂਡਮੈਂਟਸ ਤੋਂ ਬਾਅਦ ਇਹ ਸੈਕਿੰਡ ਅਮੈਂਡਮੈਂਟ ਦੀ ਗੱਲ ਕਰ ਰਹੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਹੋਰ ਸੋਧਾਂ ਹੈ, ਇਹ ਉਹਦੀ ਚਰਚਾ ਹੈ? ਆਵਾਜ਼ ਨਹੀਂ ਆ ਰਹੀ ਬਰਜਿੰਦਰ ਭਾਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਪਹਿਲਾਂ ਵੀ ਆਮ ਨਾਟ ਅ ਲਾਇਰ ਔਰ ਐਨੀਥਿੰਗ। ਮੈਂ ਜਸਟ ਇੱਕ, ਜਿੱਦਾਂ ਬਾਕੀ ਸਾਰੇ ਪੜ੍ਹਦੇ ਆ, ਮੈਂ ਵੀ ਉੱਦਾਂ ਹੀ ਪੜ੍ਹਦਾ ਆ ਇਹ ਚੀਜ਼ਾਂ ਨੂੰ, ਤੇ ਆਈ ਟਰਾਈ ਟੂ ਪੇ ਅਟੈਂਸ਼ਨ ਵੀ ਕੀ ਚੱਲ ਰਿਹਾ। ਪਰ ਸਾਡੇ ਨਾਲ ਜ਼ਰੂਰ ਅਸੀਂ ਕੋਈ ਲਾਇਰਸ ਹੈਗੇ ਆ ਪਿੱਛੇ ਜਿਹੜੇ ਕਿ ਸਾਨੂੰ ਸਪੋਰਟ ਕਰ ਰਹੇ ਨੇ ਇਸ ਚੀਜ਼ ਬਾਰੇ, ਤੇ ਇਹ ਉਹਨਾਂ ਦੀ ਗਾਈਡੈਂਸ ਵੀ ਹੈਗੀ ਆ ਸਾਡੇ ਕੋਲ। ਠੀਕ ਹੈ ਜੀ। ਤੇ ਇਹ ਜਿਹੜੀ ਅਮੈਂਡਮੈਂਟ ਆ, ਇਹ ਆਪਣੀ ਜਿਹੜੀ ਰੈਲੀ ਹੋਈ ਸੀ, ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਆ ਹਫ਼ਤਾ ਪਹਿਲਾਂ, ਉਸ ਤੋਂ ਪਹਿਲਾਂ ਦੀਆਂ ਆ ਚੁੱਕੀਆਂ ਅਮੈਂਡਮੈਂਟ। ਓਕੇ, ਠੀਕ ਹੈ। ਆਈ ਹੈਵ ਨੋ ਆਈਡੀਆ ਵੀ ਇਹ ਕਨਫਿਊਜ਼ਨ ਕਿੱਥੋਂ ਕ੍ਰੀਏਟ ਹੋ ਰਹੀ ਆ ਵੀ ਹੁਣ ਨਵੀਆਂ ਅਮੈਂਡਮੈਂਟ ਆ ਗਈਆਂ। ਈਵਨ ਲਾਅ ਮੇਕਰਸ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਸੀਗਾ ਵੀ ਉਹ ਕਿਹੜੀ ਅਮੈਂਡਮੈਂਟ ਦੀ ਗੱਲ ਕਰਦੇ ਪਏ। ਇਹ ਅਮੈਂਡਮੈਂਟ ਉਹੀ ਅਮੈਂਡਮੈਂਟ ਆ ਜਿਹੜੀਆਂ ਸਾਨੂੰ ਰੈਲੀ ਤੋਂ ਪਹਿਲਾਂ ਪਤਾ ਸੀਗੀਆਂ, ਪਰ ਇਹ ਅਫੀਸ਼ੀਅਲੀ ਰਿਲੀਜ਼ ਨਹੀਂ ਸੀ ਹੋਈਆਂ। ਠੀਕ ਹੈ। ਹਰਮਿੰਦਰ ਭਾਜੀ ਨੇ ਰੈਲੀ ਤੇ ਬੜਾ ਸਾਫ਼ ਇਹ ਕਿਹਾ ਸੀ ਵੀ ਅਮੈਂਡਮੈਂਟ ਤੁਸੀਂ ਕੀਤੀਆਂ ਆ, ਪਰ ਤੁਸੀਂ ਉਹਨੂੰ ਹੋਰ ਭਾਰਾ ਕਰਕੇ ਸਾਡੇ ਸਿਰ ਤੇ ਰੱਖ ਦਿੱਤਾ, ਵਰਡ ਘੁਮਾ ਕੇ ਦੁਬਾਰਾ ਸਾਡੇ ਮੂਹਰੇ ਰੱਖ ਦਿੱਤੇ। ਠੀਕ ਹੈ ਜੀ। ਸੋ ਜਿੱਦਾਂ ਹੁਣ ਜਸਕਰਨ ਭਾਜੀ ਉਹਨਾਂ ਨੇ ਕਿਹਾ ਵੀ ਜਿਹੜੀ ਵਰਡਿੰਗ ਲਿਖੀ ਆ, ਉਹਨੂੰ ਜੇ ਤੁਸੀਂ ਪੜ੍ਹੋ ਧਿਆਨ ਨਾਲ, ਉੱਤੇ ਕਿਤੇ ਵੀ ਨਹੀਂ ਲਿਖਿਆ EMPLOYERS with less than 10 EMPLOYE।
EMPLOYERS ਨਾਂ ਦਾ ਵਰਡ ਹੀ ਹੈ ਨਹੀਂ ਉਸ ਪੈਰਾਗ੍ਰਾਫ ਦੇ ਵਿੱਚ। ਓਕੇ ਠੀਕ ਹੈ ਜੀ, ਉੱਥੇ ਲਿਖਿਆ places of employment। ਸੋ ਜਿਹੜੀ ਸਾਡੀ ਸੋਚ ਹੈ ਵੀ ਉਹਨਾਂ ਨੇ ਇਦਾਂ ਕਿਉਂ ਕੀਤਾ, ਉਹ ਇਹ ਹੈਗਾ ਜੀ। ਹੁਣ ਪਲੇਸਿਸ ਆਫ EMPLOYMENT ਕਈ ਪਲੇਸਿਸ ਹੋ ਸਕਦੀਆਂ। ਤੁਸੀਂ ਆਪਣੇ ਇੱਕ ਆਪਾਂ ਸਟੋਰ ਦੀ ਗੱਲ ਕਰਦੇ, ਚਲੋ ਜਿਹੜੀ ਸਾਰਿਆਂ ਨੂੰ ਸਮਝ ਆਊਗੀ। ਇੱਕ ਸਟੋਰ ਦੇ ਵਿੱਚ ਇੱਕ ਮੇਰਾ ਆਫਿਸ ਆ, ਇੱਕ ਕੂਲਰ ਆ, ਠੀਕ ਆ ਜੀ, ਇੱਕ ਬੈਕ ਰੂਮ ਆ, ਇੱਕ ਕਿਤੇ EMPLOYEE ਬਹਿੰਦੇ ਆ, ਇੱਕ ਪਾਰਕਿੰਗ ਲਾਟ ਆ। ਉਹ ਪਲੇਸਿਸ ਆ EMPLOYMENT ਦੀਆਂ ਜੀ। ਉਹ ਕਹਿੰਦਾ ਵੀ ਜਿੱਥੇ ਪਬਲਿਕ ਨਹੀਂ ਆ ਸਕਦੀ ਤੇ ਜਿੱਥੇ 10 ਤੋਂ ਘੱਟ ਬੰਦੇ ਨੇ, ਉਹ ਪਲੇਸ ਜਿਹੜੀ ਆ ਉਹ ਐਗਜ਼ੈਂਪਟ ਆ। ਪਰ ਮੇਰਾ ਸਟੋਰ ਤਾਂ ਦਿਨ ਚ ਉੱਥੇ 1000 ਬੰਦਾ ਆਉਂਦਾ, ਠੀਕ ਹੈ, ਮੇਰੇ ਆਫਿਸ ਚ ਕੋਈ ਨਹੀਂ ਆਉਂਦਾ। ਸੋ ਜੇ ਕੱਲ ਨੂੰ ਤੁਹਾਡੇ OSHA ਆਉਂਦੀ ਆ ਆਡਿਟ ਕਰਨ, ਉਹਨਾਂ ਨੇ ਇਹ ਨਹੀਂ ਪੁੱਛਣਾ ਬਈ ਤੁਸੀਂ ਤੁਹਾਡੇ ਆਫਿਸ ਦੇ ਵਿੱਚ ਇਹ ਵਾਇਲੈਂਸ ਹੋਇਆ ਸੀਗਾ, ਜੇ ਤੁਹਾਨੂੰ ਕੋਈ ਆਫਿਸ ਚ ਆ ਕੇ ਗੋਲੀ ਮਾਰ ਦਿੰਦਾ, ਦੇ ਡੋਨਟ ਕੇਅਰ, ਬਿਕਾਜ਼ ਉਹ ਪਲੇਸ ਐਗਜ਼ੈਂਪਟ ਆ। ਉਹਦੀ ਪਲੈਨਿੰਗ ਨਹੀਂ ਚਾਹੀਦੀ ਉਹਨਾਂ ਨੂੰ ਪਲੈਨਿੰਗ ਇਹ ਚਾਹੀਦੀ ਆ ਜਿਹੜੀ ਕਿ ਜਿੱਥੇ ਪਬਲਿਕ ਆ ਰਹੀ ਆ, ਜਿੱਥੇ ਐਵਰੀਡੇ ਬਿਜ਼ਨਸ ਸਾਡਾ ਹੋ ਰਿਹਾ, ਰਾਈਟ, ਉਹ ਚੀਜ਼ ਐਗਜ਼ੈਂਪਟ ਨਹੀਂ ਹੈਗੀ। EMPLOYER ਐਗਜ਼ੈਂਪਟ ਨਹੀਂ ਹੈਗਾ, ਉੱਤੇ EMPLOYER ਲਿਖਿਆ ਹੀ ਨਹੀਂ, ਉਹ ਪਲੇਸਿਸ ਐਗਜ਼ੈਂਪਟ ਕੀਤੀਆਂ। ਹੁਣ ਮੈਂ ਇਹਦਾ ਰੀਜ਼ਨ ਦੱਸ ਦਿੰਦਾ ਜੇ ਨਹੀਂ ਸਮਝ, ਕਿਉਂਕਿ ਮੈਨੂੰ ਵੀ ਬੜਾ ਟਾਈਮ ਲੱਗਿਆ ਇਹਨੂੰ ਸਮਝਣ ਨੂੰ ਵੀ ਕਹਾਣੀ ਕੀ ਆ। ਮੇਰੀ ਸਮਝ ਦੇ ਮੁਤਾਬਕ ਉਹ ਆ, ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਊਂਗਾ, ਮੈਂ ਆਮ ਮੋਰ ਦੈਨ ਵਿਲਿੰਗ ਟੂ ਲਰਨ। ਉਹਨਾਂ ਨੇ ਲਿਖਿਆ ਕਿਉਂ ਇਦਾਂ, ਮੇਰੀ ਸਮਝ ਮੁਤਾਬਕ ਉਹ ਇਸ ਕਰਕੇ ਲਿਖਿਆ ਆ ਜੀ ਬਈ ਜਿਹੜਾ ਉਹ ਕਿਸੇ ਵੀ EMPLOYER ਨੂੰ ਇਹ ਅਥਾਰਟੀ ਨਹੀਂ ਦੇਣਾ ਚਾਹੁੰਦੇ ਵੀ ਕਿਸੇ EMPLOYEE ਦੇ ਆਫਿਸ ਦੇ ਵਿੱਚ ਉਹ ਕੈਮਰੇ ਲਾ ਦੇਣ। ਹੁਣ ਇੱਕ ਐਗਜ਼ਾਮਪਲ ਲੈ ਲਓ, ਤੁਸੀਂ ਕਿਸੇ ਅਸੀਂ ਕਿਸੇ ਕਾਰ ਡੀਲਰਸ਼ਿਪ ਕੋ ਜਾਂਦੇ ਆ, ਓਕੇ, ਉੱਥੇ ਜਿਹੜਾ EMPLOYEE ਬੈਠਾ ਆ, ਜਿਹੜਾ ਸੇਲਸ ਰੈਪ ਆ, ਉਹਦਾ ਆਫਿਸ ਖੁੱਲਾ ਆ, ਕੋਈ ਵੀ ਜਾ ਕੇ ਉੱਥੇ ਬਹਿ ਸਕਦਾ, ਰਾਈਟ, ਇਟਸ ਓਪਨ ਟੂ ਪਬਲਿਕ, that place is not exempt from this bill। ਹੁਣ ਇੱਕ ਬੰਦਾ ਐਪਲ ਦੇ ਆਫਿਸ 'ਚ ਕੰਮ ਕਰਦਾ ਆ, ਉਹਦਾ ਆਫਿਸ ਜਿਹੜਾ ਆ ਉਹ ਪ੍ਰਾਈਵੇਟ ਆਫਿਸ ਆ, ਕੋਈ ਵੀ ਬੰਦਾ ਉੱਥੇ ਐਂਟਰ ਨਹੀਂ ਕਰ ਸਕਦਾ, ਪਬਲਿਕਲੀ ਐਕਸੈਸਿਬਲ ਨਹੀਂ ਹੈ। ਹਾਂਜੀ, ਹੁਣ ਸੇਮ ਥਿੰਗ ਐਪਲ ਦਾ ਜਿਹੜਾ ਲੌਬੀ ਆ ਉਹ ਪਬਲਿਕਲੀ ਐਕਸੈਸਿਬਲ ਹੈ। ਮੈਂ ਇੱਥੋਂ ਜਾ ਕੇ ਮੈਂ ਉਹਨਾਂ ਦਾ ਡੋਰ ਖੋਲ ਕੇ ਮੈਂ ਉਹਨਾਂ ਦੇ ਲੌਬੀ 'ਚ ਜਾ ਸਕਦਾ, ਮੈਂ ਉੱਥੇ ਰਿਸੈਪਸ਼ਨਿਸਟ ਨੂੰ ਪੁੱਛ ਸਕਦਾ ਆ ਬਈ ਹਾਂਜੀ ਇਹ ਇੱਥੇ ਮੈਂ ਕਿਸੇ ਨੂੰ ਮਿਲਣਾ ਜਾਂ ਜੋ ਵੀ ਆ, there is no restriction, right? ਪਰ ਕੀ ਉਹ ਇਹ ਬਿੱਲ ਅਥਾਰਟੀ ਦਿੰਦਾ ਆ ਕਿ ਉਹ ਲੌਬੀ ਵਿੱਚ ਵੀ ਕੈਮਰੇ ਲਾਉਣ? ਕਿਉਂਕਿ ਅਲਟੀਮੇਟਲੀ ਜਿਹੜੀ ਤੁਸੀਂ ਪੂਰਾ ਜੇ ਲਾਅ ਪੜ੍ਹੋ, ਉਹਦੇ ਵਿੱਚ ਇੰਜੀਨੀਅਰਿੰਗ ਕੰਟਰੋਲਸ ਹੈਗੇ, ਉਹ ਕੰਟਰੋਲਸ ਦੇ ਵਿੱਚ ਉਹਨਾਂ ਦਾ ਮਤਲਬ ਦੱਸਿਆ ਹੋਇਆ ਵੀ ਤੁਸੀਂ ਸਿਕਿਉਰਿਟੀ ਕੈਮਰੇ ਵੀ ਲਾਉਣੇ ਆ, ਤੁਸੀਂ ਰਾਹ ਵੀ ਛੱਡਣੇ ਆ, ਐਂਡ ਆਲ ਦੈਟ। ਉਹ ਲੰਬੀ ਚੌੜੀ ਗੱਲ ਆ, ਚਲੋ ਐਨੀਵੇਜ਼। ਸੋ ਉਹ ਕਹਿੰਦੇ ਆ ਵੀ ਜੇ ਅਸੀਂ 10 EMPLOYEE ਨਹੀਂ ਲਿਖੇ ਜਾਂ 5 EMPLOYEE ਨਹੀਂ ਲਿਖੇ, it means it's open. That means any employer can put cameras anywhere they want. So ਉਹਨਾਂ ਨੇ ਇਸ ਚੀਜ਼ ਨੂੰ, ਇਸ ਲੀਗਲ ਜਿਹੜੇ ਕਨੈਂਡਰਮ ਹੈਗਾ ਆ, ਉਹਨੂੰ ਤੋੜਨ ਦੇ ਲਈ ਉਹਨਾਂ ਨੇ ਇੱਕ ਰਿਸਟ੍ਰਿਕਸ਼ਨ ਲਾਤੀ ਵੀ 10 EMPLOYEE ਜਿਹੜੇ ਜਿੱਥੇ ਬਹਿੰਦੇ ਆ, ਉਸ ਤੋਂ ਘੱਟ ਜਿਹੜੇ ਆ ਉਹਨਾਂ ਦਾ ਬਚਾਅ ਆ, ਉਸ ਤੋਂ ਉੱਪਰ ਜਿਹੜੇ ਆ ਉਹਨਾਂ ਦਾ ਬਚਾਅ ਨਹੀਂ ਹੈਗਾ, ਉਹ ਅੰਡਰ ਇਸ ਬਿੱਲ ਆਉਣਗੇ। ਹੁਣ ਮੇਰੀ ਸਮਝ, ਹੁਣ ਤੁਸੀਂ ਕਹੋਗੇ ਵੀ 10 ਕਿਉਂ ਲਿਖੇ ਉਹਨਾਂ ਨੇ, 10 ਤੋਂ ਉੱਪਰ ਕਿਉਂ ਨਹੀਂ ਲਿਖੇ ਜਾਂ 10 ਘੱਟ ਕਿਉਂ ਲਿਖੇ, ਰਾਈਟ? ਜੀ ਮੇਰੀ ਅੰਡਰਸਟੈਂਡਿੰਗ ਉਹ ਇਹ ਹੈਗੀ ਆ ਜੀ, ਦੇਖੋ ਮਿਸਟਰ ਕੋਰਟਿਸ ਦੀ ਜਿਹੜੀ ਫੇਵਰਿਟ ਸੈਲਿੰਗ ਪੁਆਇੰਟ ਉਹਨਾਂ ਦਾ ਅਨਫੋਰਚੂਨੇਟਲੀ ਉਹ ਹੈਗਾ ਜਿਹੜਾ ਆਪਣੇ ਇੱਕ ਇਨਸੀਡੈਂਟ ਹੋਇਆ ਸੀਗਾ VTA ਸੈਨ ਹੋਜ਼ੇ ਦੇ ਵਿੱਚ, ਸ਼ੂਟਿੰਗ ਹੋਈ ਸੀ, ਰਾਈਟ? ਉਹ ਹਰੇਕ ਜਗ੍ਹਾ ਇਹੀ ਕਹਿੰਦੇ ਵੀ ਜੇ ਉੱਥੇ ਉਹਨਾਂ ਕੋਲ ਪਲਾਨ ਹੁੰਦਾ ਤਾਂ EMPLOYEE ਬਚ ਜਾਣੇ ਸੀਗੇ। ਉਹ ਹਾਸੇ ਵਾਲੀ ਗੱਲ ਤਾਂ ਇਹ ਆ ਬਈ ਜਿਹੜਾ ਸ਼ੂਟਰ ਉਹਨੇ ਆ ਕੇ ਇਹ ਪੁੱਛਣਾ ਸੀ ਵੀ ਭਾਈ ਤੁਹਾਡੇ ਕੋਲ ਪਲਾਨ ਹੈਗਾ ਮੈਂ ਸ਼ੂਟਿੰਗ ਨਾ ਕਰਾਂ? ਬਈ ਪਲਾਨ ਜਿਹੜਾ ਆ ਉਹ ਸ਼ੂਟਰ ਨੂੰ ਕਿੱਦਾਂ ਰੋਕੂਗਾ? doesn't make any sense. Anyways, that's a different story. ਪਰ ਉਹਨਾਂ ਦੀ ਜਿਹੜੀ ਹੈਗੀ ਆ ਸੈਲਿੰਗ ਪੁਆਇੰਟ ਉਹ ਇਹ ਆ ਬਈ ਉੱਥੇ ਜਿਹੜੇ VTA ਜਿਹੜੀ ਸ਼ੂਟਿੰਗ ਹੋਈ ਸੀਗੀ। ਹੁਣ ਇਹੋ ਜਿਹੀਆਂ ਜਿੰਨੀਆਂ ਵੀ ਪਲੇਸਿਸ ਹੈਗੀਆਂ ਆ, those are not accessible to public. ਐਂਡ ਉੱਥੇ 5-7-10 ਬੰਦੇ ਜਿਹੜੇ 10 ਬੰਦੇ ਕੰਮ ਕਰਦੇ ਹੁੰਦੇ ਆ, ਐਂਡ ਜਿੰਨੇ ਵੀ ਬਿਗ ਵੇਅਰ ਹਾਊਸਿਸ ਆ, those are not accessible to public, ਪਰ ਉੱਥੇ 10 ਜਾਂ 10 ਤੋਂ ਵੱਧ ਬੰਦੇ, ਆਮ ਬੰਦੇ ਕੰਮ ਕਰਦੇ ਆ। ਸੋ ਉਹ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੀਆਂ ਪਲੇਸਿਸ ਨੂੰ ਐਗਜ਼ੈਂਪਟ ਨਹੀਂ ਕਰਨਾ ਚਾਹੁੰਦੇ ਇਸ ਬਿੱਲ ਚੋਂ। ਸੋ ਦੇ ਵਾਂਟ ਸੇਫਟੀ। ਦੇਖੋ ਇਸ ਬਿੱਲ 'ਚ ਚੰਗੀਆਂ ਗੱਲਾਂ ਵੀ ਹੈਗੀਆਂ, ਆਪਾਂ ਨੂੰ ਉਹ ਡਿਨਾਈ ਨਹੀਂ ਕਰਨਾ ਚਾਹੁੰਦੇ, ਹਨਾ? ਬਿਲਕੁਲ ਬਿਲਕੁਲ ਜੀ।
ਤੁਸੀਂ ਸਾਡੇ ਕੋਲ ਪਲਾਨ ਚਾਹੀਦਾ ਹੁਣ ਕਈ ਮੈਕਸਿਮਮ ਜਗ੍ਹਾ ਤੇ ਜੇ ਤੁਸੀਂ ਦੇਖੋ ਤੇ ਤੁਹਾਡਾ ਐਮਰਜੈਂਸੀ ਰਿਸਪੌਂਸ ਪਲਾਨ ਹੁੰਦੇ ਆ in favor of that all that right ਪਰ ਤੁਸੀਂ ਹਰੇਕ ਚੀਜ਼ ਦਾ ਕੰਟਰੋਲ ਮਤਲਬ ਹੁਣ ਜੇ ਤੁਹਾਨੂੰ ਖੰਘ ਆ ਤੁਸੀਂ ਤਾਂ ਵੀ ਕੈਂਸਰ ਦੀ ਦਵਾਈ ਦੇਈ ਜਾਓ ਤੇ ਤੁਹਾਨੂੰ ਕੈਂਸਰ ਆ ਤੇ ਤਾਂ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਦਿਓ ਇਟ ਡਸਨਟ ਮੇਕ ਐਨੀ ਸੈਂਸ ਸੋ ਹਾਂਜੀ ਗੋ ਅਹੈਡ ਜੀ ਸੋ ਬਰਜਿੰਦਰ ਜੀ ਸੋ ਜਿਹੜੇ 10 EMPLOYEES ਦੀ ਗੱਲ ਆ ਤੇ ਪਬਲਿਕ ਨੂੰ ਐਕਸੈਸ ਜਿਹਦਾ ਨਾ ਹੋਵੇ ਉਹ ਐਗਜ਼ੈਂਪਟ ਆ ਤੁਹਾਡੇ ਜਿੱਦਾਂ ਹੁਣ ਮੋਸਟਲੀ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਮੇ ਬੀ ਉਹ ਸਟੋਰ ਦੇ ਉੱਤੇ 10 ਤੋਂ ਘੱਟ EMPLOYEE ਆ ਪਰ ਪਬਲਿਕ ਨੂੰ ਐਕਸੈਸ ਆ ਸੋ ਉਹ ਧਾਰਾ ਨੂੰ ਉਹ ਫੁੱਲਫਿਲ ਨਹੀਂ ਕਰਦਾ ਸੋ ਇਹਦਾ ਮਤਲਬ ਉਹ ਐਗਜ਼ੈਂਪਟ ਨਹੀਂ ਆ ਬੇਸਿਕਲੀ ਮਤਲਬ ਇਹ ਹਾਂਜੀ ਐਗਜ਼ੈਕਟਲੀ ਉਹਦੇ ਵਿੱਚ ਇਹ ਵੀ ਗੱਲ ਆ ਦੂਜੀ ਗੱਲ ਪਤਾ ਕੀ ਗੱਲ ਆ ਕਰੈਕਟ ਮੀ ਇਫ ਆਈ ਐਮ ਰੋਂਗ ਜਿਹੜੀ 2021 ਦੇ ਵਿੱਚ BTA ਦੇ ਵਿੱਚ ਇਨਸੀਡੈਂਟ ਹੋਇਆ ਸੀਗਾ ਇਟ ਵਾਸ ਵੈਰੀ ਅਨਫੋਰਚੂਨੇਟ ਜੋ ਵੀ ਉੱਥੇ ਬਹੁਤ ਮਾੜਾ ਹੋਇਆ ਤੁਸੀਂ ਉਹਨੂੰ ਬੇਸ ਬਣਾ ਕੇ ਇਦਾਂ ਦੇ ਬਿੱਲ ਨਹੀਂ ਲਿਆ ਸਕਦੇ ਉਹ ਉਹਨਾਂ ਦਾ ਆਪਣਾ EMPLOYEE ਸੀ ਉਹ ਐਕਸ EMPLOYEE ਉਹਨਾਂ ਦੀ ਕੀ ਗੱਲ ਹੋਈ ਆ ਉਹਦੇ ਦਿਮਾਗ 'ਚ ਕੀ ਸੀਗਾ ਉਹ ਜਾਣੇ ਜਾਂ ਜਿਹੜੇ ਦੁਨੀਆ ਤੋਂ ਬੰਦੇ ਚਲੇ ਗਏ ਸਾਡੀ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਉਹਨਾਂ ਨਾਲ ਪੂਰੀ ਹਮਦਰਦੀ ਆ ਪਰ ਤੁਸੀਂ ਲਾਈਕ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਯੂ ਕੈਨਟ ਲਾਈਕ ਤੁਸੀਂ ਸੰਤਰੇ ਤੇ ਕੇਲੇ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਹੈਗੇ ਸੰਤਰਾ ਸੰਤਰਾ ਹੁੰਦਾ ਕੇਲਾ ਕੇਲਾ ਹੁੰਦਾ ਜੇ ਤੁਸੀਂ ਹੋਰ ਚੀਜ਼ਾਂ ਦੇਖਣੀਆਂ ਸੇਬ ਸੇਬ ਆ ਸੰਤਰਾ ਸੰਤਰਾ ਆ ਉਹ ਜਗ੍ਹਾ ਤੇ ਜਿਹੜੀ ਗੱਲ ਹੋਈ ਸੀ ਵੈਰੀ ਅਨਫੋਰਚੂਨੇਟ ਸੀਗੀ ਪਰ ਤੁਸੀਂ ਸਿਰਫ ਬੇਸ ਉਹਨੂੰ ਬਣਾ ਕੇ ਕਿ ਤੁਸੀਂ ਇਹਨਾਂ ਸਟੋਰਾਂ ਤੇ ਵੀ ਕਰੋ ਇਹਨਾਂ ਸਟੋਰਾਂ ਤੇ ਵੀ ਕਰੋ ਇਹ ਚੀਜ਼ਾਂ ਕਰਨੀਆਂ ਹਰੇਕ ਦੇ ਲਈ ਸੌਖੀਆਂ ਨਹੀਂ ਗੀਆਂ ਹੈਗੀਆਂ ਦੂਜੀ ਗੱਲ ਜਿਹੜੀ ਆ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਜੋ ਵੀ ਕੈਮਰੇ ਲਾਉਨੇ ਆ ਜਾਂ ਜੋ ਵੀ ਤੁਸੀਂ ਜਿੰਨੀ ਵੀ ਉੱਥੇ ਤੁਹਾਡੀ ਇਹਨਾਂ ਨੇ ਬਰਡਨ ਇੰਨਾ ਕੁ ਪਾਤਾ ਕਿ ਤੁਸੀਂ ਲੌਗ ਬੁੱਕਸ ਕਰੋ ਫਲਾਨਾ ਕਰੋ ਜਿੱਥੇ ਪਬਲਿਕ ਆਉਂਦੀ ਆ ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਜਿੱਥੇ ਕਸਟਮਰਸ ਨੇ ਆ ਕੇ ਆਉਣਾ ਉੱਥੇ ਤੁਸੀਂ 10 EMPLOYEE ਹੁਣ ਜਿੱਦਾਂ ਬਰਜਿੰਦਰ ਭਾਜੀ ਨੇ ਕਿਹਾ ਥਿਆਰਾ ਭਾਜੀ ਵੀ ਦੱਸਣਗੇ ਹਰਮਿੰਦਰ ਭਾਵੀ ਕਿ ਉਹਦੇ ਵਿੱਚ ਇੱਕ ਵਰਡ ਮੈਂਸ਼ਨ ਕਰੋ ਕਿ ਲੈਸ ਦੈਨ 10 EMPLOYEES ਐਨੀ ਪਲੇਸ ਲੈਸ ਦੈਨ 10 EMPLOYEES ਹੋਵੇ ਉੱਥੇ ਕਿਤੇ ਨਹੀਂ ਉਹਨਾਂ ਨੇ ਕੀਤਾ ਵੀ ਸਾਰੇ EMPLOYERS ਜਿਨ੍ਹਾਂ ਕੋਲ 10 ਤੋਂ ਘੱਟ ਆ ਚਾਹੇ ਉਹ ਬਾਰਬਰ ਸ਼ਾਪ ਆ ਚਾਹੇ ਉਹ ਕੋਈ ਸਲਾਨ ਆ ਚਾਹੇ ਉਹ ਕੋਈ ਰੈਸਟੋਰੈਂਟ ਆ ਚਾਹੇ ਉਹ ਕੋਈ ਲਿਕਰ ਸਟੋਰ ਆ ਕਨਵੀਨੀਅੰਸ ਸਟੋਰ ਆ ਗੈਸ ਸਟੇਸ਼ਨ ਆ ਗੋਇੰਗ ਫॉर द ਟੌਪ ਲਾਈਕ ਜਾਣ ਨੂੰ ਤਾਂ ਲੋਕੀ ਹੁਣ ਜਿੱਦਾਂ ਜਿਹੜੇ ਅੱਜ ਕੱਲ੍ਹ ਬਣੇ ਮਸਾਜ ਸੈਂਟਰ ਉਹਨਾਂ ਦੇ ਵੀ ਲੈਸ ਦੈਨ 10 EMPLOYEE 15 ਹੁੰਦੇ ਆ ਇਹ ਸਾਰੇ ਐਗਜ਼ਾਮਪਲ ਉਹਦੇ ਵਿੱਚ ਤਾਂ ਹੋਣੇ ਆ ਜੇ ਤੁਸੀਂ ਉੱਥੇ EMPLOYER ਵਰਡ ਯੂਜ਼ ਕਰਦੇ ਆ ਜੇ ਤੁਸੀਂ ਲਿਖਿਆ ਕਿ ਨਾਨ ਪਬਲਿਕ ਜਿੱਥੇ ਨਾਨ ਪਬਲਿਕ ਐਕਸੈਸ ਨੂੰ ਉੱਥੇ ਐਗਜ਼ਾਮਟ ਕਰਨਾ ਉਹ ਤਾਂ ਤੁਸੀਂ ਊਠ ਤੋਂ ਛਾਣ ਨਹੀਂ ਲਾਈ ਆ ਲੋਕਾਂ ਨੂੰ ਦੱਸਦਾ ਕਿ 10 ਤੋਂ ਘੱਟ EMPLOYEE ਐਗਜ਼ਾਮਟ ਕਰਤੇ ਆ ਪਰ ਤੁਸੀਂ ਇਹ ਨਹੀਂ ਲਿਖਿਆ ਤੁਸੀਂ ਸਿਰਫ ਐਗਜ਼ਾਮਟ ਕੀਤੇ ਜਿੱਥੇ ਪਬਲਿਕ ਜਾ ਹੀ ਨਹੀਂ ਰਹੀ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਜਿੱਥੇ ਪਬਲਿਕ ਹੀ ਨਹੀਂ ਜਾ ਸਕਦੀ ਜੀ ਭਾਜੀ ਮੈਂ ਇੱਥੇ ਹੋਰ ਐਡ ਕਰਾਂ ਜਿਸ ਕਾਰਨ ਭਾਜੀ ਥੋੜਾ ਜਿਹਾ EMPLOYER ਤਾਂ ਲਿਖਿਆ ਹੀ ਨਹੀਂ ਉਹਨਾਂ ਨੇ ਜੀ there is no exemption for EMPLOYER ਇੱਕ ਬੰਦਾ ਜਿਹੜਾ ਲਿਕਰ ਸਟੋਰ ਚਲਾ ਰਿਹਾ ਆ ਜਿਹਦੇ ਕੋਲ ਇੱਕ EMPLOYEE ਆ ਉਹ ਵੀ ਅੰਡਰ ਦਿਸ ਬਿੱਲ ਆ ਇੱਕ ਐਪਲ ਕੰਪਨੀ ਆ ਉਹ ਵੀ ਅੰਡਰ ਦਿਸ ਬਿੱਲ ਆ EMPLOYER no EMPLOYER ਤੁਹਾਡੇ ਤੁਸੀਂ EMPLOYER ਆ ਤੁਸੀਂ exempt ਨਹੀਂ ਹੈਗੇ the amendment says places of employment ਉਹਨਾਂ ਨੇ ਉਹ places exempt ਕੀਤੀਆਂ ਆ ਨਾ ਕਿ ਕਿਸੇ EMPLOYER ਨੂੰ exempt ਕੀਤਾ ਇਟਸ ਸਿੰਪਲ ਸੋ ਉਹ ਕੀ ਹੋਇਆ ਹੁਣ ਵੀ ਉਹ ਜਸਟ 10 EMPLOYEE ਵਰਡ ਪੜ੍ਹ ਕੇ ਉਹਨੂੰ ਪਬਲਿਕਲੀ ਉਹਨੂੰ ਕਹੀ ਜਾਂਦੇ ਵੀ we won ਰਾਈਟ ਐਂਡ ਉਹ ਲੋਕਾਂ 'ਚ ਕਨਫਿਊਜ਼ਨ ਕ੍ਰੀਏਟ ਹੋਈ ਜਾਂਦੀ ਆ ਸੋ ਅੱਧੀ ਇਨਫੋਰਮੇਸ਼ਨ ਲੈ ਕੇ ਤੇ ਭੱਜੀ ਜਾਂਦੇ ਉਹ ਅਸੀਂ ਇੱਕ ਵਾਰੀ ਟ੍ਰੇਨ 'ਚ ਕਿਤੇ ਜਾਂਦੇ ਸੀਗੇ ਤੇ ਉਹ ਰਾਤ ਨੂੰ ਟ੍ਰੇਨ ਰੁਕੀ ਉੱਥੇ ਤੇ ਟ੍ਰੇਨ ਰੁਕੀ ਸਵੇਰੇ 5 ਵਜੇ ਦਾ ਟਾਈਮ ਸੀਗਾ ਲੋਕੀ ਸੁੱਤੇ ਉੱਠੇ ਤੇ ਉਹ ਅਖਬਾਰ ਵੇਚਦਾ ਸੀ ਇੱਕ ਬੰਦਾ ਅਖਬਾਰ ਵੇਚਦਾ ਸੀ ਉਹ ਬੜੀ ਚਾਲੂ ਚੀਜ਼ ਸੀਗੀ ਉਹ ਵੇਚਦੇ ਨੇ ਨਾ ਉਹ ਅਖਬਾਰ ਟ੍ਰੇਨ 'ਚ ਭੱਜਿਆ ਗਿਆ ਲਾਲੂ ਮਰ ਗਿਆ ਲਾਲੂ ਪ੍ਰਸਾਦ ਯਾਦਵ ਇੰਡੀਆ 'ਚ ਕਾਫੀ ਵੱਡਾ ਨੇਤਾ ਸੀਗਾ ਤੇ ਉਹ ਜਦੋਂ ਉਹ 5 ਮਿੰਟਾਂ 'ਚ ਸਾਰੀ ਅਖਬਾਰ ਆਪਣੀ ਵੇਚ ਕੇ ਚਲਾ ਗਿਆ ਉਹ ਜਦੋਂ ਲੋਕਾਂ ਨੇ ਖੋਲੀ ਅਖਬਾਰ ਉਹ ਵਿੱਚ ਕੋਈ ਜਦੋਂ ਸਾਰੀ ਖਬਰ ਉਹਦੀ ਹੈਡਲਾਈਨ ਲਿਖੀ ਹੋਈ ਲਾਲੂ ਮਰ ਗਿਆ ਉਹ ਜਦੋਂ ਅਖਬਾਰ ਥੱਲੇ ਪੜ੍ਹੀ ਤੇ ਉਹ ਤਾਂ ਕੋਈ ਲੋਕਲ ਨੇਤਾ ਸੀਗਾ ਉਹਨਾਂ ਦਾ ਉੱਥੇ ਜਿੱਥੇ ਅਖਬਾਰ ਵੇਚਦਾ ਸੀ ਉਹ ਜਦ ਨੂੰ ਅਖਬਾਰ ਵੇਚ-ਵੂਚ ਕੇ ਚਲਾ ਗਿਆ ਸੋ ਉਹ ਹਿਸਾਬ ਸਾਡਾ ਆ ਜੀ 10 EMPLOYEE ਬਾਕੀ ਤਾਂ ਲਾਈਨ ਪੜ੍ਹ ਲਓ ਯਾਰ ਬਈ EMPLOYER ਤਾਂ ਲਿਖਿਆ ਹੀ ਨਹੀਂ ਕਿਤੇ ਨਾਲੇ ਜਿਹੜਾ ਉਹਨਾਂ ਨੇ ਵਿੱਚ ਉਹ ਵੀ ਐਡ ਕੀਤਾ ਨਾ ਵੀ ਜਿਹੜਾ ਪਬਲਿਕ ਨੂੰ ਐਕਸੈਸ ਨਹੀਂ ਹੈਗਾ ਸਿਰਫ ਉਹ ਵਾਲੇ
ਹੁਣ ਜਿੰਨੇ ਵੀ ਸਮਾਲ ਬਿਜ਼ਨੈਸਿਸ ਆ ਉਹ ਤਾਂ ਪਬਲਿਕ ਵਾਸਤੇ ਤਾਂ ਖੋਲੇ, ਪਬਲਿਕ ਐਕਸੈਸਿਬਲ ਹੋਣਗੇ ਤਾਂ ਹੀ ਕੋਈ ਆ ਕੇ ਪੈਸੇ ਖਰਚੂਗਾ, ਡਾਲਰ ਖਰਚੂਗਾ। ਤੇ ਜੇ ਉਹ ਖਰਚੂਗਾ ਹੀ ਨਹੀਂ ਉੱਥੇ, ਤਾਂ ਜੇ ਆਉਣਾ ਹੀ ਨਹੀਂ ਤਾਂ ਫਿਰ ਉਹ ਤੇ ਬਿਜ਼ਨਸ ਤਾਂ ਪਹਿਲਾਂ ਹੀ ਬੰਦ ਵਾਲਾ ਹਿਸਾਬ ਹੋ ਜਾਣਾ। ਅਰਵਿੰਦਰ ਭਾਜੀ ਕੀ ਤੁਸੀਂ ਇਸ ਦੇ ਉੱਤੇ ਕਹਿ ਰਹੇ ਹੋ? ਹਾਂਜੀ, ਮੈਂ ਤਾਂ ਸਿਰਫ ਜਸਕਰਨ ਭਾਜੀ, ਤੁਹਾਨੂੰ ਪਤਾ ਹੀ ਆ ਵੀ ਮੈਂ 16 ਤਰੀਕ ਨੂੰ ਜਿਹੜੀ ਪਹਿਲੀ ਰੈਲੀ ਹੋਈ ਹੈ ਨਾ, ਉਦੋਂ ਮੈਂ ਜੁੜਿਆ ਇਸ ਸੰਘਰਸ਼ ਦੇ ਨਾਲ ਜੀ ਜੀ। ਤੇ ਉਦਣ ਮੈਂ ਸਿੱਧਾ ਡੇਵ ਕੋਰਟੀਜ਼ੀ ਦੇ ਨਾਲ ਨਾ ਅੱਖ ਚੱਕ ਪਾ ਕੇ ਗੱਲ ਕਰਦਾ ਸੀਗਾ। ਤੇ ਤੁਸੀਂ ਵੀ ਦੇਖ ਲਿਆ ਸਾਰਿਆਂ ਨੇ ਵੀ ਉਹ ਬੰਦੇ 'ਚ ਇੰਨੀ ਜ਼ਰੂਰਤ ਨਹੀਂ ਸੀ ਵੀ ਉਹ ਨਿਗਾਹ ਮਿਲਾਵੇ ਸਾਡੇ ਨਾਲ। ਕਾਰਨ ਸਿਰਫ ਇਹ ਸੀਗਾ ਵੀ ਜੋ ਮੈਂ ਸਟੱਡੀ ਕੀਤਾ ਇੱਕ ਦਿਨ ਦੇ ਵਿੱਚ ਰੈਲੀ ਤੋਂ ਪਹਿਲਾਂ, ਬਿੱਲ ਨੂੰ ਸਟੱਡੀ ਕੀਤਾ, ਉਹਨੂੰ ਸਮਝਿਆ ਉਹਦਾ ਤੱਤ ਸਾਰ ਕੀ ਹੈਗਾ ਤੇ ਕਿਵੇਂ ਸਾਡੇ ਇਹ ਜਿਹੜੇ ਰਿਟੇਲ ਸਟੋਰ ਓਨਰ ਹੈਗੇ ਆ, ਸਮਾਲ ਜਿਹੜੇ ਕਾਰਨਰ ਸਟੋਰ ਆ, ਸੀ ਸਟੋਰ ਨੂੰ ਕਿਵੇਂ ਅਫੈਕਟ ਕਰਦਾ ਆ। ਤੇ ਉਹਨੇ ਬੰਦੇ ਨੇ ਜਦੋਂ ਨਿਗਾਹ ਨਹੀਂ ਮਿਲਾਈ ਤੇ ਮੈਂ ਉਹਨੂੰ ਕਿਹਾ ਸੀਗਾ, ਉਹਨੇ ਉਹਦਾ ਜਵਾਬ ਦਿੱਤਾ ਸੀ, ਜੇ ਤੁਹਾਡੀਆਂ ਕੰਸਪੀਰੇਸੀ ਸੁਣੀ, ਤੁਹਾਡਾ ਕੋਈ ਸਵਾਲ ਹੈ ਤਾਂ ਉਹਦਾ ਜਵਾਬ ਦਿਓ। ਹੁਣ ਮੈਂ ਤੁਹਾਨੂੰ ਇਹ ਕਹੂੰਗਾ, ਉਸ ਦਿਨ ਬਹੁਤ ਚਿਹਰੇ ਸਾਫ਼ ਹੋ ਗਏ ਸੀ, ਬਹੁਤ ਸੰਗਤਾਂ ਨੂੰ ਜਿਹੜੇ ਉੱਥੇ ਰੈਲੀ ਤੇ ਆਏ ਸੀ, ਹਜ਼ਾਰਾਂ ਬੰਦੇ 16 ਤਰੀਕ ਵਾਲੀ ਸੈਕਰਾਮੈਂਟੋ ਰੈਲੀ ਦੇ ਵਿੱਚ। ਬੌਬੀ ਐਲਨ ਸਿੰਘ ਜਿਹੜੀ ਆਪਕਾ ਦੀ ਹੈਡ ਆ, ਉਹ ਪੂਰੇ ਕੈਲੀਫੋਰਨੀਆ ਦੀ ਬੌਬੀ ਐਲਨ ਸਿੰਘ, ਉਹਨੇ ਆਣ ਕੇ ਪਹਿਲਾਂ ਹੀ ਕਿਹਾ ਸੀਗਾ ਵੀ ਇਹਨੂੰ ਆਪਾਂ ਵਾਰਮ ਵੈਲਕਮ ਦਿਓ, ਇਹ ਸਾਡਾ ਏਲਾਈ ਆ, ਸਾਡਾ ਜਿਹੜਾ ਬਿੱਲ ਦਾ ਆਥਰ ਆ, ਸਾਡਾ ਇਹ ਫਰੈਂਡ ਆ। ਸੋ ਉੱਥੇ ਹੀ ਜਿਹੜੇ ਬਹੁਤ ਸਟੋਰ ਓਨਰ ਸੀਗੇ, ਉਹਨਾਂ ਨੇ ਉਹਨੂੰ ਬੂਇੰਗ ਸ਼ੁਰੂ ਕਰ ਦਿੱਤੀ ਸੀਗੀ। ਕੀ ਭਾਵ ਸੀ? ਸਾਰਿਆਂ ਨੂੰ ਸਮਝ ਇਸ ਗੱਲ ਦੀ ਵੀ ਬਿੱਲ ਮਾੜਾ ਆ, ਸਾਡੇ ਹਿੱਤਾਂ ਦੇ ਵਿਰੁੱਧ ਆ, ਪਰ ਬੌਬੀ ਐਲਨ ਸਿੰਘ ਨੇ ਵੇਚਣ ਦੀ ਕੋਸ਼ਿਸ਼ ਕੀਤੀ, ਜਿਹੜੀ ਆਪਕਾ ਦੀ ਹੈਡ ਆ। ਆਪਕਾ ਇਜ਼ ਬਿਗ ਐਸੋਸੀਏਸ਼ਨ, ਨੇਸ਼ਨ ਵਾਈਡ ਹੈਗੀ ਹੈ, ਜਿਹੜਾ ਹੁਣ ਮੈਨੂੰ ਪਤਾ ਲੱਗ ਰਿਹਾ ਆ। ਉਹਨਾਂ ਨੇ ਗਮਰਾਹਕੁਨ ਪ੍ਰਚਾਰ ਉਦਣ ਦਾ ਸ਼ੁਰੂ ਕੀਤਾ ਹੋਇਆ ਤਾਂ ਅੱਜ ਤੱਕ ਚਾਲੂ ਆ। ਉਹ 16 ਤਰੀਕ ਤੋਂ ਲੈ ਕੇ ਫਿਰ ਉਹਨਾਂ ਨੇ ਵਿੱਚ ਵਿਚਾਲੇ ਆਈ ਥਿੰਕ 20-21 ਤਰੀਕ ਨੂੰ ਕਿ 24 ਤਰੀਕ ਨੂੰ ਉਹਨਾਂ ਨੇ ਫੇਰ ਵਿਕਟਰੀ ਕਹਿਤਾ ਸੀ ਵੀ ਲੈਟਸ ਸੈਲੀਬ੍ਰੇਟ, ਵੇਟ ਫਾਰ ਦਾ ਨਿਊਜ਼, ਵੀ ਬਿੱਲ ਸਾਡਾ ਸਾਨੂੰ ਐਗਜ਼ੈਂਪਟ ਕਰਤਾ ਆ, ਮਾਫੀ ਹੋ ਗਈ ਆ। ਪਰ ਅੱਜ ਤੱਕ, ਅੱਜ ਦੀ ਡੇਟ ਤੱਕ ਸਾਡਾ ਜਿਹੜਾ ਬਿੱਲ ਅਸੀਂ ਪੂਰਾ ਸਟੱਡੀ ਕਰ ਲਿਆ। ਇਹ ਮੈਂ ਇਹ ਕਹੂੰਗਾ ਵੀ ਇਹ ਗਮਰਾਹ ਕਰਨ ਦੀਆਂ ਕੁਝੀਆਂ ਚਾਲਾਂ ਚੱਲ ਰਹੇ ਆ, ਆਪਣੇ ਹੀ ਆ, ਜਿਹੜੇ ਆਪਣੀ ਕਮਿਊਨਿਟੀ ਦੇ ਬੰਦੇ ਆ, ਬਿਜ਼ਨਸ ਓਨਰ ਆ, ਆਪਣੇ ਗਰੁੱਪ ਦੇ ਵਿੱਚ ਵੀ ਹੈਗੇ ਆ। ਬਟ ਸਾਨੂੰ ਇਸ ਚੀਜ਼ ਦੀ ਪੂਰੀ ਤਰ੍ਹਾਂ ਸਮਝ ਆ ਵੀ ਇਹ ਜਿਹੜੀ ਆ, ਜਿੱਦਾਂ ਪੰਜਾਬ 'ਚ ਖੇਤੀ ਕਾਨੂੰਨ ਲਿਆਂਦੇ ਨਾ ਹਿੰਦੁਸਤਾਨ ਦੇ ਵਿੱਚ, ਤੁਹਾਨੂੰ ਐਜੂਕੇਟ ਕਰਨਾ, ਤੁਹਾਨੂੰ ਅਕਲ ਨਹੀਂ ਹੈਗੀ, ਤੁਹਾਨੂੰ ਦੱਸੀਏ ਤੁਹਾਨੂੰ ਕਿਵੇਂ ਇਹ ਲਾਹੇਵੰਦ ਹੋਣਗੇ। ਇਸੇ ਤਰੀਕੇ ਦੇ ਨਾਲ ਇਹ ਜਿਹੜਾ ਕਾਨੂੰਨ ਹੈਗਾ SB 553, ਇਹ ਸਾਡੀ ਕਿਰਤ ਤੇ, ਸਾਡੀ ਰੋਜੀ ਰੋਟੀ ਤੇ ਸਾਟਾ ਸਿੱਧੀ, ਇਹ ਤੁਹਾਡੇ ਕੋਲ ਰੁਜ਼ਗਾਰ ਖੋਲਣਾ ਆ ਸਿੱਧੇ ਤਰੀਕੇ ਦੇ ਨਾਲ। ਸਿੱਧਾ ਨਹੀਂ ਕੰਨ ਫੜਨਾ, ਤੁਹਾਡਾ ਕੰਨ ਘੁਮਾ ਕੇ ਫੜਨਾ ਆ, ਤੁਹਾਨੂੰ ਕਣਗੀ ਪਾ ਲੈਣੀ ਆ ਤੇ ਤੁਹਾਨੂੰ ਡੇਗ ਲੈਣਾ ਆ। ਤੇ ਜਦੋਂ ਨੂੰ ਇਹ ਲਾਗੂ ਹੋਣਾ ਆ, ਉਦੋਂ ਨੂੰ ਇਟਸ ਗੋਇੰਗ ਟੂ ਬੀ ਟੂ ਲੇਟ। ਸੋ ਸਾਨੂੰ ਪਹਿਲਾਂ ਆਪਣੇ ਦੀ ਤੇ ਪਰਾਏ ਦੀ ਪਛਾਣ ਕਰਨੀ ਆਉਣੀ ਚਾਹੀਦੀ ਆ। ਹੁਣ ਮੈਂ ਹੁਣ ਕਹਿੰਦਾ, ਦਾਅਵੇ ਨਾਲ ਕਹਿ ਸਕਦਾ ਵੀ ਆਪਣੇ ਜਿੰਨੇ ਮੈਂਬਰ ਆ, ਉਹਨਾਂ ਨੂੰ ਕਹੋ, ਦੱਸੋ ਸਾਨੂੰ ਵੀ ਤੁਸੀਂ ਆਪਕਾ ਦੇ ਮੈਂਬਰ ਹੈਗੇ ਆ, ਤੁਹਾਨੂੰ ਇਹਨਾਂ ਤੇ ਵਿਸ਼ਵਾਸ ਆ ਵੀ ਤੁਹਾਨੂੰ ਲੜਾਈ ਜਿੱਤ ਦੇਣਗੇ, ਤੁਹਾਡੇ ਇਸ ਕਾਨੂੰਨ ਨੂੰ ਇਹ ਖੁੰਡਾ ਕਰ ਦੇਣਗੇ ਜਾਂ ਤੁਹਾਨੂੰ ਐਗਜ਼ੈਂਪਸ਼ਨ ਦਵਾ ਦੇਣਗੇ। ਜੇ ਤਾਂ ਭਾਈ ਤੁਹਾਨੂੰ ਲੱਗਦਾ ਆ ਵੀ ਇਹ ਤੁਹਾਨੂੰ ਜਿੱਤ ਦਵਾ ਦੇਣਗੇ, ਫਿਰ ਸਾਨੂੰ ਕੋਈ ਬੋਲਣ ਦੀ ਲੋੜ ਨਹੀਂ ਹੈਗੀ, ਅਸੀਂ ਚੁੱਪ ਕਰਕੇ ਘਰ ਬਹਿ ਜਾਂਦੇ ਆ, ਸਾਨੂੰ ਕੋਈ ਲੋੜ ਨਹੀਂ ਹੈਗੀ। ਪਰ ਜੇ ਤੁਹਾਨੂੰ ਲੱਗਦਾ ਆ ਭਾਈ ਇਹ ਸਾਨੂੰ ਹਾਲੇ ਤੱਕ ਧੋਖਾ ਦੇ ਰਹੇ ਆ, ਤੁਹਾਨੂੰ ਗਮਰਾਹ ਕਰ ਰਹੇ ਆ, ਫੇਕ ਨਿਊਜ਼ ਫੈਲਾ ਰਹੇ ਆ, ਤੁਹਾਨੂੰ ਦੱਸ ਰਹੇ ਆ ਵੀ ਸਰਕਾਰ ਬਹੁਤ ਤਕੜੀ ਹੁੰਦੀ ਜੀ, ਉਹ ਨਹੀਂ ਤੁਹਾਡੀ ਗੱਲ ਸੁਣਦੇ, ਉਹਨਾਂ ਕੋਲ ਬਹੁਤ ਪੈਸੇ ਆ, ਐਡੇ ਤੁਸੀਂ ਚੈੱਕ ਲਿਖਦੇ ਨੇ 10-10, 20-20 ਹਜ਼ਾਰ ਡਾਲਰ ਦੇ। ਉਹ ਜਦੋਂ ਅਸੀਂ ਇਹਨਾਂ ਨੂੰ ਜਾ ਕੇ ਕਹਿੰਦੇ ਆ, ਡੇਵ ਕੋਰਟੀਜ਼ੀ ਨੂੰ ਕਹਿੰਦੇ ਆ, ਯਾਰ ਤੁਸੀਂ ਤਾਂ ਬਹੁਤ ਅਮੀਰ ਲੋਕੀ, ਤੁਸੀਂ ਇੰਨੇ ਕਿਉਂ ਸਮਝਦੇ ਆ ਵੀ ਅਸੀਂ ਗਰੀਬ ਆ? ਇਹ ਸਾਰੇ ਦੋਗਲੀਆਂ ਗੱਲਾਂ ਕਰਦੇ ਆ, ਇਹ ਦੋਗਲੇ ਬੰਦੇ ਆ। ਇਹਨਾਂ ਦਾ ਨਖੇੜਾ ਕਰਨ ਦੀ ਲੋੜ ਆ। ਹੁਣ ਸਮਾਂ ਇਹ ਆ ਗਿਆ, ਆਪਣੇ ਆਪ ਨੂੰ ਐਜੂਕੇਟ ਕਰੋ। ਮੈਂ ਇਹੀ ਕਹੂੰਗਾ, ਬਿੱਲ ਪੜ੍ਹੋ, ਬਿੱਲ ਦਾ ਪੇਜ 35, 36, 37 ਸੈਕਸ਼ਨ 4 ਪੜ੍ਹੋ ਜੇ ਤੁਸੀਂ ਆਪਣੇ ਆਪ ਨੂੰ ਜਾਗਰੂਕ ਕਰਨਾ। ਜਿਹੜਾ ਬੰਦਾ ਬਿੱਲ ਨਹੀਂ ਪੜ੍ਹ ਸਕਦਾ, ਉਹ ਆਪਣੇ ਕਿਸੇ ਆਪਣੇ ਚਾਚੇ, ਭਤੀਜੇ ਨੂੰ, ਭਾਣਜੇ ਨੂੰ, ਬ੍ਰਦਰ ਨੂੰ, ਕਜ਼ਨ ਨੂੰ ਕਹੋ ਸਾਨੂੰ ਪੜ੍ਹ ਕੇ ਸੁਣਾ ਇਹਦਾ ਕੀ ਮਤਲਬ ਆ। ਤੁਹਾਨੂੰ ਬਿਲਕੁਲ ਸਾਫ਼ ਹੋ ਜਾਊਗੀ ਗੱਲ ਵੀ ਇਹ ਬਿੱਲ ਜਿਹੜਾ ਹੈਗਾ ਤੁਹਾਡੀ ਕਿਰਤ ਤੇ ਸੱਟ ਆ, ਤੁਹਾਡਾ ਰੁਜ਼ਗਾਰ, ਤੁਹਾਡੀ ਜਿਹੜੀ ਲਾਈਵਲੀਹੁੱਡ ਹੈਗੀ, ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਤੁਸੀਂ ਇਕੱਠੀ ਕਰਕੇ 1 ਜਾਂ 2 ਜਾਂ 3 ਬਿਜ਼ਨਸ ਲਾਈ ਆ, ਉਹ ਸਾਰੀ ਹੀ ਖੋਹ ਲਈ ਜਾਣੀ ਆ, ਤੁਹਾਡੇ ਜੋਗੀ ਨਹੀਂ ਰਹਿਣੀ ਇਹ। ਪਰ ਜਿਹੜੇ ਬੰਦੇ ਇਹ ਸਾਰੇ ਨੂੰ ਗਮਰਾਹ ਕਰ ਰਹੇ ਆ, ਜਿਹੜੇ ਲੀਡਰ ਆ ਖੌਤੀ ਸੋਹ ਖਾੜ, ਉਹਨਾਂ ਦੇ ਆਪਣੇ ਜੁਗਾੜ, ਉਹਨਾਂ ਦੇ ਪਤਾ ਨਹੀਂ ਕੀ ਲੈਣ ਦੇਣਾ ਇਹਨਾਂ ਨੂੰ। ਚਾਹੇ ਗਵਰਨਰ ਦਾ ਨਾਲ ਸਿੱਧੀ ਗੱਲ ਆ ਕਿਸੇ ਦੀ, ਚਾਹੇ ਡੇਵ ਕੋਰਟੀਜ਼ੀ ਨਾਲ ਆ, ਚਾਹੇ ਐਸ਼ ਕਾਲਰੇ ਨਾਲ ਆ, ਜਾਂ ਕਿਸੇ ਨਾਲ ਵੀ, ਚਾਹੇ ਮੈਂ ਕਹਿੰਦਾ ਪ੍ਰੈਜ਼ੀਡੈਂਟ ਨਾਲ ਵੀ ਹੈਗੀ ਉਹਨਾਂ ਦੀ ਗੱਲ। ਵੀ ਡੋਂਟ ਨੋ ਉਹਨਾਂ ਨਾਲ ਕੀ ਸੌਦੇਬਾਜ਼ੀ ਹੈਗੀ ਆ। ਪਰ ਇਹ ਕਾਨੂੰਨ ਜਿਹੜਾ ਇਹ ਬਹੁਤ ਮਾਰੂ ਹਥਿਆਰ ਆ, ਤੇ ਇਹ ਆ ਗਿਆ ਤੇ ਇਹਨੇ ਤੁਹਾਡੇ ਕੋਲ ਸਭ ਕੁਝ ਲੁੱਟ-ਪੁੱਟ ਲੈਣਾ ਆ। ਹੁਣ ਟਾਈਮ ਹੈਗਾ ਟੂ ਐਜੂਕੇਟ ਯੋਰਸੈਲਫ ਐਂਡ
ਇਹ ਜਿਹੜਾ ਤੁਹਾਡੇ ਕੋਲ ਗਿਆਨ ਪ੍ਰਬੰਧ ਆ, ਜਿੰਨਾ ਚਿਰ ਤੁਸੀਂ ਗਿਆਨ ਨੂੰ ਸਮਝਦੇ ਨਹੀਂ ਹੈਗੇ, ਇਹਨੂੰ ਆਪਣਾ ਹਥਿਆਰ ਨਹੀਂ ਬਣਾਉਂਦੇ, ਇਹ ਜੀ ਲੋਕਾਂ ਜੀ ਨੇ ਤੁਹਾਨੂੰ ਗਮਰਾਹ ਕੁਨ ਹੀ ਪ੍ਰਚਾਰ ਕਰਨਾ ਆ। ਵੀ ਨੀਡ ਟੂ ਆਈਸੋਲੇਟ ਦੋਜ਼ ਪੀਪਲ। ਜੀ ਜੀ ਹਰਨੇਕ ਸਿੰਘ ਖਹਿਰਾ ਜੀ, ਤੁਹਾਡੀ ਹੁਣ ਜੇ ਸਾਰੇ ਜਾਣੇ, ਜਿੱਦਾਂ ਤੁਸੀਂ ਸਾਰੇ ਜਾਣੇ, ਤੁਹਾਡੀ ਮੰਗ ਕੀ ਆ ਜੇ ਅਮੈਂਡਮੈਂਟ ਦੀ ਗੱਲ ਹੁੰਦੀ ਆ? ਕੀ ਸਾਰੇ ਜਾਣੇ ਤੁਸੀਂ ਬਿੱਲ ਨੂੰ ਕਿਲ ਕਰਨਾ ਚਾਹੁੰਦੇ ਆ ਜਾਂ ਉਹਦੇ ਵਿੱਚ ਤੁਸੀਂ ਐਗਜ਼ੈਂਪਸ਼ਨ ਲੈਣਾ ਚਾਹੁੰਦੇ ਆ? ਕੀ ਆ ਤੁਹਾਡੀ ਇੱਛਾ ਕੀ ਆ ਹੁਣ? ਅੱਜ ਇੱਥੇ ਆਉਣ ਤੋਂ ਪਹਿਲਾਂ ਸਾਡੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਲਾਅ ਮੇਕਰ ਦੀ, ਇੱਕ ਲਾਅ ਮੇਕਰ ਜੋ ਵਾਸ਼ਿੰਗਟਨ DC ਦੇ ਵਿੱਚ ਹੈ, ਉਹਨਾਂ ਦੇ ਜਿਹੜਾ ਚੀਫ ਆਫ ਸਟਾਫ ਉਹਨਾਂ ਹੋਈ, ਤੇ ਸਾਡੇ ਬੈਠਿਆਂ ਹੀ ਸਾਡੇ ਕਾਂਗਰਸਮੈਨ ਦਾ ਫੋਨ ਆ ਗਿਆ, ਤੇ ਉਹ ਪੁੱਛਦਾ ਹੈ ਵੀ ਤੁਹਾਨੂੰ ਕਿਹੜੀ ਪ੍ਰੋਬਲਮ ਹੈ, ਤੁਹਾਨੂੰ ਕਾਹਦੀ ਤੰਗੀ ਕਾਹਦੀ ਹੈ। ਤੰਗੀ ਹੋਈ ਜਦੋਂ ਦੱਸੀ ਵੀ ਆਹ ਗੱਲਾਂ, ਪਤਾ ਤੇ ਉਹਨਾਂ ਨੂੰ ਸੀਗਾ ਪਹਿਲਾਂ ਹੀ, ਜਦੋਂ ਦੱਸੀ ਉਹ ਹੱਸ ਪਏ, ਇਹਨੂੰ ਪੈਣੀ ਕਿ ਕਾਂਗਰਸਮੈਨ ਹੱਸ ਪਏ, ਕਹਿੰਦੇ ਵੀ ਤੁਸੀਂ ਇੱਦਾਂ ਕਰੋ, ਤਾਂ ਉਹਨਾਂ ਨੂੰ ਕਹੋ ਵੀ ਤੁਸੀਂ ਇੱਦਾਂ ਕਰੋ ਵੀ 100 ਬੰਦੇ ਤੇ ਪਹਿਲਾਂ, ਜਿੱਥੇ 100 ਬੰਦਾ ਕੰਮ ਕਰਦਾ ਹੈ, ਜਿੰਨੇ ਵੀ EMPLOYE 100 ਦੇ, ਉਹਨਾਂ ਤੇ ਪਹਿਲਾਂ ਟੈਸਟ ਕਰ ਲਓ 2-3 ਸਾਲ, ਤੇ ਜੇ ਠੀਕ ਰਿਹਾ ਤਾਂ ਤੁਸੀਂ ਸਾਡੇ ਤੇ ਪਹਿਲਾਂ ਅਪਲਾਈ ਕਰ ਲਿਓ। ਉਹਨਾਂ ਨੇ ਇਹ ਸਲਾਹ ਦਿੱਤੀ। ਤੇ ਪਹਿਲਾਂ ਤੇ ਜਿਹੜੇ ਚੀਫ ਸਟਾਫ ਸੀ ਉਹ ਕਹਿੰਦੇ ਵੀ ਅਸੀਂ ਬਿਜ਼ੀ ਬਹੁਤ ਹੈ, ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟਾਂ ਲੈ ਲਓ ਤੇ ਐਂ ਕਰ ਲਓ ਜਾਓ। ਤੇ ਫਿਰ ਜਿਹੜੇ ਕਾਂਗਰਸਮੈਨ ਨੇ ਕਿਹਾ ਵੀ ਇੱਦਾਂ ਕਰ, ਤੂੰ ਇੱਥੋਂ ਜਿਹੜੇ ਜਾਏਗਾ ਤੇ ਮੀਟਿੰਗਾਂ ਸੈੱਟ ਕਰਦੇ ਇਹਨਾਂ ਦੀਆਂ, ਤੇ ਮੇਰੀ ਫਲਾਣੇ ਨਾਲ ਗੱਲ ਕਰਾ ਦੇਈ, ਤੇ ਉਹਨਾਂ ਨੂੰ ਕਹੋ ਵੀ ਤੁਸੀਂ ਇੱਦਾਂ ਕਰੋ ਵੀ ਥੋੜੇ ਬੰਦਿਆਂ ਤੇ ਪਹਿਲਾਂ ਅਪਲਾਈ ਕਰ ਲਓ, ਜਿੱਦਾਂ 25 ਵਾਲੇ ਤੇ ਕਰ ਲਓ, ਫਿਰ ਤੁਸੀਂ ਥੋੜੇ ਵਾਲੇ ਤੇ ਕਰ ਲਿਓ। ਉਹ ਤਾਂ 100 ਕਿਹਾ ਸੀ, ਪਰ 100 ਦੇ ਤਾਂ ਮੈਨੂੰ ਪਤਾ ਵੀ ਨਹੀਂ ਹੋਣੀ, ਵੀ ਚਲੋ 25 ਤੇ ਵੀ ਤੁਸੀਂ ਟੈਸਟ ਕਰ ਲਓ, ਜੇ 2 ਸਾਲ ਤੁਹਾਡੇ ਸੋਹਣੇ ਲੰਘ ਗਏ ਤੇ ਵੀ ਤੁਸੀਂ ਬਾਕੀਆਂ ਤੇ ਅਪਲਾਈ ਕਰ ਲਿਓ। ਵੀ ਇਹ ਕਿਉਂ ਨਾ ਕਰੋ? ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਵਿੱਚੋਂ ਕਾਰਵ ਆਊਟ ਕਰ ਦੇਣ। ਅਸੀਂ ਇੱਕ ਚੀਜ਼ ਜਿਹੜਾ ਵੈਨਿਊ ਆ ਉਹਦੇ ਉੱਤੇ ਤੇ ਆਪਾਂ ਬਹੁਤ ਸੋਹਣਾ ਐਕਸਪਲੇਨ ਕੀਤਾ ਬਲਜਿੰਦਰ ਜੀ ਨੇ, ਤੇ ਜਿਹੜਾ ਹੈਗਾ ਵੀ ਪਲੇਸ ਵੇਅਰ ਦੇਰ ਇਜ਼ ਅ ਪਬਲਿਕ ਐਕਸੈਸ। ਪਰ ਨਾਲ ਜਿਹੜਾ ਲਾਈਨ ਜਿਹੜਾ ਸੈਕਸ਼ਨ 3 ਹੈ, ਉਹ ਪਹਿਲਾਂ ਆਪਾਂ ਲੰਘ ਚੁੱਕੇ ਹਾਂ, ਲੰਘ ਰਹੇ ਹਾਂ ਤੇ ਲੰਘਾਂਗੇ ਵੀ। ਮੈਂ ਨਹੀਂ ਕਹਿੰਦਾ ਵੀ ਬੰਦੇ ਸਾਰੇ ਮਾੜੇ ਹੈ। ਜਦੋਂ ਜਿਨ੍ਹਾਂ ਲੋਕਾਂ ਦੇ ਉੱਤੇ ਸਟ੍ਰੈਸ ਦੇ ਉੱਤੇ ਵਰਕਮੈਨਸ ਕਾਂਪ ਦੇ ਕੇਸ ਕੀਤਾ ਜਾਂਦਾ ਤੇ EMPLOYE ਛੁੱਟੀ ਤੇ ਚਲਾ ਜਾਂਦਾ ਹੈ, ਉਹ ਜਿਹੜੀ ਸਟ੍ਰੈਸ ਆ ਉਹਨੂੰ ਡਿਫਾਈਨ ਕਰਨਾ ਡਾਕਟਰ ਲਈ ਬਹੁਤ ਔਖਾ ਹੈ। ਅੱਜ ਤਾਈਂ ਕਿਸੇ ਵੀ ਡਾਕਟਰ ਨੇ ਉਹ ਇਹ ਨਹੀਂ ਕਹਿ ਚੁੱਕਾ ਵੀ ਨਾ ਇਹਨੂੰ ਸਟ੍ਰੈਸ ਹੈ ਨਹੀਂਗੀ ਤੇ ਇਹਨੂੰ ਛੁੱਟੀ ਨਹੀਂ ਚਾਹੀਦੀ, ਇਹਨੂੰ ਵਰਕਮੈਨ ਕੰਪਨਸੇਸ਼ਨ ਜਿਹੜੀਆਂ ਉਹ ਨਹੀਂ ਚਾਹੀਦੀਆਂ। ਪਰ ਇਹ ਜਿਹੜੀ ਆ ਲਾਈਨ 3 ਜਿਹੜੀ ਇਹਨੇ ਇੱਕ ਹੋਰ ਚੈਪਟਰ ਖੋਲ੍ਹਤਾ। ਉਹ ਕਹਿੰਦੀ ਹੈ threat of violence to mean any verbal or written statement including but not limited to text, electronic messages, social media messages, online post, and then and on and on. And then ਇੱਕ ਤਾਂ ਕਹਿੰਦੀ ਆ psychological ਤੇ ਇੱਕ psychological trauma, stress regardless of whether the employee sustains an injury। ਇਹ ਇਕੱਲਾ ਫਿਜ਼ੀਕਲ ਇੰਜਰੀ ਤੇ ਨਹੀਂ, ਇਹਨੂੰ ਜਿਹੜੀਆਂ ਸਾਡੀ ਇੰਸ਼ੋਰੈਂਸ ਕੰਪਨੀਆਂ ਆ ਉਹਨੂੰ ਕਿੱਦਾਂ ਇਹਨੂੰ ਸੌਰਟ ਆਊਟ ਕਰਨਗੀਆਂ ਨੇ ਵੀ ਇਹਨੂੰ ਕਿਹੜੀ ਚੀਜ਼ ਹੈ। ਇਹ ਜਿਹੜਾ ਚੈਪਟਰ ਹੈ ਇਹ ਚੀਜ਼ਾਂ ਨੂੰ ਖੋਲ ਰਿਹਾ, ਇਹਦੇ ਵਿੱਚੋਂ ਅਸੀਂ ਐਗਜ਼ੈਂਪਟ ਨਹੀਂ ਗਏ। ਜਿਹੜਾ ਫਿਜ਼ੀਕਲ ਐਂਟਰੀ ਦੀ ਗੱਲ ਤਾਂ ਜੁਦੀ ਆ, ਪਰ ਜਿਹੜਾ ਇਹ ਚੈਪਟਰ ਇਹਨੂੰ ਖੋਲਤਾ ਇਹਨੂੰ ਬੈਣੀ ਕਿ ਲਾ ਸੂਟਾਂ ਦਾ, ਬਹੁਤ ਸਾਰੇ ਲੋਕ ਆ ਜਿਹੜੇ ਮੈਂ ਸੁਣ ਕੇ ਹੈਰਾਨ ਨਾ ਵੀ ਉਹਨਾਂ ਦੀ ਸਾਲ ਦੀ ਜਿਹੜੀ ਵਰਕਮੈਨਸ ਕਾਂਪ 30,000 ਹੈ। ਇੱਕ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਵੀ ਉਹਦੀ 60-70,000 ਹੈ ਵਰਕਮੈਨਸ ਕੰਪਨਸੇਸ਼ਨ ਦੀ ਜਿਹੜੀ ਪਾਲਿਸੀ ਦਾ ਪ੍ਰੀਮੀਅਮ ਆ। ਸੋ ਅਸੀਂ ਫਿਰ ਕਿੱਦਾਂ ਅਫੋਰਡ ਕਰਾਂਗੇ? ਇੰਸ਼ੋਰੈਂਸ ਕੰਪਨੀ ਤਾਂ ਆਲਰੇਡੀ ਜਾ ਰਹੀਆਂ ਆ। ਸੋ ਅਸੀਂ ਆਪਣੇ EMPLOYEEਆਂ ਦੇ ਕੇਸ ਕਿੱਦਾਂ ਹੈਂਡਲ ਕਰਾਂਗੇ? ਇਹਦੇ ਹਿਸਾਬ ਨਾਲ ਇਹ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਹਾਂ ਇਸ ਬਾਏ ਦਾ ਯੂਨੀਅਨਸ ਐਂਡ ਜੋ ਵੀ ਹੈ, ਪਰ ਹੁਣ ਮੈਨੂੰ ਪਤਾ ਨਹੀਂ ਵੀ ਕਿਹਨੂੰ ਇਹ ਅਟੈਕ ਕਰ ਰਹੇ। ਉਹ ਸਾਨੂੰ ਤੇ ਕਰ ਰਹੀ ਹੈ, ਪਰ ਕਿਹਨੂੰ ਇਹ ਫੇਵਰ ਦੇ ਰਹੀ ਹੈ ਜਿਹੜਾ ਆ। ਇਹ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਇਟਸ ਕੰਪਲੀਟ ਸਟੂਪਿਡਿਟੀ ਟੂ ਬ੍ਰਿੰਗ ਦਿਸ ਬਿੱਲ ਫੋਰਵਰਡ। ਇਹਦੇ ਵਿੱਚ ਇੰਨਾ ਵੇਗਨੈਸ ਆ ਵੀ ਹਰ ਰੋਜ਼ ਹੀ ਲਾਸਟ ਸੂਟ ਰਹਿਣਗੇ। ਜਿਹੜਾ EMPLOYE ਹੈ ਜੇ ਉਹਨੂੰ ਘਰ ਬੈਠੇ ਨੂੰ ਪੈਸੇ ਮਿਲ ਜੂ ਕਰਕੇ ਉਹਨੂੰ ਸਟ੍ਰੈਸ ਹੋ ਗਈ, ਉਹਨੂੰ ਕਿਸੇ ਨੇ ਟੈਕਸ ਭੇਜਤਾ ਸੀਗਾ ਜਾਂ ਮੀਡੀਆ ਉੱਤੇ ਪੋਸਟ ਦੇਖ ਲਈ, ਸਾਰੀਆਂ ਗੱਲਾਂ ਲਿਖੀਆਂ ਇੱਥੇ। ਮੈਨੂੰ ਇਹ ਲੱਗਦਾ ਵੀ ਇਹ ਬਿੱਲ ਨੂੰ ਜਿਹੜਾ ਆ ਇਹਨੂੰ ਫੇਲ ਕਰਾਉਣਾ ਚਾਹੀਦਾ। ਜੇ ਫੇਲ ਨਹੀਂ ਤਾਂ ਜਿੱਦਾਂ ਸਾਡੇ ਕਾਂਗਰਸਮੈਨ ਨੇ ਅੱਜ ਕਿਹਾ ਵੀ ਤੁਸੀਂ ਭਾਈ 25 ਬੰਦਿਆਂ ਤੋਂ 25 ਵਾਲੇ ਤੋਂ ਉੱਪਰ ਵਾਲਿਆਂ ਨੂੰ
ਤੁਸੀਂ ਇਹਨੂੰ ਟੈਸਟ ਕਰ ਲਓ 2 ਸਾਲ, ਜੇ ਠੀਕ ਬੈਠਾ ਤੇ ਤੁਸੀਂ ਬਾਕੀਆਂ ਦੇ ਟੈਸਟ ਕਰ ਲਿਓ। ਇਸ ਵੇਲੇ ਐਗਜ਼ੈਂਪਸ਼ਨ ਚਾਹੀਦੀ ਆ 10 ਦੀ ਨਹੀਂ 25 ਦੀ ਵੀ ਚਾਹੀਦੀ ਆ। ਤੇ ਕਿਉਂ ਇਹਨੂੰ ਟੈਸਟ ਕਰਨਾ ਜਿਹੜੇ ਬਿਗ ਰੀਟੇਲਰਸ ਆ ਜਿਨ੍ਹਾਂ ਨੇ ਆਪੋਜੀਸ਼ਨ ਆਪਣੀ ਵਿਡਰਾ ਕੀਤੀ ਆ, ਅੱਜ ਮੈਂ ਲਿਸਟ ਦੇਖੀ, ਉਹਨਾਂ ਤੇ ਟੈਸਟ ਕਰ ਲੈਣ, ਉਹਨਾਂ ਦੇ ਟੈਸਟ ਕਰ ਲੈਣ, ਸਾਨੂੰ ਐਗਜ਼ੈਂਪਟ ਕਰ ਦੇਣ। ਪਰ ਇਹ ਮੇਰਾ ਖਿਆਲ ਹੈ। ਜਸਕਿਰਨ ਭਾਜੀ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਲੈਣੇ ਆ। ਤੇ ਬਾਕੀ ਦੇਖੋ ਇਹ ਪਲੇਟਫਾਰਮ ਓਪਨ ਆ ਸਾਰਿਆਂ ਦੇ ਲਈ, ਜਿਹੜੇ ਕੋਈ ਇਹ ਵੀ ਇਸ ਵਿਚਾਰਧਾਰਾ ਦੇ ਵੀ ਹੈ ਨਾ ਵੀ ਥੀਸ ਅਮੈਂਡਮੈਂਟਸ ਆਰ ਗੁੱਡ ਫॉर ਯੂ, ਤੁਸੀਂ ਆ ਕੇ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਆ, ਦੈਟਸ ਓਕੇ। ਇਹ ਸਾਰੇ ਜਣੇ ਇਹੀ ਕਹਿ ਰਹੇ ਆ ਵੀ ਲਰਨ ਕਰਨ ਨੂੰ ਅਸੀਂ ਤਿਆਰ ਆ, ਕੀਮਤੇ ਤੁਹਾਨੂੰ ਸਮਝ ਨਾ ਆ ਰਹੀ ਹੋਵੇ, ਜਿੱਦਾਂ ਕਈ ਵਾਰੀ ਪਹਿਲਾਂ ਵੀ ਉਹ ਆ ਕੇ ਕਹਿੰਦਾ ਸੀਗਾ। ਸੋ ਇਹ ਫਿਰ ਤੁਸੀਂ ਆ ਕੇ ਆਪਸ ਦੇ ਵਿੱਚ ਗੱਲਬਾਤ ਕਰਕੇ ਕਨਫਰਮ ਕਰ ਸਕਦੇ ਆ ਵੀ ਇਹ ਅਸਲ 'ਚ ਤੁਹਾਡੇ ਲਈ ਫਾਇਦੇ ਵਾਲੀ ਆ ਨੁਕਸਾਨ ਵਾਲੀ ਆ। ਜੇ ਤੁਸੀਂ ਕਹਿੰਦੇ ਵੀ ਫਾਇਦੇ ਵਾਲੀ ਆ, ਆਗੇ ਸਮਝਾਉਣ ਦੀ ਜ਼ਰੂਰ ਜਿਹੜੀ ਇਹਨਾਂ ਨੂੰ ਵੀ ਤੁਸੀਂ ਕੋਸ਼ਿਸ਼ ਕਰ ਸਕਦੇ। ਦੂਜੀ ਗੱਲ ਉਹ ਵੀ ਰਾਜਕਰਨ ਵੀ ਇੱਕ ਗੱਲ ਜ਼ਰੂਰ ਹੈ ਨਾ, ਜਿੱਦਾਂ ਅਸੀਂ ਪਹਿਲਾਂ ਹਰਮਿੰਦਰ ਭਾਜੀ ਵੀ, ਬਰਜਿੰਦਰ ਭਾ ਤੇ ਆਪਣੇ ਹਰਨੇਕ ਭਾਜੀ ਉਹਨਾਂ ਨੇ ਵੀ ਡਿਸਕਸ ਕੀਤਾ, ਤੁਸੀਂ ਵੀ ਆਪਾਂ ਦੱਸ ਚੁੱਕੇ ਬਾਰ-ਬਾਰ। ਹੁਣ ਜਿਹੜੇ ਇੰਸੀਡੈਂਟ ਨੂੰ ਬੇਸ ਬਣਾ ਕੇ ਡੇਵ ਕਟੋਜ਼ੀ ਇਹ ਬਿੱਲ ਲੈ ਕੇ ਆਇਆ ਤੇ ਨਾਲ ਐਸ਼ ਕਾਲਰਾ ਕੋ-ਆਥਰ ਜਿਹੜਾ ਉਹਦਾ ਬਿੱਲ ਲੈ ਕੇ ਆਇਆ 2021 ਵਿੱਚ ਹੋਈ VTA ਵੈਲੀ ਟਰਾਂਸਪੋਰਟ ਜਿਹੜੀ ਏਜੰਸੀ ਜਾਂ ਅਥਾਰਟੀ ਆ, ਉਹਦੀ ਜਿਹੜੀ ਜਾਟ ਦੇ ਵਿੱਚ ਗੱਲ ਹੋਈ ਸੀਗੀ, ਰਾਈਟ? ਉਹ ਤਾਂ ਫੇਰ ਹੀ ਇਸ ਬਿੱਲ ਦੇ ਅੰਡਰ ਆਉਂਦੀ ਕਿਉਂਕਿ ਉੱਥੇ ਪਬਲਿਕ ਐਕਸੈਸ ਹੈ ਨਹੀਂਗੀ। ਉਹ ਫੇਰ ਐਗਜ਼ਾਮਪਲ ਹੋ ਗਈ। ਜੇ ਹੁਣ ਫੋਰ ਐਗਜ਼ਾਮਪਲ ਆ ਜਿਹੜੀ ਚੀਜ਼ ਨੂੰ ਬਰਜਿੰਦਰ ਭਾਜੀ ਐਮ ਰਾਈਟ? ਹਾਂਜੀ ਨਹੀਂ ਉਹ ਰਾਜਕਰਨ ਭਾਜੀ ਕਹਿੰਦੇ ਸੀ ਉਹ ਐਗਜ਼ੈਂਪਟ ਹੋ ਗਈ, ਨਹੀਂ ਉਹ ਐਗਜ਼ੈਂਪਟ ਨਹੀਂ ਹੋਈ ਇਦਾਂ ਦੀ, ਕਿਉਂਕਿ ਉੱਥੇ ਮੇ ਵੀ 10 ਤੋਂ ਜ਼ਿਆਦਾ EMPLOYEE ਹੋਣ। ਤਾਂ ਹੀ ਮੈਂ ਇਹੀ ਗੱਲ ਕੋਸ਼ਿਸ਼ ਕਰਦਾ ਸੀਗਾ ਵੀ ਉਹਨਾਂ ਨੇ 10 ਨੰਬਰ ਕਿਉਂ ਲਿਖਿਆ। They don't want let these kind of shops or big warehouses to get exemption. Right. ਜੀ ਠੀਕ ਹੈ ਜੀ, ਠੀਕ ਹੈ। ਤੇ ਆਪਣੇ ਨਾਲ ਕਾਲਰ ਜੁੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜਸਕਰਨ ਜੀ, ਬਰਜਿੰਦਰ ਜੀ, ਚਾਲਾ ਜੀ, ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਰੇਡੀਓ ਦੀ ਟੀਮ ਨੂੰ ਸਤਿ ਸ਼੍ਰੀ ਅਕਾਲ। ਭਾਜੀ ਮੈਂ ਅਥਿਆੜਾ ਸਾਹਿਬ ਨੇ ਜੋ ਅੱਜ ਸਵੇਰ ਦਾ ਕੁਝ ਲਿਖਿਆ ਆਪਣੇ WhatsApp ਗਰੁੱਪ ਤੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਅਤੇ ਬਿਹਾਈਂਡ ਦਾ ਸੀਨ ਕੌਣ ਨੇ ਕੀ ਕੰਮ ਕਰ ਰਹੇ ਨੇ, ਇਹ ਕਿੱਦਾਂ ਇਲਾਜ ਚੱਲ ਰਿਹਾ, ਕੀ ਇਹਦੇ ਕੌਣ ਕਰ ਰਿਹਾ ਕੰਮ। ਪਰ ਮੈਨੂੰ ਵੀ ਪਤਾ ਲੱਗਾ ਕਿ ਆਪਕਾ ਤੇ 7-11 ਦੀ ਜਿਹੜੀ ਲੌਬੀਅਸ ਹੈ ਉਹ ਸੇਮ ਹੀ ਹੈ। ਇਹ ਤੁਹਾਨੂੰ ਮੈਂ ਰੇਡੀਓ ਤੇ ਸਿੱਧਾ ਹੀ ਕਹਿ ਰਿਹਾ ਵੀ ਇਹ ਦੋਨੇ ਇਕੱਠੇ ਨੇ, ਇਹਨਾਂ ਦਾ ਜ਼ੋਰ ਲੱਗਾ ਪਿਆ ਇਹ ਬਿੱਲ ਨੂੰ ਇੰਪਲੀਮੈਂਟ ਕਰਾਉਣ ਲਈ। ਤੁਸੀਂ ਜਿੱਦਾਂ ਮਰਜ਼ੀ ਇਹ ਅਮੈਂਡਮੈਂਟ ਕਰੀ ਜਾਣ, ਇਹਨਾਂ ਨੇ ਘੁੰਮਾ ਕੇ ਉੱਥੇ ਲਿਆਉਣੀ ਹੈ ਗੱਡੀ। ਤੇ ਤੁਸੀਂ ਇਹ ਦੇਖੋ ਵੀ ਅਗਰ ਇਹ ਇੰਪਲੀਮੈਂਟ ਹੋ ਗਿਆ ਭਾਜੀ, ਇਹ ਤਾਂ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਹ ਤਾਂ ਹੈ ਹੀ ਆ। ਜਦੋਂ ਕਾਲ ਓਸ਼ਾ ਲੱਗ ਗਈ ਮਗਰ ਨਾ, ਕਾਲ ਓਸ਼ਾ ਉਹ ਇੰਨਾ ਫੋਰਸ ਕਰਦੇ ਨੇ ਇਹਨੂੰ ਕਰਾਉਣ ਲਈ ਇੰਪਲੀਮੈਂਟ, ਤੁਸੀਂ ਕਰ ਹੀ ਨਹੀਂ ਸਕਦੇ, ਉਹਨਾਂ ਦੇ ਪੂਰੇ ਪੇਪਰ ਵਰਕ ਹੀ ਨਹੀਂ ਪੂਰਾ ਕਰ ਸਕਦੇ। ਤੇ ਜਸਕਰਨ ਭਾਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਪਿੱਛੇ ਨਾ ਹਟਿਓ, ਇਹ ਇੰਨਾ ਕਿਉਂਕਿ ਹੁਣ ਤੁਹਾਨੂੰ ਸਾਰਿਆਂ ਨੇ ਲੀਡਰ ਮੰਨਿਆ, ਲੀਡਰ ਜੋ ਵੀ ਇੱਕ ਹੀ ਹੁੰਦਾ, ਚਲੋ ਬਾਕੀ ਟੀਮ ਪੂਰੀ ਕੰਮ ਕਰ ਰਹੀ ਆ, ਧੰਨਵਾਦ ਆ। ਇਹ ਪਿੱਛੇ ਨਾ ਹਟਿਓ, ਇਹਨੂੰ ਪਿੱਛੇ ਇਹਨੂੰ ਸਟਾਪ ਕਰਾ ਕੇ ਹਟਣਾ ਜਿੱਦਾਂ ਵੀ ਹੋਵੇ। ਤੁਸੀਂ ਜੋ ਭਾਵੇਂ ਆਪਣੇ ਰੈਲੀਆਂ ਕਰੀਏ, ਆਪਾਂ ਪ੍ਰੋਟੈਸਟ ਕਰੀਏ, ਵੱਧ ਤੋਂ ਵੱਧ ਕਰਕੇ ਇਹਨਾਂ ਨੂੰ ਇਹਨੂੰ ਇੰਪਲੀਮੈਂਟ ਹੋਣ ਨਹੀਂ ਦੇਣਾ ਅਸੀਂ, ਭਾਵੇਂ ਇਹ ਆਪਣੇ ਗਵਰਨਰ ਦੇ ਕੋਲ ਵੀ ਚਲੇ ਜਾਵੇ। ਨਹੀਂ ਥੈਂਕ ਯੂ ਹਰਜੀਤ ਵੀਰ, ਲੀਡਰ ਵਾਲੀ ਗੱਲ ਨਹੀਂ ਆ। ਸਾਰੇ ਬੰਦੇ ਜਿੰਨੇ ਆਪਾਂ ਲੀਡ ਕਰਨ ਵਾਲੇ ਬੈਠੇ ਆਪਾਂ ਸਾਰੇ ਜਿੱਦਾਂ ਰਲ ਕੇ ਕਰਨ ਰਹੇ ਆ ਇਹਦੇ ਵਿੱਚ, ਜਿੱਦਾਂ ਠੀਕ ਹੈ ਸਾਨੂੰ ਥੋੜ੍ਹਾ ਜਿਹਾ ਜਿੱਦਾਂ ਮੌਕਾ ਮਿਲਦਾ ਕਿ ਅਸੀਂ ਤੁਹਾਨੂੰ ਗਾਈਡ ਕਰਨ ਦੀ ਕੋਈ ਚਾਹਣ, ਅਸੀਂ 5 ਬੰਦੇ ਇੱਥੇ ਬੈਠੇ, ਰਾਜਕਰਨ ਵੀਰਾਂ ਨਾਲ ਹਥਿਆੜਾ ਭਾਜੀ ਆ, ਬਰਜਿੰਦਰ ਭਾ ਆ, ਹਰਮਿੰਦਰ ਹੋਣੀ ਆ, ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਸਾਰਿਆਂ ਦੇ ਨਾਲ ਉਹ ਚੀਜ਼ਾਂ ਸ਼ੇਅਰ ਕੀਤੀਆਂ ਜਾਣ ਜਿਹੜੀਆਂ ਆਮ ਬੰਦੇ ਦੀ ਸਮਝ ਵਿੱਚ ਨਹੀਂ ਆ ਸਕਦੀਆਂ ਜਾਂ ਜਿਨ੍ਹਾਂ ਦੀ ਐਕਸੈਸ ਤੁਹਾਡੇ ਕੋਲ ਹੈ ਨਹੀਂ ਗੀ। ਅਸੀਂ ਸਾਰੇ ਜਾਣੇ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਸਦਰਨ ਕੈਲੀਫੋਰਨੀਆ ਤੋਂ ਥਿਆੜਾ ਭਾਜੀ ਪੂਰਾ ਜ਼ੋਰ ਲਾਈ ਜਾਂਦੇ, ਇੱਧਰੋਂ ਅਸੀਂ 3 ਜਣੇ ਬੈਠੇ ਹਾਂ, ਨਾਲ ਹੋਰ ਵੀ ਤੁਸੀਂ ਸਾਰੇ ਹੋ। ਸੋ ਇਹ ਇੱਕ ਬੰਦੇ ਦਾ ਕੰਮ ਨਹੀਂ ਕਿ ਆਪਾਂ ਸਾਰਿਆਂ ਦਾ ਰਲ ਕੇ ਆਪਾਂ ਹਮਲਾ ਮਾਰਨਾ, ਤਾਂ ਸਾਰਿਆਂ ਨੇ ਰਲ ਕੇ ਕਰਨਾ ਆਪਾਂ ਇਹਨੂੰ। ਹਾਂਜੀ ਹਰਨੇਕ ਭਾਜੀ, ਹਾਂਜੀ ਜੀ, ਥੈਂਕ ਯੂ ਹਰਜੀਤ ਭਾਜੀ, ਮਿਹਰਬਾਨੀ ਕਾਲ। ਹਰਨੇਕ ਭਾਜੀ ਮੈਂ ਪੁੱਛਣਾ ਚਾਹੁੰਦਾ, ਉਦੋਂ ਇਹ ਪਤਾ ਲੱਗਾ ਸੀ ਜਦੋਂ ਸਦਰਨ ਕੈਲੀਫੋਰਨੀਆ 'ਚ ਤੁਸੀਂ ਪ੍ਰੋਟੈਸਟ ਕਰਨਾ ਸੀ, ਤੁਹਾਨੂੰ ਵੀ ਉੱਤੋਂ ਕਾਲਾਂ ਆ ਰਹੀਆਂ ਸੀਗੀਆਂ ਵੀ ਭਾਈ ਨਾ ਕਰੋ, ਇਹ ਗੱਲ ਸੱਚੀ ਹੈ? ਇੱਦਾਂ ਸੀ ਵੀ ਪ੍ਰੈਸ਼ਰ ਤੇ ਜ਼ਰੂਰ ਪੈ ਰਿਹਾ ਸੀ ਵੀ ਜੇ ਤੁਸੀਂ ਨਾ ਕਰੋ ਵੀ ਇਹ ਜਿਹੜਾ ਆ ਇਹ ਅਸੀਂ ਐਕਸੈਪਟ ਕਰ ਲਿਆ ਆ ਬਿੱਲ, ਠੀਕ ਹੈ।
ਤੇ ਇਹ ਪ੍ਰੈਸ਼ਰ ਤੇ ਜ਼ਰੂਰ ਪੈ ਰਿਹਾ ਸੀ ਨਾ, ਹੁਣ ਵੀ ਪੈ ਰਿਹਾ ਨਾ ਕਿ ਤੇ ਪਰ ਜਿੰਨਾ ਇਧਰੋਂ ਪ੍ਰੈਸ਼ਰ ਪਾ ਰਿਹਾ ਉਸ ਤੋਂ ਜ਼ਿਆਦਾ ਮੈਨੂੰ ਇਨਕਰੇਜਮੈਂਟ ਮਿਲ ਰਹੀ ਹੈ। ਇਹਨੂੰ ਅੱਜ ਵੀ ਮੀਟਿੰਗ ਕੀਤੀ ਆ, ਉਹ ਕਹਿੰਦੇ ਪਿੱਛਾ ਮੁੜ ਕੇ ਨਾ ਦੇਖੋ, ਬਾਕੀ ਜੇ ਇੱਕ ਬੰਦਾ 100 ਦੇ ਵਿੱਚੋਂ ਇੱਕ ਬੰਦਾ ਤੁਹਾਨੂੰ ਪਿੱਛੇ ਨੂੰ ਖਿੱਚਦਾ ਆ ਭਾਈ, ਉਹਦਾ ਇੰਨਾ ਧਿਆਨ ਨਾ ਦਿਓ, ਜੇ ਅੱਗੇ ਨੂੰ ਚੱਲੋ ਤੁਸੀਂ। ਤੇ ਇਹ ਵੀ ਨਾਲ ਗੱਲ ਹੋਈ ਹੈ, ਇਨਕਰੇਜਮੈਂਟ ਵੀ ਓਨੀ ਹੀ ਮਿਲ ਰਹੀ ਹੈ। ਪਰ ਕੁਛ ਲੀਡਰ ਹੈਗੇ ਆ ਜਿਹੜੇ ਮੈਂ ਤੇ ਗਦਾਰ ਕਹੂੰਗਾ, ਜਿਹੜੇ ਸੁਸਾਇਟੀ ਦੇ ਗਦਾਰ ਉਹ ਰਲੇ ਹੋਏ ਆ ਨਾਲ, ਤੇ ਮੂੰਹ ਤੇ ਹੋਰ ਹੈ ਤੇ ਪਿੱਛੋਂ ਹੋਰ ਹੈ। ਉਦਾਂ ਬੜੀ ਰੀਅਲੀ ਸੈਡ ਸਿਨੈਰੀਓ ਕਾਈਂਡ ਆਫ ਥਿੰਗ ਆ। ਤੁਸੀਂ ਸਾਰੇ ਜਾਣੇ ਇਹ ਬਿਜ਼ਨੈਸਿਸ ਚਲਾਉਂਦਿਆਂ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ, ਦੂਜੇ ਵੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਆ, ਇਹ ਫਾਇਦਾ ਉਹਨਾਂ ਦਾ ਵੀ ਨਾਲ ਹੀ ਹੋਣਾ ਹੈ ਕਿ ਨਹੀਂ ਹੋਣਾ? ਉਹ ਇਹ ਇੱਦਾਂ ਕਿਉਂ ਇਸ ਟਾਈਮ ਇਹ ਚੀਜ਼ ਕਿਉਂ ਆਖੀ ਜਾ ਰਹੀ ਆ ਵੀ ਜਿੱਦਾਂ ਤੁਸੀਂ ਹੁਣ ਜਿਹੜੀ ਗੱਲ ਕਰ ਰਹੇ ਵੀ ਉਹਦਾ ਫਾਇਦਾ ਤੁਹਾਨੂੰ ਸਾਰਿਆਂ ਨੂੰ ਹੋਊਗਾ, ਤੁਸੀਂ ਪਰ ਸਾਰੇ ਜਾਣੇ ਇਹ ਕਹਿ ਰਹੇ ਵੀ ਨਹੀਂ ਫਾਇਦਾ ਨਹੀਂ ਨੁਕਸਾਨ ਆ, ਉਹਨਾਂ ਨੂੰ ਕੀ ਫਾਇਦਾ ਇਸ ਦੇ ਵਿੱਚੋਂ ਮਿਲ ਜਾਣਾ? ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਦੀ ਲੜਾਈ ਲੱਗੀ ਹੋਈ ਸੀ ਤੇ ਉਹ ਜਿਹੜੇ ਵਿੱਚ ਸਾਡੇ ਬੰਦੇ ਸੀ ਇਨਫੋਰਮੇਟ, ਉਹਨਾਂ ਨੂੰ ਕੀ ਫਾਇਦਾ ਸੀਗਾ ਨਵੀਨ ਜੀ? ਬਸ ਉਹੀ ਚੀਜ਼ ਆ, ਕੰਟਰੀ ਤਾਂ ਉਹਨਾਂ ਦੀ ਵੀ ਜਾ ਰਹੀ ਸੀ ਨਾਲ ਹੀ। ਬਹੁਤ ਬਿਲਕੁਲ ਆਜ਼ਾਦੀ ਤਾਂ ਉਹਨਾਂ ਨੂੰ ਵੀ ਨਾਲ ਹੀ ਮਿਲੀ ਆ। ਪਰ ਇੱਕ ਗੱਲ ਜ਼ਰੂਰ ਆ, ਉਹਨਾਂ ਨੂੰ ਆਜ਼ਾਦੀ ਜ਼ਰੂਰ ਮਿਲੀ ਆ, ਪਰ ਉਹਨਾਂ ਦੇ ਹਿੱਤ ਜਿਹੜੇ ਸੀ ਨਾ ਉਹ ਜਾਂਦੇ ਲੱਗੇ ਜਿਹੜੇ ਜੁੜੇ ਸੀ ਨਾਲ। ਇਸੇ ਕਰਕੇ ਇੱਥੇ ਵੀ ਬੰਦੇ ਆ, ਫਾਇਦਾ ਇਹਨਾਂ ਨੂੰ ਵੀ ਉਹਨਾਂ ਹੋਣਾ ਜਿੰਨਾ ਤੁਹਾਨੂੰ ਸਾਨੂੰ ਹੋਣਾ ਆ। ਪਰ ਉਹਨਾਂ ਦੇ ਨਾ ਜਿਹੜੇ ਲੈਟ ਮੀ ਪੁੱਟ ਇਟ ਲਾਈਕ, ਮੈਂ ਵਧੀਆ ਜਿਹਾ ਵਰਡ ਵਿੱਚ ਪਾਉਣਾ ਚਾਹੁੰਦਾ ਉਹਨੂੰ, ਕਿ ਉਹਨਾਂ ਦੇ ਜਿਹੜੇ ਹੁੰਦੇ ਆ ਨਾ ਕਿ ਪੋਲੀਟੀਕਲੀ ਹਿੱਤ ਜਿਹੜੇ ਜੁੜੇ ਉਹਨਾਂ ਦੇ ਨਾਲ, ਜਾਂ ਉਹਨਾਂ ਦੇ ਬਿਗਰ ਦੈਨ ਲਾਈਫ ਜਿਹੜੀਆਂ ਚੀਜ਼ਾਂ ਨੂੰ ਸਮਝਦੇ ਆ, ਉਹ ਇਹਨਾਂ ਦੇ ਵਿੱਚ ਜੁੜੀਆਂ ਆ। ਉਹ ਇਸ ਵੇਲੇ ਉਹਨਾਂ ਨੂੰ ਆਪਣੇ ਬਿਜ਼ਨਸ ਦੇ ਉੱਪਰ ਘੱਟ, ਤੇ ਜਿਨ੍ਹਾਂ ਨਾਲ ਉਹਨਾਂ ਨੇ ਜਾ ਕੇ ਆਪਣੀ ਕੋਈ ਕਿਸੇ ਪ੍ਰੋਫੈਸ਼ਨਲ ਟੀਮ ਦੀ ਗੇਮ ਦੇਖਣੀ ਹੈ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਵੀ, ਜਾਂ ਕੋਈ ਗੋਲਫਿੰਗ ਸ਼ੋਲਫਿੰਗ ਕਰਨੀ ਆ, ਇਹ ਜਿਹੜੀਆਂ ਵੱਡੀਆਂ ਇੱਦਾਂ ਦੀਆਂ ਡੀਲਾਂ ਹੁੰਦੀਆਂ ਨਾ, ਜਿਹੜੇ ਕਾਨੂੰਨ ਬਣਦੇ ਆ, ਇਹ ਪੈਵਲ ਬੀਚ ਤੇ ਜਾ ਕੇ ਬਣਦੇ ਹੁੰਦੇ। ਫਿਰ ਉਹਨਾਂ ਦੀ ਪੈਵਲ ਬੀਚ ਵਾਲੇ ਜਿਹੜੇ ਕੋਰਸ ਆ ਨਾ, ਉੱਥੇ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਉਹ ਹਿੱਤ ਜੁੜੇ ਆ ਇਹਨਾਂ ਦੇ ਨਾਲ। ਜੀ ਆਪਣੇ ਨਾਲ ਜੁੜੇ, ਹਾਂਜੀ ਜੀ ਆਪਣੇ ਨਾਲ ਰਮੇਸ਼ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ, ਸੁਖਵਿੰਦਰ ਰਮੇਸ਼ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਰਮਿੰਦਰ ਭਾਈ ਦੇ ਨਾਲ ਗਿਆ ਸੀ ਉਧਰ ਅਸੈਂਬਲੀ ਤੇ, ਭਾਜੀ ਵੀ ਸੀ ਨਾਲੇ, ਤੇ ਉੱਥੇ ਭਾਜੀ ਨੇ ਵੇਖਿਆ ਹੀ ਹੈ ਕਿ ਵੀ ਜਿਹੜੇ ਟੰਗ ਖਿੱਚਦੇ ਹੈ ਤੇ ਆਪਣਾ ਨਵਾਂ ਚਿਹਰਾ ਚਮਕਾਣਾ ਚਾਹ ਰਹੇ, जो नवे बंदे आ रहे हैं, ये बोलेंगे, आप नहीं बोल सकते, तो लगता तो अपने बंदे ही खींचने लग रहे। सबसे पहले तो अपने ही बंदे खड़े सामने, तो जेडे आप ग्रुप में भी देख रहे हो, अब 400-500 बंदा रेडियो पे सुन रहा है, तो मैं नाम नहीं लेना चाहता, लेकिन बंदे सानू भी कॉल करते हैं, कहते हैं कि पीछे हट जाओ, जरूरत की है भाई, नहीं हटना, जो मर्जी हो जाए, हटना ही नहीं, चाहे स्टोर बंद करने पड़े, कोई प्रॉब्लम नहीं। लेकिन जेडे बंदे उत्थे आके कहते हैं कि नहीं जी तुसी नहीं बोलना, ये बोलना, ये बोलूगा बंदा, तो अपनी पॉलिटिक्स चमकाने के लिए वो बंदे ग्रुप से जुड़ रहे हैं। सारे भाई देख दे रहे हैं, जिवें अनेक भाई कहते हैं ना भी अपने च ही गडार हैंगे है, मैं जानता, असी भी जानते हैं, लेकिन नहीं बोल सकते। फिलहाल चाहते हैं कि ये बिल एक बार फेल हो जाए, बाकी बाद इस देख लेंगे की होना चाहिए, है ना। नाले बात रही भाजी, मेरी तो एक ही रिक्वेस्ट है कि भी अपन ये खत्म करवाना है, तो कोई सोध वगैरह नहीं है, कुछ ना कुछ फेर रह जाएगा। सब भाइयों ने पता है, सब ने पता है, आपने इतनी एक्सप्लेन भी कर दिया, इतने बड़े बड़े बंदे बैठे हैं, तो सब ने पता है। मेरा मानना ये है कि जितना बातों में ना टाइम खो के, जितना जल्दी है उसके कोई ना कोई प्रोटेस्ट दोबारा करो या स्टोर बंद करो। जितना अपना आर्ग्यूमेंट जितनी नजदीक आंदी जाने लग रही है तारीख, तो आपने उतना ही भारी पड़न लग रहा है। ਰਮੇਸ਼ ਜੀ ਤੁਹਾਡਾ ਧੰਨਵਾਦ। ਮੈਨੂੰ ਯਾਦ ਆ ਤੁਸੀਂ ਮੇਰੇ ਕੋਲ ਬੈਠੇ ਸੀ, ਨਾਲ ਬੈਠੇ ਸੀ ਜਿੱਦਣ ਅਸੀਂ 1 ਸਤੰਬਰ ਨੂੰ ਜਦੋਂ ਅਸੈਂਬਲੀ ਤੇ ਵੋਟ ਹੋਈ ਆ। ਸੋ ਮੇਰਾ ਥੋੜਾ ਜਿਹਾ ਨਜ਼ਰੀਆ ਇੱਕ ਹੈਗਾ, ਮੈਂ ਸ਼ੇਅਰ ਕਰਨਾ ਚਾਹੁੰਦਾ ਆ। ਸਾਨੂੰ ਕੋਈ ਇਤਰਾਜ਼ ਨਹੀਂ, ਜੇ ਕੋਈ ਬੋਲਣਾ ਚਾਹੁੰਦਾ ਆ ਉਹ ਬੋਲ ਸਕਦਾ ਆ, ਕਿਉਂਕਿ ਅਸੀਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਆ। ਸਿਰਫ ਗੱਲ हरजिंदर भाजी फिर नाल तो खड़ो ना, बोल लो, बोलने की प्रॉब्लम नहीं है, जेड़ा मर्जी बोले, अच्छा बोले, नाल तो खड़ो ना फिर। हाँ बिल्कुल यही है, नाल चलो साडे, बिल्कुल बिल्कुल ਇਹ ਨਾਲ ਚੱਲੋ ਤੇ ਤਜਰਬੇ ਨਾਲ ਸਿੱਖੋ ਤੁਸੀਂ, ਤੇ ਗਾਹਾਂ ਤਾਂ ਜਿਹੜਾ ਸਮਾਂ ਹੈ ਯੰਗ ਜਨਰੇਸ਼ਨ ਨੇ ਲੈ ਜਾਣਾ ਆ, ਪਰ ਉਹ ਤਜਰਬਾ ਤਾਂ ਲੈਣ ਨਾ ਨਾਲ। ਅਸੀਂ ਹਾਜ਼ਰ ਹਾਂ, ਅਸੀਂ ਸੇਵਾ ਕਰਨ ਲਈ ਹਾਜ਼ਰ ਹਾਂ, ਨਾਲ ਉਹਨਾਂ ਨੂੰ ਸਿਖਾਉਣ ਲਈ ਤਿਆਰ ਹੈਗੇ। ਭਾਈ ਦੇਖੋ ਅਸੀਂ ਵੀ ਸਿੱਖ ਰਹੇ ਹਾਂ, ਉਹ ਵੀ ਸਿੱਖ ਲੈਣ। ਸੋ ਸਾਡਾ ਕਿਸੇ ਨਾਲ ਕੋਈ ਇਤਰਾਜ਼ ਨਹੀਂ, ਐਜ਼ ਲੌਂਗ ਐਜ਼ ਇਹਦੇ ਵਿੱਚੋਂ ਕੋਈ ਬੰਦਾ ਆਪਣਾ ਸਿਰਫ ਨਾਂ ਚਮਕਾਉਣ ਦੇ ਲਈ ਨਾ ਆਵੇ, ਕਿਉਂਕਿ ਜੇ ਸੋਚਦੇ ਆ ਚੁੱਲ੍ਹਾ ਗਰਮਾਂ 2 ਰੋਟੀਆਂ ਲਾ ਲਓ ਇੱਥੋਂ, ਭਾਈ ਉਹ ਠੀਕ ਨਹੀਂ ਹੈਗੀ ਨੀਤੀ।
ਜੀ ਅਰਜਿੰਦਰ ਭਾਜੀ ਤੁਸੀਂ ਵੀ ਦੇਖੋ ਕਿ ਵੀ ਉਹ ਮਾਈਕ ਫੜਨੇ ਜਿਸ ਦਿਨ ਰੈਲੀ ਹੁੰਦੀ ਉਸ ਦਿਨ ਮਾਈਕ ਫੜਨੇ ਤੋਂ ਆ ਜਾਂਦੇ ਹੈ, ਮਾਈਕ ਫੜ ਕੇ ਬੋਲਣ ਨੂੰ ਤਾਂ ਆ ਜਾਂਦੇ ਆ, ਤੇ ਵਿੱਚੋਂ ਕਿੱਥੇ ਗਏ ਜਦੋਂ ਇਤਨੀ ਫਾਈਟ ਕਰ ਰਹੇ ਆ ਸਾਰੇ, ਕੋਈ ਕਿਸੇ ਦੇ ਨਾਲ, ਕੋਈ ਕਿੱਥੇ, ਕੋਈ ਕੁਛ, ਕੋਈ ਪੋਸਟਰ ਕਰ ਰਿਹਾ, ਕੋਈ ਪੋਸਟ ਕਰ ਰਿਹਾ, ਕੋਈ ਕਿਸੇ ਦੇ ਨਾਲ ਮੀਟਿੰਗ ਕਰ ਰਿਹਾ, ਤਾਂ ਉਹ ਤਾਂ ਦਿਖਦਾ ਹੀ ਨਹੀਂ। ਉਹ ਤਾਂ ਸਿਰਫ ਸਾਹਮਣੇ ਜਦੋਂ ਪਬਲਿਕ ਸਾਹਮਣੇ ਆ ਗਈ, ਹਾਂ ਬਈ ਆ ਗਿਆ ਸਾਡਾ ਪੰਜਾਬੀ ਭਾਈ ਆ ਗਿਆ, 5000 ਬੰਦਾ ਖੜ ਗਿਆ, उसके सामने जाके माइक पे बोल लेते हैं 2 मिनट बाद। ये भी देखो ना कि की कर दे, अपने ही बंदे आएंगे, उन्हें स्टोर उनके भी आएंगे, लुटने उन्होंने भी है, घर भी उन्होंने लुटने हैं, लेकिन पता नहीं कितने सुधे रहते हैं। वही काम है, वही भाजी कहते हैं आजादी के टाइम की मिले उन्होंने, वही काम इतने छेड़ दिया ना। ਠੀਕ ਹੈ, ਸਿਰਫ ਜ਼ਿਆਦਾ ਸਭ ਤੋਂ ਇਸ ਤਰ੍ਹਾਂ ਜਿਹੜਾ ਸਾਨੂੰ ਰੋਸ ਆ ਨਾ, ਉਹ ਹੈਗਾ ਜਿਹੜੇ ਐਸਟੈਬਲਿਸ਼ ਲੀਡਰ ਆ, ਜਿਹੜੇ ਫਾਰ ਐਗਜ਼ਾਮਪਲ ਜਿਵੇਂ ਆਪਕਾ ਦੀ ਲੀਡਰਸ਼ਿਪ ਆ, ਜਿਹੜੇ ਉਹਨਾਂ ਦੇ ਚੈਪਟਰ ਹੈਡਸ ਹੈਗੇ ਆ ਕੈਲੀਫੋਰਨੀਆ ਦੇ ਜਿਹੜੇ ਆ, ਉਹ ਬਹੁਤ ਭੰਬਲ ਭੂਸੇ ਚ ਪਾ ਰਹੇ ਦੁਨੀਆ ਨੂੰ, ਬਹੁਤ ਗਮਰਾਹਕੁਨ ਪ੍ਰਚਾਰ ਕਰ ਰਹੇ ਆ, ਤੇ ਉਹਨਾਂ ਦੀ ਨੀਤੀ ਜਿਹੜੀ ਆ, ਉਹਨਾਂ ਦੇ ਜਿਹੜੇ ਦਿਲ ਹੈਗੇ ਆ, ਉਹ ਇਸ ਬਿੱਲ ਦੇ ਨਾਲ ਜੁੜੇ ਹੋਏ ਆ ਵੀ ਇਹ ਬਿੱਲ ਬਹੁਤ ਵਧੀਆ, ਐਗਜ਼ੈਂਪਸ਼ਨਾਂ ਮਿਲ ਗਈਆਂ। ਬਾਕੀ ਜਿਹੜਾ ਵੀ ਕੋਈ ਸਟੋਰ ਓਨਰ ਹੈਗਾ, ਕੋਈ ਨਵਾਂ ਜਿਹੜਾ ਇਸ ਬਿੱਲ ਦੇ ਵਿਰੋਧ ਵਿੱਚ ਹਾਲੇ ਵੀ ਖੜਾ ਆ, ਅਸੀਂ ਸਾਰੇ ਹੀ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਆ। ਸਾਨੂੰ ਸਾਰਿਆਂ ਦੀ ਹੀ ਲੋੜ ਆ, ਸਾਰਿਆਂ ਨੂੰ ਨਾਲ ਲੈ ਕੇ ਹੀ ਅਸੀਂ ਜਿੱਤਾਂਗੇ। ਜੇ ਅਸੀਂ ਸੋਚੀਏ ਵੀ ਭਾਈ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਗੱਲ ਨਹੀਂ, ਅਸੀਂ ਰਮੇਸ਼ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਜੀ। ਥੈਂਕ ਯੂ ਰਮੇਸ਼ ਜੀ। ਜੀ ਬਿਲਕੁਲ। ਸੋ ਰਮਿੰਦਰ ਭਾਜੀ ਨੇ ਆਪਣੇ ਜਿੱਦਾਂ ਇਹ ਵਿਊ ਸਾਰੇ ਜਾਣੇ ਆਪੋ ਆਪਣੇ ਜਿਹੜੇ ਉਹ ਦੱਸ ਰਹੇ ਆ, ਸ਼ੇਅਰ ਕਰ ਰਹੇ ਆ, ਤੁਸੀਂ ਵੀ ਸ਼ੇਅਰ ਕਰ ਸਕਦੇ। ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਇੱਦਾਂ ਹੀ ਜੁੜੇ ਰਹੋ, ਤੇ ਹੋਲਡ ਤੇ ਆ, ਤੁਸੀਂ ਵੀ ਹੋਲਡ ਤੇ ਰਹਿਣਾ, ਤੁਹਾਡੇ ਵੀ ਆਪਾਂ ਵਿਚਾਰ ਸੁਣਾਂਗੇ। ਕੁਝ ਕੁ ਮਿੰਟ ਦੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਸੀਂ ਵਾਪਸ ਆਉਂਦੇ ਆ। ਨੰਬਰ 408 272 5200 ਤੇ ਤੁਸੀਂ ਵੀ ਕਾਲ ਕਰ ਸਕਦੇ।
ਇੱਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਸਾਂਝੀ ਸੱਥ ਤੇ ਚੱਲ ਰਿਹਾ ਹੈ। ਅੱਜ ਥੋੜਾ ਜਿਹਾ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਕੰਟੀਨਿਊ ਕਰਾਂਗੇ, ਥੋੜਾ ਅੱਗੇ ਜਿਹੜਾ ਲੈ ਕੇ ਜਾਵਾਂਗੇ, ਗੱਲਬਾਤ ਕਰਾਂਗੇ। ਉੱਦਾਂ 4 ਵਜੇ ਤੱਕ ਹੁੰਦਾ ਹੈ ਆਪਣਾ ਪ੍ਰੋਗਰਾਮ। ਤੇ SB 553 ਬਿੱਲ ਦੇ ਮੁੱਦੇ ਦੇ ਉੱਤੇ ਹੀ ਜਿਹੜੀ ਚਰਚਾ ਆ ਉਹ ਆਪਾਂ ਕਰ ਰਹੇ ਹੈਗੇ ਆ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਹਰਨੇਕ ਸਿੰਘ ਥਿਆੜਾ ਜੀ, ਹਰਮਿੰਦਰ ਸਿੰਘ ਜੀ ਤੇ ਬਰਜਿੰਦਰ ਜੀ ਉਹ ਜੁੜੇ ਹੋਏ ਨੇ। ਇੱਕ ਵਾਰੀ ਫਿਰ ਉਹਨਾਂ ਸਾਰਿਆਂ ਨੂੰ ਜੀ ਇਹਨੂੰ ਆਖਦੇ ਹਾਂ, ਸਵਾਗਤ ਹੈ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਹੁਣ ਕਾਫੀ ਜਿਹੜੇ ਕਾਲਰਸ ਆ ਉਹ ਵੀ ਜੁੜ ਰਹੇ, ਆਪਾਂ ਉਹਨਾਂ ਦਾ ਵੀ ਵਿਚਾਰ ਜਿਹੜਾ ਉਹ ਸੁਣਦੇ ਆ। ਜਸਕਰਨ ਭਾਜੀ ਵੀ ਆਪਣੇ ਨਾਲ ਇੱਕ ਵਾਰੀ ਫਿਰ ਤੋਂ ਜਿਹੜੇ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਇਹਨੂੰ ਆਖਦੇ ਆ। ਤੇ ਜੀ ਤੇ ਆਪਣੇ ਕਾਲਰਸ ਅਗਲੇ ਨੇ ਰਾਜਪਾਲ ਜੀ ਜੁੜੇ ਨੇ। ਹਾਂਜੀ ਰਾਜਪਾਲ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੰਗਤ ਜੀ, ਗੱਲ ਇਹ ਹੈਗੀ ਹੈ ਵੀ ਜਿਹੜਾ ਹੁਣ ਆਪਣੀ ਇਹ ਲੜਾਈ ਸ਼ੁਰੂ ਹੋਈ ਵੀ ਹੈ, ਇਹ ਕੋਈ ਇੱਕ ਬੰਦੇ ਦੀ ਲੜਾਈ ਤਾਂ ਹੈ ਨਹੀਂ, ਇਹ ਤਾਂ ਘਰ ਘਰ ਦੇ ਵਿੱਚ ਹੀ ਇਹ ਅੱਗ ਲੱਗੀ ਹੋਈ ਹੈ। ਤੇ ਜੇ ਇਹ ਜਾਣੀ ਕਿ ਨਾ ਆਪਾਂ ਤੋਂ ਬੁਝਾਈ ਗਈ ਤਾਂ ਤੁਹਾਨੂੰ ਪਤਾ ਵੀ ਇਹ ਸਾੜ ਕੇ ਸਭ ਕੁਝ ਸਵਾਹ ਕਰ ਦੂਗੀ ਸਾਰੀ ਦੁਨੀਆ ਨੂੰ ਹੀ। ਇਕੱਲੇ ਇੱਕ ਦਾ ਹੀ ਕੰਮ ਨਹੀਂ ਹੈਗਾ। ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਵੀ ਭਾਈ ਇਹ ਇਕੱਲੇ ਬੰਦੇ ਨੂੰ ਜ਼ੋਰ ਲਾਉਣਾ ਪੈਣਾ ਹੈ। ਤੇ ਜੇ ਆਖੀਏ ਵੀ ਇਸ ਬੰਦੇ ਦਾ ਕੰਮ ਹੈ, ਉਸ ਬੰਦੇ ਦਾ ਕੰਮ ਹੈ, ਜਾਂ ਆਪਕਾਂ ਦਾ ਕੰਮ ਹੈ, ਜਾਂ ਆਪਣੇ ਇਕੱਲਿਆਂ ਦਾ ਕੰਮ ਹੈ, ਇਹ ਸਾਰਿਆਂ ਦਾ ਹੀ ਕੰਮ ਹੈ। ਇਹ ਤਾਂ ਸਾਰੇ ਜਾਣ ਕੇ ਰਲ ਕੇ ਜੇ ਕੰਮ ਇਹ ਸ਼ੁਰੂ ਕਰਾਂਗੇ ਤਾਂ ਬਚ ਜਾਵਾਂਗੇ। ਤੇ ਨਹੀਂ ਤੁਹਾਨੂੰ ਪਤਾ ਵੀ ਜਾਣੀ ਕਿ ਜਿਹੜੇ ਪ੍ਰਾਪਰਟੀਆਂ ਦੇ ਓਨਰ ਆ ਉਹ ਵੀ ਮਾਂਜੇ ਜਾਣਗੇ, ਜਿਹੜੇ ਬਿਜ਼ਨਸ ਚਲਾਉਂਦੇ ਉਹ ਵੀ ਮਾਂਜੇ ਜਾਣਗੇ, ਜਿਹੜੇ ਬਿਜ਼ਨਸ ਦੇ ਕੰਮ ਕਰਦੇ ਆ ਉਹ ਵੀ ਮਾਂਜੇ ਜਾਣਗੇ। ਇਹ ਸਾਰਿਆਂ ਦਾ ਹੀ ਕੰਮ ਖਰਾਬ ਹੋ ਜਾਣਾ ਜੀ। ਇਹ ਜਿਹੜੇ ਬਿੱਲ ਇਹ ਆ ਗਏ ਆ, ਇਹ ਕੋਆਪਰੇਟ ਘਰਾਣਿਆਂ ਦੀ ਮਗਰਲੇ ਪਾਸੇ ਚਾਲ ਚੱਲੀ ਹੋਈ ਹੈ ਵੀ ਇਹਨਾਂ ਲੋਕਾਂ ਨੂੰ ਕਿਵੇਂ ਖਤਮ ਕਰਕੇ ਤੇ ਕਿਵੇਂ ਇਹਨਾਂ ਨੂੰ ਜੋਬਾਂ ਦੇ ਉੱਤੇ ਲਾਉਣਾ ਹੈ, ਕਿਹੜੇ ਤਰੀਕੇ ਨਾਲ ਜੋਬਾਂ ਦੇ ਉੱਤੇ ਲਾਉਣਾ। ਮੇਨ ਮਕਸਦ ਉਹਨਾਂ ਦਾ ਇਹੀ ਹੈ। ਤੇ ਨਾਲ ਸਿਕਿਉਰਟੀਆਂ ਦੇ ਹੋਰ ਚੀਜ਼ਾਂ ਦੇ ਵਿੱਚ ਉਲਝਾ ਕੇ ਤੇ ਕਿਵੇਂ ਆਪਦੀਆਂ ਵੋਟਾਂ ਦੇ ਨਾਲ ਤੇ ਦੁਨੀਆ ਨੂੰ ਇਹਦੇ ਵਿੱਚ ਥੱਲੜੇ ਪਾਸੇ ਕਰਕੇ ਇੱਕ ਜੋਬ ਲੈਵਲ ਤੇ ਲਿਆਉਣਾ। ਆਹੀ ਬੇਨਤੀ ਹੈ ਵੀ ਹੁਣ ਤਾਂ ਸਾਰੇ ਜਾਣੀ ਆਪਾਂ ਰਲ ਮਿਲ ਕੇ ਇਹ ਕੰਮ ਨੂੰ ਕਰੀਏ ਤੇ ਸਾਰੀ ਸੰਗਤ ਨੂੰ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਅਗਲੇ ਕਾਲਰ ਨੇ ਦਲਜੀਤ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੇਨਤੀ ਹੈ ਜੀ ਵੀ ਇਹ ਜਿਹੜਾ ਸਮਾਲ ਬਿਜ਼ਨਸ ਪ੍ਰੋਫੈਸ਼ਨ ਹੈ ਨਾ, ਪਹਿਲੀ ਗੱਲ ਤੇ ਇਹ ਜਿਨ੍ਹਾਂ ਬਿੱਲ ਪਾਸ ਕੀਤਾ ਉਹ ਮਹਿਸੂਸ ਕਰਦੇ ਆ ਵੀ ਇਹਦੇ 'ਚ ਬਹੁਤੇ ਪੰਜਾਬੀ ਇੰਡੀਅਨ ਜਿਹੜੇ ਉਹਨਾਂ ਦੇ ਹੱਥ 'ਚ ਬਿਜ਼ਨਸ ਆਏ ਆ। ਪਰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਬਿੱਲ ਜਿਹੜਾ ਇਹ ਸਿਰਫ ਸਮਾਲ ਬਿਜ਼ਨਸਿਸ ਦੇ ਅਗੇਂਸਟ ਨਹੀਂ, ਇਹਦੇ 'ਚ ਉਹ ਜਿਹੜੀ ਪੰਜਾਬੀ ਵਾਲੀ ਕਹਾਵਤ ਹੈ ਵੀ ਸਾਨੂੰ ਸਹੇ ਦੀ ਨਹੀਂ ਸਾਨੂੰ ਪਏ ਦੀ ਹੈ। ਜਿਹੜੇ ਲੋਕਾਂ ਨੂੰ ਇਹ ਪ੍ਰਮੋਟ ਕਰਦੇ ਆ ਚੋਰਾਂ ਨੂੰ ਚੋਰੀ ਕਰਨ ਵਾਸਤੇ, ਈਜ਼ੀ ਮਨੀ ਲਈ, ਗਾਂ ਉਹਨਾਂ ਦੇ ਬੱਚਿਆਂ ਨੇ ਵੀ ਇਹੋ ਹੀ ਸੋਚਣਾ ਵੀ ਉੱਥੇ ਜਾਓ ਤੇ ਟੋਕਰੀ ਭਰ ਕੇ ਲੈ ਆਓ ਤੇ ਕੁਛ ਦਿਓ ਨਾ। ਸੋ ਇਹ ਜਿਹੜੇ ਆਪਾਂ ਜਿੰਨੇ ਪੰਜਾਬੀ ਜਾਂ ਜਿੰਨੇ ਵੀ ਅਮਰੀਕਨ ਜ਼ੋਰ ਲਾਉਣ ਦੇ ਇਸ ਬਿੱਲ ਨੂੰ ਇਹਦੇ ਖਿਲਾਫ, ਉਹ ਬਿਲਕੁਲ ਸਹੀ ਰਸਤਾ ਔਰ ਸਹੀ ਤਰੀਕਾ ਹੈ।
ਇਹ ਜਿੰਨੇ ਆਪਾਂ ਸਮਾਲ ਬਿਜ਼ਨਸਮੈਨ ਹੈ ਇਕੱਲੇ ਆਪਣੇ ਲਈ ਨਹੀਂ ਰੋਂਦੇ, ਅਸੀਂ ਤੇ ਚਾਹੁੰਦੇ ਹਾਂ ਵੀ ਕੈਲੀਫੋਰਨੀਆ ਦੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਏ ਉਹ ਇਸ ਪਾਸੇ ਨਾ ਤੁਰਨ, ਉਹ ਤਗੜੇ ਹੋ ਕੇ ਸਾਡੇ ਵਾਂਗੂ ਦਿਨ ਰਾਤ 24 ਘੰਟਿਆਂ ਚੋਂ 16 18 20 ਘੰਟੇ ਕੰਮ ਕਰਕੇ ਆਪਣੀ ਮਿਹਨਤ ਦੀ ਰੋਟੀ ਖਾਣ ਤੇ ਮਿਹਨਤ ਦੀ ਰੋਟੀ ਬੱਚਿਆਂ ਨੂੰ ਖਵਾਉਣੀ ਸਿਖਾਉਣ। ਸੋ ਇਹ ਗੱਲ ਮੈਂ ਤੁਹਾਨੂੰ ਵਾਅਦੇ ਨਾਲ ਦੱਸਣੀ ਚਾਹੁੰਦਾ। ਜਦੋਂ when I was honored as a businessman of the year in 2014, ਕੈਲੀਫੋਰਨੀਆ ਸਟੇਟ ਸਮਾਲ ਬਿਜ਼ਨਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਦੱਸਿਆ ਵੀ ਕੈਲੀਫੋਰਨੀਆ ਦੀ ਟੋਟਲ 75% gross income is contributed by the small businesses. Small businesses are the engine of the California state economy. ਤੇ ਸੂ ਫਰਾਸਟ ਤੁਹਾਡੇ ਉਹ ਆਈ ਸੀ ਉੱਥੇ ਸਟੇਟ ਕੈਪੀਟਲ ਤੇ ਬਿਲਡਿੰਗ ਤੇ ਸਟੇਟ ਸੁਪਰਵਾਈਜ਼ਰ, ਉਹ ਲਾਸਟ ਤੇ ਬੋਲ ਰਹੀ ਸੀ, she was telling 79% of the employment is done by the small businesses in California state. ਤੇ ਜੇ ਸਮਾਲ ਬਿਜ਼ਨਸਿਸ ਦੇ ਦਰਵਾਜ਼ੇ ਬੰਦ ਕਰਤੇ ਇਹਨਾਂ ਨੇ ਤੇ ਕਿੱਥੋਂ ਕੈਲੀਫੋਰਨੀਆ ਸਟੇਟ ਨੇ ਇਨਕਮ ਖਾਣੀ ਆ, ਕਿੱਥੋਂ ਇਹਨਾਂ ਨੇ ਆਪਣੇ ਪੁਲਿਸ ਦੂਜੇ ਤੀਜੇ ਸਾਰੇ ਖਰਚੇ ਚੱਲਣੇ ਆ। ਸੋ ਮੈਂ ਇਸ ਗੱਲ ਦੀ ਬੜੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਵੀ ਤੁਸੀਂ ਲੰਗੋਟ ਕੱਸ ਕੇ ਤਕੜੇ ਹੋ ਕੇ ਲੱਗੇ ਰਹੋ। ਗੁਰੂ ਮਹਾਰਾਜ ਬਖਸ਼ਿਸ਼ ਕਰੇ। ਇੱਥੇ ਅਸੀਂ ਹੱਕ ਹਲਾਲ ਦੀ ਕਮਾਈ ਕਰਕੇ ਇਹ ਬਿਜ਼ਨਸ ਬਣਾਏ ਨੇ, ਇਹ ਸਾਨੂੰ ਕਿਸੇ ਨੇ ਦਾਨ 'ਚ ਨਹੀਂ ਦਿੱਤੇ, ਪੈਸਿਆਂ ਨਾਲ ਖਰੀਦੇ ਤੇ ਮਿਹਨਤਾਂ ਕਰਕੇ ਇਹਨਾਂ ਨੂੰ ਖੜਿਆ ਕੀਤਾ। ਤੇ ਇਹਨਾਂ ਨੂੰ ਗੋਰਿਆਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਇਹ ਲੋਕ ਜਿਹੜੇ ਜਿਨ੍ਹਾਂ ਨੇ ਪੰਜਾਬ 'ਚ ਹਰੀ ਕ੍ਰਾਂਤੀ ਆਂਦੀ, ਮਿਲਕ ਰੈਵੋਲੂਸ਼ਨ ਲਿਆਂਦਾ, ਉਹ ਕੈਲੀਫੋਰਨੀਆ ਨੂੰ ਇਸ ਵੇਲੇ ਪੂਰੀ ਸਪੋਰਟ ਕਰਨ ਦੇ ਨੇ, ਪੈਸਿਆਂ ਨਾਲ, ਟੈਕਸ ਨਾਲ, ਇੰਪਲੋਇਮੈਂਟ ਨਾਲ। ਸੋ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਇਹ ਲਾਭ ਮੇਕਰ ਨੂੰ ਵੀ ਸਮਝਣਾ ਚਾਹੀਦਾ ਵੀ ਦੇ ਆਰ ਔਨ ਦਾ ਰਾਈਟ ਪਾਥ। ਉਹ ਆਪਣੇ ਲਈ ਮੰਗ ਨਹੀਂ ਕਰਦੇ, ਸਾਰੇ ਕੈਲੀਫੋਰਨੀਆ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਮੰਗ ਕਰਦੇ ਹਾਂ ਵੀ ਲੋਕਾਂ ਨੂੰ ਇਸ ਚੋਰੀ ਵੱਲ ਨਾ ਤੋਰੋ, ਪਲੀਜ਼ ਉਹਨਾਂ ਨੂੰ ਮਿਹਨਤ ਕਰਕੇ ਕਮਾਉਣਾ ਸਿਖਾਓ। ਵਿਦ ਆਲ ਦੈਟ, ਥੈਂਕ ਯੂ ਫॉर योर ਟਾਈਮ। ਵਾਹਿਗੁਰੂ ਜੀ ਖਾਲਸਾ। ਰਾਜਕਾਰਨ ਮੇਰੇ ਵਿੱਚ ਜਿੱਦਾਂ ਭਾਜੀ ਉਹਨਾਂ ਨੇ ਬਹੁਤ ਸੋਹਣਾ ਕਿਹਾ, ਮੈਂ ਮੇਰੇ ਕੋਲ ਐਨਾਲਿਸਿਸ ਇੱਥੇ ਡੇਟਾ ਪਿਆ ਆ, ਜਿੱਦਾਂ ਪੂਰੇ ਕੈਲੀਫੋਰਨੀਆ ਦੇ ਵਿੱਚ ਨਾ ਜਿਹੜੀਆਂ 10,000 ਤੋਂ ਉੱਪਰ ਫਿਊਲ ਐਸਟੈਬਲਿਸ਼ਮੈਂਟ ਆ, 10,000 ਤੋਂ ਉੱਪਰ ਜੀ, ਤੇ ਜਿਹਦੇ ਵਿੱਚੋਂ 9,000 ਦੇ ਕਰੀਬ ਜਿਹੜੀਆਂ 9,000 ਦੇ ਕਰੀਬ ਆ ਉਹ ਕਨੈਕਟਡ ਟੂ ਕਨਵੀਨੀਅੰਸ ਸਟੋਰ। 9,000 ਜਿਹੜੀਆਂ ਫਿਊਲ ਐਸਟੈਬਲਿਸ਼ਮੈਂਟ ਆ ਉਹਨਾਂ ਦੇ ਨਾਲ ਕਨਵੀਨੀਅੰਸ ਸਟੋਰ ਜੁੜੇ ਹੋਏ ਆ। ਇਹਨਾਂ ਦੇ ਵਿੱਚ ਲਿਕਰ ਸਟੋਰ, ਸਮੋਕ ਸ਼ਾਪਸ ਜਾਂ ਸਟੈਂਡ ਅਲੋਨ ਸਟੋਰ, ਜਿਹੜੇ ਕਨਵੀਨੀਅੰਸ ਸਟੋਰ ਵਿਦਆਊਟ ਗੈਸ ਸਟੇਸ਼ਨ ਹੈ, ਉਹ ਨਹੀਂ ਮੈਂ ਗਿਣੇ, ਸਿਰਫ ਮੈਂ ਗੈਸ ਸਟੇਸ਼ਨ ਵਾਲੇ ਜਿਹੜੇ ਸਾਡੇ ਕੋਲ ਡੇਟਾ ਪਿਆ ਉਹਦੇ ਮੈਂ ਦੱਸਦਾ ਵੀ ਇਕੱਲੇ ਗੈਸ ਸਟੇਸ਼ਨ 10,000 ਗੈਸ ਸਟੇਸ਼ਨ ਆ, 10,000 ਤੋਂ ਉੱਪਰ, 9,000 ਤੋਂ ਉੱਪਰ ਇਹਦੇ ਵਿੱਚ ਫਿਊਲ ਕਨਵੀਨੀਅੰਸ ਸਟੋਰ ਆ। ਆਲਮੋਸਟ $6 ਬਿਲੀਅਨ ਵੇਜਸ ਦੇ ਵਿੱਚ ਦਿੰਦੇ ਆ ਇਹ ਸਟੋਰ, ਸਿਰਫ ਇੰਨੇ। ਉਹਦੇ ਵਿੱਚ ਮੈਂ ਲਿਕਰ ਸਟੋਰ ਨਹੀਂ ਲਿਆਂਦੇ, ਉਹਦੇ ਵਿੱਚ ਮੈਂ ਜਿਹੜੇ ਸਟੋਰ ਬਿਨਾਂ ਫਿਊਲ, ਜਿੱਦਾਂ 7-11 ਜਿਨ੍ਹਾਂ ਤੇ ਬਹੁਤਿਆਂ ਦੇ ਫਿਊਲ ਸਟੇਸ਼ਨ ਨਹੀਂ ਹੁੰਦੇ ਜਿਹੜੇ ਉਹ ਨਹੀਂ ਮੈਂ ਇਹਦੇ ਵਿੱਚ ਗਿਣੇ, ਉਹਦਾ ਡੇਟਾ ਮੇਰੇ ਕੋਲ ਹੈ ਨਹੀਂਗਾ। ਆਲਮੋਸਟ ਇਹੀ ਸਟੋਰ ਕੱਲੇ 10 ਬਿਲੀਅਨ ਤੋਂ ਉੱਪਰ ਟੈਕਸ ਦਿੰਦੇ ਸਟੇਟ ਆਫ ਕੈਲੀਫੋਰਨੀਆ ਨੂੰ, ਇੰਨੇ। ਤੇ ਜੇ ਦੂਜੇ ਵੀ ਆਪਾਂ ਲਾ ਲਈਏ ਜਿਹੜੇ ਨੌਨ ਫਿਊਲ ਆ ਤਾਂ ਉਹ 10 ਬਿਲੀਅਨ, ਆਲਮੋਸਟ 15 ਬਿਲੀਅਨ ਦੀ ਜਿਹੜੀ ਆ ਸਟੇਟ ਗ੍ਰੋਸ ਸਟੇਟ ਪ੍ਰੋਡਕਟ ਆ ਇਹਦੀ ਐਨੂਅਲੀ। ਤੇ ਜੇ ਫੇਰ ਵੀ ਇਹਨਾਂ ਨੂੰ, ਔਰ ਉਹਦੇ ਵਿੱਚ ਅਗਲੀ ਗੱਲ ਜਿਹੜੀ 61% ਬੰਦੇ ਫਸਟ ਜਨਰੇਸ਼ਨ ਇਮੀਗ੍ਰੈਂਟਸ ਆ ਜਿਹੜੇ ਸਮਾਲ ਬਿਜ਼ਨਸ ਨੂੰ ਇਹਨਾਂ ਨੂੰ ਰਨ ਕਰਦੇ ਆ। 61% ਉਹਨਾਂ ਦੇ ਵਿੱਚ ਪੰਜਾਬੀ ਵੀ ਆ, ਇੰਡੀਅਨ ਤੁਸੀਂ ਕਹਿ ਲਓ, ਉਹਦੇ ਵਿੱਚ ਆਪਣੇ ਮਿਡਲ ਈਸਟਰਨ ਹੋਰ ਦੇਸ਼ਾਂ ਤੋਂ ਆਏ ਬੰਦੇ, ਅਫਰੀਕਨ, ਹਰੇਕ ਐਥਨੀਸਿਟੀ ਦੇ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਮਾਈਨੋਰਟੀ ਕਹਿੰਦੇ ਨੇ। 61% ਉਹ ਬੰਦੇ ਜਿਹੜੇ ਬਿਜ਼ਨਸ ਫਸਟ ਜਨਰੇਸ਼ਨ ਇੱਥੇ ਰਨ ਕਰਦੀ ਆ। ਬਿਲਕੁਲ। ਇੱਕ ਵਾਰੀ ਫੇਰ ਨਾ ਮੈਂ ਆਪਾਂ ਜ਼ਰੂਰ ਕਹਿਣਾ ਚਾਹੁੰਦਾ ਵੀ ਭਾਈ ਜੇ ਕਿਉਂਕਿ ਇਹ ਦੱਸ ਰਹੇ ਆਪਾਂ ਨੂੰ ਅੱਜ ਜਿਹੜੇ ਪਹੁੰਚੇ ਆ ਵੀ ਅਮੈਂਡਮੈਂਟਸ ਕਿੱਦਾਂ ਅਜੇ ਵੀ ਇਹਨਾਂ ਦੇ ਹੱਕ ਵਿੱਚ ਨਹੀਂ ਆ, ਇਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ, ਇਹਨਾਂ ਦੇ ਨਾਲ ਨੁਕਸਾਨ ਹੀ ਨੁਕਸਾਨ ਆ। ਜੇ ਕੋਈ ਇਹ ਵੀ ਹੈਗਾ ਭਾਈ ਉਹ ਵੀ ਆ ਕੇ ਦੱਸ ਦੇਵੇ ਵੀ ਇਹ ਜੇ ਫਾਇਦਾ ਹੈ ਤੇ ਉਹ ਕਿੱਦਾਂ ਆ। ਇਹ ਨਹੀਂ ਆ ਅਸੀਂ ਖੁੱਲਾ ਓਪਨ ਡਾਇਲੋਗ ਇਸ ਦੇ ਵਿੱਚ ਰੱਖਿਆ ਆ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆ ਕੇ ਐਕਸਪਲੇਨ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਕਰੋ। ਹਰਮਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਹਰਮਿੰਦਰ ਭਾਜੀ ਤੁਹਾਡੀ ਆਵਾਜ਼। ਹਾਂਜੀ। ਸੋ ਰਾਜਕਰਨਵੀਰ ਸਿੰਘ, ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਆਪਕਾ ਮੈਂਬਰਾਂ ਨੂੰ ਜਿਹੜੇ ਹਾਲੇ ਵੀ ਸੋਚਦੇ ਆ ਵੀ ਇਹ ਬਿੱਲ ਵਧੀਆ ਆ, ਵੀ ਉਹ ਹੁਣ ਮੌਕਾ ਆ ਵੀ ਭਾਈ ਕਾਲ ਕਰਕੇ ਵੀ ਉਹ ਸਾਨੂੰ ਦੱਸੋ, ਡਿਸਕਸ ਕਰੋ, ਸਾਨੂੰ ਐਜੂਕੇਟ ਕਰ ਦਿਓ ਜੇ ਸਾਨੂੰ ਨਹੀਂ ਪਤਾ ਹੈਗਾ। ਵੀ ਆਰ ਹੰਗਰੀ ਟੂ ਅੰਡਰਸਟੈਂਡ ਵੀ ਕਿੱਦਾਂ ਇਹ ਬਿੱਲ ਵਧੀਆ ਆ। ਸੋ ਦਿਸ ਇਜ਼ ਐਨ ਓਪਨ ਪਲੇਟਫਾਰਮ।
ਜੀ ਦੂਸਰਾ ਆਪਾਂ ਨੂੰ ਕਿਉਂਕਿ ਹੁਣ ਪੈਨਲ ਇੱਥੇ ਇਕੱਠੇ ਹੋਏ ਆ, ਆਈ ਥਿੰਕ ਇਟਸ ਗੁੱਡ ਵੀ ਸਾਨੂੰ ਅਗਾਂਹ ਅਸੀਂ ਕੀ ਕਰਨਾ ਆ। ਹਾਲੇ ਵੀ ਸਾਡੇ ਕੋਲ 5-6 ਦਿਨ ਹੈਗੇ ਆ ਵਰਕ ਡੇਜ਼, ਜਿਹਦੇ ਵਿੱਚ ਅਸੀਂ ਲਾਮਬੰਦੀ ਕਰਨੀ ਹੈ, ਕਿਵੇਂ ਕਰਨੀ ਆ ਤੇ ਕਿਸ ਤਰ੍ਹਾਂ ਇਹ ਬਿੱਲ ਦੇ ਜਿਹੜਾ ਵਿਰੁੱਧ ਅਸੀਂ ਸੰਘਰਸ਼ ਕਰਨਾ ਆ, ਥੋੜਾ ਜਿਹਾ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ ਹੈ। ਦੂਜੀ ਗੱਲ ਮੈਂ ਇੱਥੇ ਭਾਜੀ ਜ਼ਰੂਰ ਐਡ ਕਰੂੰਗਾ ਕਿ ਜੇ ਅੱਜ ਕਈ ਵਾਰੀ ਹੋ ਜਾਂਦਾ ਕਿ ਬੰਦੇ ਕਹਿੰਦੇ ਨੇ ਤੁਹਾਡਾ ਸ਼ਾਰਟ ਨੋਟਿਸ ਸੀਗਾ, ਸਾਡੀਆਂ ਹੋਰ ਮੀਟਿੰਗ ਸੀਗੀਆਂ ਜਾਂ ਕਿ ਹੋਰ ਸਾਡੇ ਰੁਝੇਵੇਂ ਸੀਗੇ, ਅਸੀਂ ਕਿਸੇ ਵੀ ਹੋਰ ਆਰਗੇਨਾਈਜੇਸ਼ਨ ਜਾਂ ਜੇ ਕਿਸੇ ਨੇ ਇਸ ਬਿੱਲ ਦੇ ਬਾਰੇ ਜਿਹੜੇ ਇਹਨੂੰ ਸਪੋਰਟ ਕਰ ਰਿਹਾ ਕਿ ਨਹੀਂ ਜੀ ਸਾਡੀਆਂ ਮੰਗਾਂ ਮੰਨੀਆਂ ਗਈਆਂ, ਇਹਦੇ ਵਿੱਚ ਅਮੈਂਡਮੈਂਟਸ ਕਰ ਦਿੱਤੀਆਂ ਗਈਆਂ ਆ, ਚੇਂਜਸ ਹੋਣ ਤੋਂ ਬਾਅਦ 10 ਬੰਦਿਆਂ ਦੀ ਚੇਂਜ, 10 EMPLOYE ਤੋਂ ਲੈਸ ਚੇਂਜ, ਜਾਂ ਕੋਈ ਹੋਰ ਜਿਹੜੇ ਬੰਦੇ ਇਹਨੂੰ ਐਡਵਰਟਾਈਜ਼ ਕਰ ਰਿਹਾ ਕਿ ਨਹੀਂ ਜੀ ਨਹੀਂ ਸਾਰੀਆਂ ਅਮੈਂਡਮੈਂਟਸ ਜਿਹੜੀਆਂ ਤੁਹਾਡੇ ਫੇਵਰ 'ਚ ਹੋ ਗਈਆਂ, ਹੁਣ ਤੁਹਾਨੂੰ ਲੜਨ ਦੀ ਲੋੜ ਨਹੀਂ ਹੈਗੀ, 10 ਤੋਂ ਉੱਪਰ EMPLOYEES ਵਾਲੇ ਜਿਹੜੇ ਵੀ ਬੰਦੇ ਸੋਚਦੇ ਕਿ 10 ਤੋਂ ਉੱਪਰ EMPLOYEES ਵਾਲੀ ਵੀ ਗੱਲ ਸਹੀ ਆ ਜਾਂ ਤੁਹਾਡੀਆਂ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ, ਉਹ ਪੰਜਾਬੀ ਰੇਡੀਓ USA ਦਾ ਨੰਬਰ ਮੇਰੇ ਸਾਹਮਣੇ ਪਿਆ 408-272-5200, ਜਿਨ੍ਹਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਨਹੀਂ ਸਮਝ ਆਉਂਦੀ 4082725200, ਉਹ ਇਸ ਫੋਨ ਨੰਬਰ ਤੇ ਫੋਨ ਕਰਕੇ ਆਪਣੇ ਹਿਸਾਬ ਨਾਲ ਟਾਈਮ ਰੱਖ ਦੇਣ। ਅਸੀਂ 4 ਬੰਦੇ ਬੈਠੇ ਆ, ਰਾਜਕਰਨਵੀਰ ਸਿੰਘ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਹਰਜੋਤ ਭਾਈ ਨਾਲ ਗੱਲ ਕਰਕੇ ਜਿਹੜਾ ਟਾਈਮ ਮੰਗਣਗੇ ਉਹੀ ਟਾਈਮ ਉਹਨਾਂ ਨੂੰ ਦਿਓ, ਚਾਹੇ ਉਹ ਸਾਡੇ ਆਪਕਾ ਦੇ ਰਿਸਪੈਕਟਡ ਮੈਂਬਰ ਆ ਜਾਂ ਕਿਸੇ ਹੋਰ ਐਫੀਲੀਏਸ਼ਨ ਦੇ ਐਸੋਸੀਏਸ਼ਨ ਦੇ ਮੈਂਬਰ ਆ। 4 ਬੰਦੇ ਹਰਨੇਕ ਸਿੰਘ ਥਿਆੜਾ ਭਾਜੀ, ਹਰਮਿੰਦਰ ਸਿੰਘ ਭਾਜੀ, ਬਰਜਿੰਦਰ ਸਿੰਘ ਤੇ ਜਸਕਰਨ ਸਿੰਘ, ਅਸੀਂ ਤੁਹਾਡੇ ਟਾਈਮ ਦੇ ਮੁਤਾਬਕ ਆਪਣੇ ਆਪ ਨੂੰ ਵੀ ਵਿਲ ਮੇਕ ਆਵਰਸੈਲਫ ਅਵੇਲੇਬਲ, ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਤੁਸੀਂ ਸਾਨੂੰ ਸਮਝਾ ਦਿਓ ਆ ਕੇ ਕਿ ਭਾਈ ਆ 10 ਬੰਦਿਆਂ ਦੀ ਗੱਲ ਇਸ ਕਰਕੇ ਸਹੀ ਆ, ਤੇ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਵੀ ਹੁਣ ਆਪਾਂ ਨੂੰ ਜ਼ਿਆਦਾ ਕੋਈ ਲੜਨ ਦੀ ਲੋੜ ਨਹੀਂ ਤੇ ਚੁੱਪ ਕਰਕੇ ਬੈਠੋ। ਜੇ ਸਾਡੀ ਸਮਝ ਵਿੱਚ ਆ ਗਈਆਂ ਜਾਂ ਤੁਹਾਨੂੰ ਲੱਗਾ ਕਿ ਅਸੀਂ ਆਪਣੀ ਤੁਹਾਨੂੰ ਪੱਖ ਰੱਖ ਦੇਵਾਂਗੇ ਲੋਕਾਂ ਦੇ ਸਾਹਮਣੇ ਤੇ ਪਬਲਿਕ ਨੂੰ ਪਤਾ ਲੱਗ ਜਾਊਗਾ ਕਿ ਕਿੱਥੇ ਆਪਾਂ ਖੜੇ ਆ। ਸੋ ਤੁਹਾਨੂੰ ਬਿਲਕੁਲ ਅਸੀਂ ਕੋਈ ਨਹੀਂ, ਜੇ ਆ ਕੇ ਤੁਸੀਂ ਡਿਸਕਸ਼ਨ ਕਰਨੀ, ਗੱਲਬਾਤ ਕਰਨੀ ਆ, ਹੁਣ ਵੀ ਲਾਈਨਾਂ ਖੁੱਲੀਆਂ ਸਾਰਿਆਂ ਨੂੰ, ਅਸੀਂ ਪਲੇਟਫਾਰਮ ਪ੍ਰੋਵਾਈਡ ਕਰਾਂਗੇ। ਭੈਣ ਭਰਾਓ, ਸਾਡੇ ਆਪਣੇ ਤੁਸੀਂ ਬੰਦੇ ਹੋ। ਨਹੀਂ ਪਤਾ ਕੀ ਆ, એનર્ਜੀ ਤਾਂ ਆਪਣੀ ਸਾਰਿਆਂ ਦੀ ਸਪੈਂਡ ਹੋ ਰਹੀ ਆ ਨਾ, ਬਿਲਕੁਲ ਆਪਾਂ ਕਾਹਤੇ ਫਿਰ ਗਲਤ ਪਾਸੇ એનર્ਜੀ ਸਪੈਂਡ ਕਰਨੀ ਜੇ ਸਾਰਿਆਂ ਨੂੰ ਫਾਇਦਾ ਹੀ ਆ, ਜੇ ਸਾਰਿਆਂ ਨੂੰ ਨੁਕਸਾਨ ਆ, ਭਾਈ ਸਮਝ ਕੇ ਇੱਕ ਪਾਸੇ ਵੱਲ ਨੂੰ ਹੋ ਕੇ ਜਿਹੜਾ ਜ਼ਰੂਰ ਤੁਰਨਾ ਚਾਹੀਦਾ। ਕੁਝ ਹੋਰ ਕਾਲਰਸ ਵੀ ਆਪਾਂ ਲੈਣੇ ਆ। ਜਸਵੰਤ ਭਾਜੀ, ਰਮਨ ਗਿੱਲ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜਸਕਰਨ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਸੋ ਮੈਂ ਵੀ ਇਹੀ ਕਹਾਂਗੀ, ਮੈਂ ਵੀ ਅਮੈਂਡਮੈਂਟ ਦੇਖੀ ਆ। ਸੋ ਬਿਲਕੁਲ ਬਲਜਿੰਦਰ ਭਾਜੀ ਦੀ ਗੱਲ ਠੀਕ ਆ। ਸਤਿ ਸ਼੍ਰੀ ਅਕਾਲ ਬਲਜਿੰਦਰ ਭਾਜੀ, ਸਾਨੂੰ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਿ ਈਵਨ ਸਾਡੇ ਉਹਨਾਂ ਨੇ 10 ਪਾਏ ਆ, ਉਹਨਾਂ ਦੇ ਨਾਲ ਇਹ ਕੰਡੀਸ਼ਨ ਵੀ ਲਾਤੀ ਆ ਕਿ ਅਸੈਸਿਬਲ ਨਹੀਂ ਹੋਣਾ ਚਾਹੀਦਾ। ਸੋ ਈਵਨ ਜੇ ਤੁਹਾਡੇ ਕੋਲ ਇੱਕ EMPLOYE ਵੀ ਹੈਗਾ ਆ, ਸਾਰੇ ਸਾਡੇ ਤੇ ਅਪਲਾਈ ਹੋਣਾ ਆ ਸਾਰਾ ਕੁਝ। ਸੋ ਉਹ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਆ। ਸੋ ਕਿ ਕੋਈ ਵੀ ਨਹੀਂ ਬਚਿਆ, ਲਾਈਕ ਜਿੱਦਾਂ ਆਪਾਂ ਨੂੰ ਲੱਗਦਾ ਸੀ 10 ਤੱਕ ਬਚੇ ਆ, ਉਹ ਵੀ ਨਹੀਂ ਬਚੇ ਹੋਏ। ਬਾਕੀ ਮੈਂ ਇਹੀ ਕਹਾਂਗੀ ਕਿ ਮੈਨੂੰ ਇਹਦੀ ਸਮਝ ਨਹੀਂ ਆਈ ਹੈ ਨਾ ਬਿੱਲ ਦੀ, ਕਿ ਲਾਈਕ ਉਦੋਂ ਵੀ ਟਾਈਮ ਹੈ ਡਾਟਾ ਉਹਨਾਂ ਨੂੰ ਇਸ ਕਰਕੇ, ਕਿਉਂਕਿ ਇਹਨਾਂ ਦੇ ਆਪਣੇ ਡਾਟਾ ਦੇ ਅਕੋਰਡਿੰਗਲੀ, ਐਂਡ ਇਹ ਡਾਟਾ 2020 ਦਾ ਪਬਲਿਸ਼ਡ ਹੈ ਕਿ 99.8% small business owners ਆ ਕੈਲੀਫੋਰਨੀਆ 'ਚ, ਤੇ ਉਹ 2/3 ਆਫ ਦ ਜੌਬਸ ਉਹ ਕ੍ਰੀਏਟ ਕਰਦੇ ਆ। ਸੋ ਆਈ ਡੋਂਟ ਨੋ ਉਹਨਾਂ ਦੀ ਇੰਟੈਂਸ਼ਨ ਕੀ ਆ, ਪਰ ਮੈਂ ਇਹ ਵੀ ਦੱਸਾਂਗੀ ਕਿ ਮੈਂ ਇੱਥੇ ਜਿੱਥੇ ਆਪਣੇ ਲਾਗੇ ਰਹਿੰਦੀ, ਮੈਂ ਆਪਣੇ ਨੇਬਰਸ ਨਾਲ ਵੀ ਗੱਲ ਕੀਤੀ, ਹੋਰ ਸਟੋਰਾਂ ਤੇ ਵੀ। ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਹੈ, ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਨਾ ਕਿ ਸੇਫਟੀ ਆ ਗਈ ਆ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੋ ਵੀ ਕਰਨ ਦੇ ਆ ਸਾਡੇ ਫਾਇਦੇ ਦੀ ਕਰਨ ਦੇ, ਉਹ ਸੋਚਦੇ ਹੀ ਨਹੀਂ ਆ ਉਸ ਗੱਲ ਤੋਂ ਅੱਗੇ ਜਾ ਕੇ। ਨਹੀਂ ਭੈਣ ਜੀ, ਇਹ ਨਾ ਬਿਲਕੁਲ ਤੁਹਾਡੀ ਗੱਲ ਸਹੀ ਆ। ਉਹ ਵਰਡਿੰਗ ਹੀ ਇਦਾਂ ਦੀ ਜਿਹੜੀ ਉਹ ਚੂਜ਼ ਕੀਤੀ ਜਾਂਦੀ ਆ, ਉਹਦੀ ਹੈਡਲਾਈਨਸ ਹੀ ਇਦਾਂ ਦੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਆ। ਆਮ ਬੰਦੇ ਨੇ ਸਿਰਫ ਉਹ ਤੋਂ ਸਕਿਮ ਕਰਨਾ ਆ ਵੀ ਕੀ ਲਿਖਿਆ ਆ ਉਹਦੇ ਵਿੱਚ, ਤੇ ਜਿਹੜਾ ਉੱਤੇ ਜਿਹਨੇ ਸਿਰਫ ਇਹਦਾ ਟਾਈਟਲ ਪੜ੍ਹਨਾ, ਉਹਨੇ ਕਹਿਣਾ ਯਾਰ ਇਹ ਤਾਂ ਚੀਜ਼ ਹੀ ਬਹੁਤ ਵਧੀਆ ਹੈ, ਵਰਕ ਪਲੇਸ ਤੇ ਹੋਣੀ ਨਹੀਂ ਚਾਹੀਦੀ, ਕੋਈ ਵੀ ਨਹੀਂ ਚਾਹੁੰਦਾ, ਰਾਈਟ? ਪਰ ਉਹਦੇ ਵਿੱਚ ਕੀ ਆ, ਅੰਦਰ ਕੀ ਆ, ਉਹ ਕਿੱਦਾਂ ਵਰਕ ਕਰ ਰਿਹਾ ਆ ਨਾ, ਉਹ ਉਸ ਚੀਜ਼ ਦੀ ਨੌਲੇਜ ਨਹੀਂ ਆ, ਤੇ ਉਸੇ ਚੀਜ਼ ਦਾ ਪੋਲੀਟੀਸ਼ੀਅਨਸ ਫਾਇਦਾ ਚੱਕਦੇ। ਵੀਰ ਜੀ, ਉਹ ਜਿੱਦਾਂ ਨਾ, ਸੌਰੀ ਹਾਂਜੀ ਬਲਜਿੰਦਰ ਭਾਜੀ, ਉਹ ਕਿਤੇ ਇੱਕ ਜਗ੍ਹਾ ਨਾਕਾ ਲਾਉਣਾ ਸੀਗਾ, ਤੇ ਉਹ ਜਿਹੜਾ ਉੱਥੇ ਇੰਸਪੈਕਟਰ ਸੀਗਾ, ਉਹਨੂੰ ਇਨਸਟਰਕਸ਼ਨਸ ਆਈਆਂ ਵੀ ਭਾਈ ਨਾਕਾ ਲਾਉਣਾ, ਕਿਸੇ ਨੂੰ ਜਾਣ ਨਹੀਂ ਦੇਣਾ। ਉਹਨੇ ਪੇਪਰ ਤੇ ਲਿਖ ਕੇ ਭੇਜ ਦਿੱਤਾ ਬਈ ਅੱਗੇ ਜਿਹੜੇ ਬੰਦੇ ਨਾਕੇ ਤੇ ਖੜੇ ਸੀਗੇ, ਪੇਪਰ ਤੇ ਲਿਖ ਦਿੱਤਾ ਵੀ ਰੋਕੋ ਮਤ ਜਾਣੇ ਦੋ, ਰੋਕੋ। ਜੇ ਉਹ ਮੇਰੇ ਵਰਗੇ ਅੱਗੇ ਪੜ੍ਹੇ ਲਿਖੇ
ਉਹਨਾਂ ਨੇ ਉਹ ਜਦੋਂ ਇੰਸਪੈਕਟਰ ਉੱਥੇ ਗਿਆ ਉਹਨੇ ਦੇਖਿਆ ਯਾਰ ਵੀ ਇਹ ਤਾਂ ਰੋਕਦੇ ਹੀ ਨਹੀਂ ਪਏ। ਕਹਿੰਦਾ ਉਹ ਇੰਸਪੈਕਟਰ ਪੁੱਛਦਾ ਉਹ ਭਾਈ ਤੁਹਾਨੂੰ ਮੈਂ ਕਿਹਾ ਸੀਗਾ ਵੀ ਨਾਕਾ ਲਾਉਣਾ ਰੋਕਣਾ ਹਰੇਕ ਨੂੰ, ਕਹਿੰਦਾ ਜੀ ਤੁਸੀਂ ਤਾਂ ਕਿਹਾ ਰੋਕੋ ਮਤ ਜਾਣੇ ਦੋ। ਠੀਕ ਹੈ, ਉਹਨੂੰ ਪੜ੍ਹਨਾ ਕਿੱਦਾਂ? ਸੋ ਸੇਮ ਥਿੰਗ, ਇਹ ਬੰਦੇ ਸਾਨੂੰ ਪਬਲਿਕ ਨੂੰ ਬੇਵਕੂਫ ਬਣਾਉਂਦੇ ਆ। ਐਂਡ ਮੈਂ ਇੱਕ ਹੋਰ ਐਡ ਕਰਨਾ ਚਾਹੁੰਦਾ ਇਹਦੇ ਵਿੱਚ, ਦੇਖੋ ਅਸੀਂ ਸਾਰੇ ਜਾਣਦੇ ਪ੍ਰੋਪੋਜੀਸ਼ਨ 47 ਬਿਲਕੁਲ। ਇਹ ਜਿਹੜਾ ਬਿੱਲ SB 553 ਆ, ਇਹ ਹਲੇ ਬਿੱਲ ਆ, ਬਿੱਲ ਪਾਸ ਹੋਣਾ, ਉਸ ਤੋਂ ਬਾਅਦ ਲਾਅ ਬਣਨਾ, ਲਾਅ ਲਿਖਿਆ ਜਾਣਾ। ਉਹ ਜਦੋਂ ਲਿਖਣਾ, ਇਹ ਬਿੱਲ ਤਾਂ ਸਿਰਫ ਗਾਈਡਲਾਈਨ ਆ, ਜਦੋਂ ਲਾਅ ਲਿਖਣਾ ਉਹਦੇ ਵਿੱਚ ਉਹਨਾਂ ਨੇ ਕੀ ਪਾਣਾ ਉਹ ਸਾਡੀ ਸਮਝ ਤੋਂ ਬਾਹਰ ਆ। ਪ੍ਰੋਪੋਜੀਸ਼ਨ 47 ਜਦੋਂ ਇਹਨਾਂ ਨੇ ਲਿਖੀ ਸੀ, ਹੁਣ ਅਸੀਂ ਸਿਰਫ ਇੰਨਾ ਕੁ ਜਾਣਦੇ ਯਾਰ 950 ਤੋਂ ਥੱਲੇ ਵਾਲੀ ਜਿਹੜੀ ਚੋਰੀ ਆ ਉਹ ਚੋਰੀ ਨਹੀਂ, ਉਹ ਕਹਿੰਦੇ ਮਿਸਡਮੀਨਰ ਆ, ਇਟਸ ਨਾਟ ਅ ਫੈਲਨੀ ਐਨੀਮੋਰ। ਕਈ ਲੋਕੀ ਕਹਿੰਦੇ ਵੀ ਲੀਗਲ ਹੈ ਨਾ, ਦੈਟਸ ਰੋਂਗ ਇਨਫੋਰਮੇਸ਼ਨ, ਇਟਸ ਸਟਿਲ ਅ ਮਿਸਡਮੀਨਰ। ਪਰ ਜੇ ਤੁਸੀਂ ਹੁਣ ਲਾਅ ਜੇ ਉਹ ਪੜ੍ਹੋ, ਜਦੋਂ ਉਹ ਲਾਅ ਲਿਖਿਆ ਗਿਆ, ਉਹ ਬਿੱਲ ਇਹ ਸੀਗਾ ਵੀ 950 ਤੋਂ ਥੱਲੇ ਵਾਲੀ ਜਿਹੜੀ ਚੋਰੀ ਆ ਉਹਨੂੰ ਫੈਲਨੀ ਤੋਂ ਮਿਸਡਮੀਨਰ ਬਣਾ ਦਿਓ। ਜਦੋਂ ਉਹ ਲਾਅ ਲਿਖਿਆ, ਤੁਸੀਂ ਹੁਣ ਸਰਚ ਕਰਿਓ, ਉਹਨਾਂ ਨੇ ਚੋਰੀ ਦੀ ਡੈਫੀਨੇਸ਼ਨ ਚੇਂਜ ਕਰ ਦਿੱਤੀ ਭਾਜੀ। ਉਹਨਾਂ ਨੇ ਲਿਖ ਦਿੱਤਾ if somebody is entering a commercial establishment with an intent to commit crime, with an intent, ਇੱਕ word ਨੇ ਸਾਰਾ law change ਕਰ ਦਿੱਤਾ, with an intent। how do you prove that in court? ਇਸ ਵੇਲੇ ਕੈਲੀਫੋਰਨੀਆ ਦੇ ਵਿੱਚ thousands of lawyers ਆ ਜਿਹੜੇ ਕਿ ਆਪਣੀ ਐਡ ਕਰਦੇ ਪਏ, ਜੇ ਤੁਸੀਂ ਪ੍ਰੋਪੋਜੀਸ਼ਨ 47 ਜੇ ਚੋਰੀ ਦੇ ਕੇਸ 'ਚ ਤੁਸੀਂ ਅੰਦਰ ਗਏ ਹੋ, ਸਾਨੂੰ ਆ ਕੇ ਮਿਲੋ, ਅਸੀਂ ਛਡਾਵਾਂਗੇ ਤੁਹਾਨੂੰ। That's their first point, ਕਿ how to get rid of ਆਹ ਜਿਹੜੀ ਹੈਗੀ with an intent। They go in the court, there was no intent, hey I went there, I bought a Snicker but I stole a 24 pack of beer। ਮੇਰਾ ਜੀ ਕੀਤਾ, ਹਾਂਜੀ ਮੇਰਾ ਦਿਲ ਕੀਤਾ ਜੀ, ਮੈਂ ਜਦੋਂ ਐਂਟਰ ਕੀਤਾ ਸੀਗਾ ਉਦੋਂ ਤਾਂ ਹੈ ਨਹੀਂ ਸੀਗਾ, ਪਰ ਬਾਅਦ ਚ ਮੂਡ ਬਣ ਗਿਆ, ਘਰੋਂ ਸੋਚ ਕੇ ਨਹੀਂ ਗਿਆ ਸੀ, ਉੱਥੇ ਜਾ ਕੇ ਮੂਡ ਬਣਿਆ। ਇਹੀ ਡਿਫਰੈਂਸ ਹੁੰਦਾ ਫਰਸਟ ਡਿਗਰੀ ਮਰਡਰ ਚਾਰਜ ਤੇ ਸੈਕੰਡ ਡਿਗਰੀ ਮਰਡਰ ਚਾਰਜ 'ਚ। ਹਾਂਜੀ, ਵੀ ਉਹ ਇੰਟੈਂਟ ਦੇ ਨਾਲ ਕੀਤਾ ਹੈ ਤੇ ਬਸ ਜੀ ਇਹ ਧੱਕੇ ਨਹੀਂ ਹੋ ਗਿਆ, ਮੈਂ ਕਰਦਾ ਨਹੀਂ ਸੀ। ਸੋ ਇਹਨਾਂ ਨੇ ਜਦੋਂ ਲਾਅ ਪਾਸ ਕਰਨਾ ਉਦੋਂ ਤੱਕ ਕੀ ਬਣਾ ਦੇਣਾ ਇਹਦਾ, ਇਹ ਪਰਮਾਤਮਾ ਹੀ ਜਾਣਦਾ ਆ। ਤੇ ਦੂਸਰੀ ਗੱਲ ਜਿਹੜੀ ਸੀਗੀ ਵੀ ਇਹਨਾਂ ਨੇ ਜਿਹੜਾ ਆਹ ਬਿੱਲ SB 553 ਆ, ਮੈਂ ਇੱਕ ਮੀਟਿੰਗ ਦੇਖੀ ਸੀਗੀ, ਵੀਡੀਓ ਸੀਗੀ ਉਹਦੀ, ਮਿਸਟਰ ਕੋਟੀਜ਼ ਤੇ ਹੋਰ ਮੈਂਬਰ ਉੱਥੇ ਬੈਠੇ ਸੀ, ਆਪਕਾ ਦੇ ਮੈਂਬਰ ਵੀ ਸੀਗੇ, ਤੇ ਮਿਸਟਰ ਕੋਟੀਜ਼ ਦੀ ਆਪਣੀ ਵਰਡਿੰਗ ਆ ਕਿ ਜਿਹੜਾ ਕੈਲ ਓਸ਼ਾ ਆ ਬਹੁਤ ਸਲੋ ਚੱਲਦੀ ਆ, ਇਸ ਕਰਕੇ ਅਸੀਂ ਇਹ ਬਿੱਲ ਇਹਨੂੰ ਫਾਸਟ ਫਾਰਵਰਡ ਕਰਤਾ। ਜਿਹੜੀਆਂ ਇਹ 'ਚ ਗਾਈਡਲਾਈਨਸ ਲਿਖੀਆਂ ਆ, no government authority has any guidelines how to implement these things, they have no clue। ਕੈਲ ਓਸ਼ਾ ਹਲੇ ਤੱਕ ਇਹ ਲਾਅ ਲਿਖਦੀ ਪਈ ਆ, they are working on it, and ਮਿਸਟਰ ਕੋਟੀਜ਼ ਨੇ ਲਿਆ ਕੇ ਪਹਿਲਾਂ ਹੀ ਪਾਸ ਕਰ ਦਿੱਤਾ ਜੀ, ਉਹਨਾਂ ਨੇ ਪਹਿਲਾਂ ਹੀ ਅਸੈਂਬਲੀ 'ਚ। I have a question for Mr. Cortez, ਉਹਨਾਂ ਨੂੰ ਇਹ ਲੱਗਦਾ ਹੈ ਵੀ ਕੈਲ ਓਸ਼ਾ ਯੂਜ਼ਲੈਸ ਆ ਤੇ ਉਹਨਾਂ ਦੇ 5 ਬੰਦੇ ਜਿਹੜੇ ਆਫਿਸ 'ਚ ਬੈਠੇ ਆ ਉਹ ਵਧੀਆ ਲਾਅ ਬਣਾ ਸਕਦੇ ਆ? ਉਹੀ ਹੈ ਨਾ ਬਲਜਿੰਦਰ ਭਾਜੀ, ਇਹਨਾਂ ਦੀ ਗੱਲ ਇੱਥੇ ਆ ਜਾਂਦੀ ਹੈ ਕਿ ਕੱਲ ਨੂੰ ਜਦੋਂ ਅਸੀਂ ਸੈਨੇਟਰ ਨਹੀਂ ਰਹਿਣਾ ਜਾਂ ਕੀ ਹੋਣਾ, ਤੇ ਇਹਦੇ ਨਿਆਣੇ ਕਹਿ ਕੇ ਸਾਡੇ ਭਾਪੇ ਨੇ ਲਾਅ ਬਣਾਇਆ ਸੀਗਾ, ਇਹ ਪ੍ਰੋਬਲਮ ਇੱਥੇ ਆ ਜਾਂਦੀ ਆ। ਹੁਣ ਜਿਹੜਾ ਗਵਰਨਰ ਆਫਿਸ 'ਚ ਬੈਠਾ ਸਾਰਾ ਕੁਝ, ਤੁਸੀਂ ਇਹਦੇ ਫਾਦਰ ਸਾਹਿਬ ਵੀ ਤਾਂ ਲਾਇਰ ਹੀ ਸੀਗੇ, ਹੀ ਵਾਸ ਅ ਲਾਇਰ ਟੂ, ਉਹਦੇ ਵੀ ਬਣਾਏ ਲਾਅ, ਹਾਲੇ ਤੱਕ ਕਈ ਕੁਐਸਚਨ ਤਾਂ ਉਹਦੇ ਤੇ ਗੱਲਾਂ ਹੁੰਦੀਆਂ ਆ। ਸੋ ਗੱਲ ਇਹ ਆ ਕਿ ਜਿੱਦਾਂ ਹਰਨੇਕ ਭਾਜੀ ਨੇ ਸ਼ੁਰੂ 'ਚ ਕਿਹਾ ਸੀਗਾ, ਇਸ ਬਿੱਲ ਨੇ ਜਦੋਂ ਪਾਸ ਹੋ ਗਿਆ ਨਾ, ਇਹਨੇ ਹੋਰ ਨੁਕਸਾਨ ਕੋਈ ਤੁਹਾਡੇ ਜਿਹੜੇ, ਚਲੋ ਆਪਾਂ ਜਿੱਦਾਂ ਕਹਿੰਦੇ ਕਰੇ ਨਾ ਕਰੇ, ਤੁਹਾਡੇ ਤੇ ਲਾਅ ਸੂਟ ਬੜੇ ਫਾਈਲ ਹੋਣੇ ਆ। ਐਵੇਂ ਇੰਪਲਾਈ ਨੇ ਆ ਕੇ ਕਹਿਤਾ ਜੀ ਮੈਨੂੰ ਫਲਾਣਾ ਬੰਦਾ ਤੇਰੇ ਸਟੋਰ ਤੇ ਖੜੇ ਨੂੰ ਗਾਲ ਕੱਢ ਕੇ ਮੈਂ ਉਹਦੀ ਲੌਗ ਬਣਾਤੀ ਤੇ ਮੈਂ 3 ਦਿਨ ਸੌ ਨਹੀਂ ਸਕਿਆ, ਕਿਉਂਕਿ ਮੈਨੂੰ ਗਾਲ ਕੱਢੀ ਸੀਗੀ, ਕੋਈ ਮੈਨੂੰ ਫਲਿੱਪ ਕਰ ਗਿਆ, ਕੋਈ ਮੈਨੂੰ ਹੁਣ ਸਾਡੇ ਸਟੋਰਾਂ ਤੇ ਹੁੰਦਾ ਯਾਰ, ਕਈ ਵਾਰੀ ਬੰਦੇ ਹੁੰਦੇ ਆ ਨਿਕੰਮੇ ਜਿਹੇ ਆਉਂਦੇ ਆ ਤੇ ਉਹ ਸੋਡੇ ਦੇ ਪੈਸੇ ਨਾ ਹੋਣ ਬੰਦੇ, ਜੇ ਉਹਨਾਂ ਕੋਲ ਜੇ $2 ਲੱਖ $1.5 ਘੱਟਦਾ, ਉਹਨੂੰ ਕਹਦੋ ਤੇਰਾ $1.5 ਘੱਟਿਆ, ਉਹਨਾਂ ਨੇ ਇਹ ਨਹੀਂ ਕਹਿਣਾ ਕੱਲ ਨੂੰ ਲੈ ਲਈ, ਉਹ ਚੱਕ ਕੇ ਜੋ ਉਹਨਾਂ ਦੇ ਹੱਥ 'ਚ ਤੁਹਾਡੇ ਮੂੰਹ ਤੇ ਮਾਰਦੇ ਆ। ਅੜਿੱਕੇ ਤਾਂ ਹੋਣੇ, ਇਹ ਬਿੱਲ ਬਣਿਆ ਹੀ ਵਕੀਲਾਂ ਨੂੰ ਹੋਰ ਪੈਸੇ ਬਣਾਉਣ ਲਈ ਆ, ਸਿੱਧੀ ਜੀ ਗੱਲ ਹੈ। ਹਾਂਜੀ, ਲਾਅ ਮੇਕਰਸ ਨੇ ਬਿੱਲ ਬਣਾਇਆ ਲਾਅ ਮੇਕਰਸ ਨੂੰ ਪੈਸੇ ਬਣਾਉਣ ਲਈ ਆ। ਹਾਂਜੀ ਰਮਨ ਭੈਣ ਜੀ ਕੀ ਕਹਿਣਾ ਜੀ? ਹਾਂਜੀ, ਬਾਕੀ ਉਸੇ ਟੌਪਿਕ ਤੇ ਮੈਂ ਤੁਹਾਨੂੰ ਇਹ ਵੀ ਦੱਸਾਂਗੀ, ਮੈਂ ਤੁਹਾਨੂੰ ਇਹਦੀ ਫੋਟੋ ਵੀ ਭੇਜ ਦਾਂਗੀ। ਸੋ ਇਹ ਓਗਲਟਰੀ ਡੀਕਨਸ ਹੈ, ਕੋਈ ਲਾਅ ਫਰਮ ਹੈ, ਉਹਨਾਂ ਨੇ ਪਾਇਆ, ਐਂਡ ਮੈਂ ਤੁਹਾਨੂੰ ਪੜ੍ਹ ਕੇ ਸੁਣਾਨੀ ਹੈ, ਫਿਰ ਤੁਸੀਂ ਪੰਜਾਬੀ 'ਚ ਦੱਸ ਵੀ ਦਿਓ ਜਾਂ ਮੈਂ ਹੀ ਦੱਸ ਦਾਂਗੀ। ਸੋ ਅੰਡਰ ਦ ਨਿਊ ਅਮੈਂਡਮੈਂਟਸ ਐਂਡ ਅੱਜ ਦੀ ਨਿਊਜ਼ ਹੈ ਮੇਰੀ ਇਹਨਾਂ ਦੀ ਨਾ,
So under the new amendment, SB 553, workplace violence prevention would go into effect on July 1st, 2024. SB 553 would require Cal OSHA to adopt its general industry workplace violence regulation by December 31st, 2026. So essentially, SB 553 is a placeholder until Cal OSHA passes its own standards, which would replace SB 553 requirements. So a placeholder बना के ले आंदे है हाले जेड़ा असली आ वो Cal OSHA ते ਉਹਦੇ ਬਾਅਦ ਇਹਨਾਂ ਨੇ ਲਿਆਣਾ ਹੈ ਐਂਡ ਉਹਦੇ ਚ ਪਤਾ ਨਹੀਂ ਕੀ ਕਰਨਗੇ ਹੈ ਨਾ ਥੈਂਕ ਯੂ ਭੈਣ ਜੀ ਹਾਂਜੀ ਹਾਂਜੀ ਸੋ ਦੂਜੀ ਗੱਲ ਮੈਨੂੰ ਆ ਲੱਗਦਾ ਹੈ ਕਿ ਜਿੱਦਾਂ ਇਹਨਾਂ ਨੇ ਇਹ ਕਹਿਣਾ ਚਾਹੁੰਦੇ ਆ ਕਿ ਇੰਪਲੋਇਰਸ ਆਰ ਔਨ देयर ਓਨ ਉਹ ਜੋ ਮਰਜ਼ੀ ਕਰਨ ਕਿ ਉਹ ਲਾਅ ਇਨਫੋਰਸਮੈਂਟ ਤੋਂ ਉਹਨਾਂ ਨੂੰ ਹੈਲਪ ਨਹੀਂ ਮਿਲਣੀ ਕਿਉਂਕਿ ਜਿਹੜੇ ਇੰਨੇ ਕ੍ਰਿਮੀਨਲਸ ਆ ਬਾਹਰ ਛੱਡੀ ਜਾਂਦੇ ਆ ਉਹਨਾਂ ਨੇ ਆਹੀ ਕੁਝ ਕਰਨਾ ਲੁੱਟਾਂ ਖੋਹਾਂ ਹੀ ਕਰਨੀਆਂ ਨੇ ਸੋ ਯੂ ਆਰ ਔਨ देयर ਓਨ ਸੋ ਸਾਡੇ ਤੋਂ ਲਾਅ ਐਂਡ ਆਰਡਰ ਨਹੀਂ ਮੇਨਟੇਨ ਹੁੰਦਾ ਹੋਣਾ ਨਾ ਸੋ ਦੂਜੀ ਗੱਲ ਹੁਣ ਸਾਰੇ ਇਕੱਠੇ ਹੋਏ ਆ ਮੈਂ ਇੱਕ ਬੇਨਤੀ ਆ ਜ਼ਰੂਰ ਕਰਾਂਗੀ ਹੁਣ ਜੇ ਸਾਰੇ ਇਕੱਠੇ ਹੋਏ ਆ ਜ਼ਰੂਰ ਕੋਈ ਆਰਗੇਨਾਈਜੇਸ਼ਨ ਬਣਾਇਓ ਆਪਣੇ ਜਿਹੜੇ ਨਵੇਂ ਯੰਗਸਟਰਸ ਆ ਉਹਨਾਂ ਨੂੰ ਲੈ ਕੇ ਆਇਓ ਉਹ ਪੜ੍ਹਨ ਕਿ ਅੱਗੇ ਤੋਂ ਸਾਨੂੰ ਲਾਅ ਦਾ ਪਹਿਲਾਂ ਹੀ ਪਤਾ ਚੱਲ ਜੇ ਰਾਈਟ ਸੋ ਅਸੀਂ ਇਸ ਸਿਚੁਏਸ਼ਨ 'ਚ ਆਈਏ ਹੀ ਨਾ ਤੇ ਇੰਟਰਨਸ ਜਿਹੜੇ ਹੈਗੇ ਉਹਨਾਂ ਨੂੰ ਇੰਟਰਨਸ ਹਾਇਰ ਕਰ ਲਓ ਜਾਂ ਵੋਲੰਟੀਅਰ ਆਵਰਸ ਦੇ ਦਿਓ ਜਿਹੜੇ ਬੱਚੇ ਪੜ੍ਹਦੇ ਆ ਕਿਉਂਕਿ ਉਹਨਾਂ ਨੂੰ ਵੋਲੰਟੀਅਰ ਆਵਰਸ ਵੀ ਚਾਹੀਦੇ ਹੁੰਦੇ ਆ ਸੋ ਹੁਣ ਲੈਟਸ ਨਾਟ ਬੈਕ ਅਪ ਹੁਣ ਇੱਕ ਵਾਰੀ ਹੋਰ ਇੱਕ ਵੱਡਾ ਕਿਉਂਕਿ ਹੁਣ ਜਿਹਨਾਂ ਲੱਗੇ ਕਿ ਅਸੀਂ ਹੋਏ ਆ ਹਨਾ ਸੋ ਲੈਟਸ ਡੂ ਇਟ ਅੰਟਿਲ ਗਵਰਨਰ ਉੱਤੇ ਸਾਈਨ ਕਰਦਾ ਉਹਦੇ ਬਾਅਦ ਚ ਦੇਖਿਆ ਜਾਊਗਾ ਫਿਰ ਅਸੀਂ ਵੀ ਵਿਲ ਲੈਟ them know ਕਿ ਤੁਸੀਂ ਉਦੋਂ ਨਹੀਂ ਸਾਡੀ ਸੁਣੀ ਹੁਣ ਸਾਡੀ ਵਾਰੀ ਆ ਹਨਾ 2024 ਰਾਈਟ ਸੋ ਲੈਟਸ ਪਲਾਨ ਸਮਥਿੰਗ ਥੈਂਕ ਯੂ ਹਾਂਜੀ ਓਕੇ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੌਰੀ ਮੈਂ ਥੋੜੀ ਜਿਹੀ ਕਾਹਲੀ ਕਰ ਰਿਹਾ ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ ਭੱਜਿਆ ਜਾਂਦਾ ਆ ਤੇ ਹਰਨੇਕ ਭਾਜੀ ਤੁਸੀਂ ਕੁਛ ਐਡ ਕਰਨਾ ਇਸ ਚੀਜ਼ ਸਾਰੀ ਗੱਲਬਾਤ ਹਾਂਜੀ ਭੈਣ ਜੀ ਰਮਨ ਨੇ ਕੁਐਸਚਨ ਕੀਤਾ ਵੀ ਤੁਸੀਂ ਫਿਊਚਰ ਦੇ ਵਿੱਚ ਕੀ ਕਰਨਾ ਤੇ ਅੱਜ ਸਾਡੀ ਹਾਂਜੀ ਹਰਨੇਕ ਜੀ ਜੀ ਹਰ ਵਾਰੀ ਕੁਐਸਚਨ ਆ ਰਿਹਾ ਵੀ ਜਿਹੜਾ ਸਾਡਾ ਪਲੇਟਫਾਰਮ ਕੀ ਹੈ ਅਸੀਂ ਕੌਣ ਹੈ ਜਦੋਂ ਉੱਥੇ ਪੁੱਛਿਆ ਸੀ ਕੀ ਉਹਦਾ ਨਾਮ ਸੀ ਆਰਮਸਟਰੋਂਗ ਨੇ ਕ੍ਰਿਸ ਹੋਲਡਨ ਦਾ ਜਿਹੜਾ ਆਫਿਸ ਡਾਇਰੈਕਟਰ ਸੀਗਾ ਕ੍ਰਿਸ ਉਹ ਜਿਸ ਲਈ ਕਹਿੰਦਾ ਵੀ ਤੁਸੀਂ ਕੌਣ ਹੈ ਤੇ ਉਦੋਂ ਹਰਮਿੰਦਰ ਜੀ ਨੇ ਆਨਸਰ ਦਿੱਤਾ ਵੀ ਵੀ ਦਾ ਪੀਪਲ ਜਿਹੜੀ ਵੀ ਦਾ ਪੀਪਲ ਹੈ ਇਸ ਨਾਲ ਸੈਟਲਿੰਗ ਇਨ ਅਮਰੀਕਨ ਲਾਅ we the people are the whole actually according to Congressman's chief of staff he said that means everybody or nobody to them when you say we the people to them that's nobody you are not their constituents you're just everybody and you are just anybody off the street so they don't consider that so we would like to give it a platform and the unity I like to offer, without any leadership, desired for the leaders or some. We are the leaders. Everybody is a leader. Raman Gill is a good leader. People who can lead, that's what it means. Not somebody holds a position. Anyway, going back to it, we have a association whose name is a subchapter of. Very organized entity. The name of the Association of Small Retail Owners. It has about near 1,000 members right now in Southern California. We like to have everybody join that. That's free of charge right now. Wherever I went and wherever you went, they're asking for who you are and how many people are with you. So if we have Northern California, Southern California, dry cleaners or beauty salons or liquor stores and 7-Elevens and whoever out there as a member because we're all in the same desire to have the same bills or same laws that's going to apply on us, have those changed to our benefit or, so we can benefit from the fair laws. So that platform is available. Tonight or tomorrow morning we'll have how to be a member.
a website up and running. Everybody can join, and there's no cost to it. We'll figure it out. When cost is needed later, we will ask members to have monthly due or some, but it's worth a lot more. I alone don't have any voice. I alone don't have any desire. I alone think that those people are going to do it for me, and that's not true. So we have a platform. ਸੌਰੀ ਮੈਂ ਤੁਹਾਨੂੰ ਵਿੱਚ ਇਹਦੇ ਵਿੱਚ ਕੱਟ ਲਿਆ। ਮੈਂ ਇੱਕ ਚੀਜ਼ ਮੈਂ ਜ਼ਰੂਰ ਇਹ ਕਹਿਣਾ ਚਾਹੂੰਗਾ ਵੀ ਕਿਹਨੂੰ ਜੁਆਇਨ ਕਰਨਾ, ਕਿੱਦਾਂ ਕਰਨਾ, ਸਾਰਿਆਂ ਦੀ ਇੱਕ ਵਾਰੀ ਸਾਰਿਆਂ ਦੀ ਰਾਏ ਲੈ ਕੇ ਕਰਿਓ, ਕਿਉਂਕਿ ਇਹੀ ਚੀਜ਼ ਦੂਜਿਆਂ ਨੇ ਕੀਤੀ ਤੇ ਉਸ ਚੀਜ਼ ਦੀ ਲੋਕਾਂ ਨੂੰ ਨਿਰਾਸ਼ਾ ਹੋਈ। ਸੋ ਮੈਂ ਇਹੀ ਬੇਨਤੀ ਕਰੂੰਗਾ ਆਪਣੇ ਵੱਲੋਂ ਵੀ ਮੇਕ ਸ਼ੋਰ ਕਰੋ ਵੀ ਦਿਸ ਇਜ਼ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਹਾਮੀ ਆ, ਫਿਰ ਹੀ ਇਸ ਚੀਜ਼ ਦੇ ਵਿੱਚ ਅੱਗੇ ਜਿਹੜਾ ਉਹ ਵਧਿਆ ਜਾਵੇ। ਦੈਨ ਦੇਰ ਇਜ਼ ਨੋ ਡਿਫਰੈਂਸ, ਫਿਰ ਕੋਈ ਡਿਫਰੈਂਸ ਨਹੀਂ ਰਹਿ ਜਾਂਦਾ। ਬਾਕੀ ਹਰਨੇਕ ਭਾਜੀ ਇੱਕ ਤੁਸੀਂ ਪਲੀਜ਼ ਪੰਜਾਬੀ ਦੇ ਵਿੱਚ ਦੱਸੋ, ਸਮਝਾਓ ਸਾਨੂੰ ਕੀ ਆ ਇਹ ਚੀਜ਼। ਹਾਂਜੀ, ਇਹ ਮੈਂ ਤੇ ਇੱਕ ਆਫਰ ਦੇ ਰਿਹਾ ਨਾ ਵੀ ਇੱਕ ਪਲੇਟਫਾਰਮ ਨੂੰ ਜਿਹੜਾ ਆਰਗੇਨਾਈਜ਼ ਕੀਤਾ ਆ, ਜਿਹਨੂੰ ਅਸੀਂ ਯੂਜ਼ ਕਰ ਸਕਦੇ। ਇੱਕ ਤਾਂ ਯੂਨਿਟੀ ਵਾਸਤੇ, ਇੱਕ ਦੂਸਰਾ ਬਹੁਤ ਵੱਡੀ ਗੱਲ ਹੈ, ਹਰ ਥਾਂ ਲੀਡਰਸ਼ਿਪ ਦੀ ਲੋੜ ਹੈ। ਲੀਡਰਸ਼ਿਪ ਮੈਂ ਅਗੇਨ ਇਹ ਵਰਡ ਜਿਹੜਾ ਬੜਾ ਗਲਤ ਜਿਹਾ ਵਰਡ ਹੈ ਲੀਡਰਸ਼ਿਪ, ਪਰ ਇਹਦੇ ਵਿੱਚ ਹਰ ਥਾਂ ਇੱਕ ਆਗੂ ਦੀ ਲੋੜ ਹੈ ਜਿਹੜਾ ਅਗਵਾਈ ਦੇ ਸਕੇ ਵੀ ਅੱਜ ਅਸੀਂ 30 ਜਾਂ 40 ਬੰਦੇ ਇੱਕ ਫਲਾਣੇ ਆਫਿਸ ਦੇ ਵਿੱਚ ਜਾ ਕੇ ਆਪਣੇ ਵਿਊਜ਼ ਜਿਹੜੇ ਆ ਸ਼ੇਅਰ ਕਰ ਸਕੀਏ। ਹੋ ਸਕਦਾ ਉਹ ਅਸੈਂਬਲੀ ਮੈਂਬਰ ਉਹਦੇ ਆਪਣੇ ਵਿਊ ਚੇਂਜ ਹੋ ਜਾਣ ਸਾਡੇ ਦੁੱਖ ਸੁਣਨੇ ਦੇ ਨਾਲ। ਸੋ ਇਸ ਪਲੇਟਫਾਰਮ ਦੀ ਲੋੜ ਹੈ, ਇੱਕ ਅਗਵਾਈ ਦੀ ਲੋੜ ਹੈ ਜਿੱਥੇ ਅਸੀਂ ਆਗੂ ਬਣ ਸਕਦੇ ਹਾਂ। ਇੱਕ ਨਹੀਂ, ਬਹੁਤ ਜਿਹੜੇ ਪੜ੍ਹੇ ਲਿਖੇ ਆ ਵਿੱਚ ਇਹਦੇ ਰੂਲ ਤੇ ਅਸੂਲ। ਇੱਕ ਪੇਜਰ ਜਿਹੜਾ ਸਾਰਿਆਂ ਨੂੰ ਇੱਕੋ ਹੀ ਪੇਜਰ ਦਿੱਤਾ ਜਾਊਗਾ ਜਿਹੜਾ ਲੈ ਕੇ ਅਸੀਂ ਹਰ ਆਫਿਸ ਦੇ ਵਿੱਚ ਜਾਵਾਂਗੇ, ਉਹਨਾਂ ਨੂੰ ਕਹੀਏ ਵੀ ਭਾਈ ਆ ਜਿਹੜੀ ਲਾਈਨ 3 ਹੈ ਇਹਦੇ ਵਿੱਚ ਮੈਨੂੰ ਨੁਕਸ ਲੱਗਦਾ ਹੈ, ਜਾਂ ਲਾਈਨ ਜਿਹੜੀ ਆ 4 ਦੀ ਈ ਸੈਕਸ਼ਨ ਹੈ ਇਹਦਾ ਮੈਨੂੰ ਲੱਗਦਾ ਹੈ ਵੀ ਇਹ ਠੀਕ ਨਹੀਂ ਗੀ, ਜੇ ਇਹਨੂੰ ਚੇਂਜ ਕਰ ਦਿਓ ਤੇ ਸਾਡੇ ਜਿਹੜੇ ਦੁੱਖ ਆਉਣੇ ਵਾਲੇ ਦੁੱਖ ਉਹ ਘਟ ਜਾਣਗੇ ਇਸ ਬਿੱਲ ਦੇ ਨਾਲ। ਸੋ ਇਹ ਜਿਹੜਾ ਪਲੇਟਫਾਰਮ ਪੰਜਾਬੀ ਦੇ ਵਿੱਚ ਮੈਂ ਹੀ ਦੱਸਦਾ ਵੀ ਪਲੇਟਫਾਰਮ ਬੜੀ ਔਖਿਆਈ ਦੇ ਨਾਲ ਇੱਕ ਚੱਲਦਾ ਪਲੇਟਫਾਰਮ, ਜਿਹਦੇ ਵਿੱਚ ਅੱਜ ਬਹੁਤ ਸੋਹਣੀ ਗੱਲ ਕਹੀ ਨੂੰ ਚੀਫ ਆਫ ਸਟਾਫ ਨੇ, ਕਾਂਗਰਸਮੈਨ ਨੇ। ਉਹ ਕਹਿੰਦਾ ਵੀ ਦੇਖੋ ਜੀ ਇਹਦੀ ਸ਼ਾਰਟਕਟ ਹੈਗੀ ਆ। ਸਾਰੀਆਂ ਗੱਲਾਂ ਅਸੀਂ ਸ਼ੇਅਰ ਕੀਤੀਆਂ ਪੰਜਾਬੀ 'ਚ ਬੈਠ ਕੇ ਉਹਨਾਂ ਦੇ ਨਾਲ, ਇੰਗਲਿਸ਼ ਦੇ ਵਿੱਚ ਪੰਜਾਬੀ ਬੰਦਿਆਂ ਨੇ, ਵੀ ਤੂੰ ਸਾਨੂੰ ਦੱਸ ਵੀ ਇਹੋ ਜਿਹੀ ਗੋਲੀ ਹੈਗੀ ਜਿਹੜਾ ਅਸੀਂ ਖਾ ਲਈਏ ਅੱਜ ਤੇ ਉਹਦੇ ਨਾਲ ਕੱਲ੍ਹ ਨੂੰ ਸਾਡੇ ਇਹ ਬਿੱਲ ਸਾਰੇ ਠੀਕ ਹੋ ਜਾਣ, ਜਿਹਨੂੰ ਸਿਲਵਰ ਬੁਲਟ ਕਹਿੰਦੇ ਵੀ ਉਹ ਹੈਗਾ ਕੋਈ ਜਿਹੜਾ ਯੂਜ਼ ਕਰ ਲਈਏ। ਉਹ ਕਹਿੰਦਾ ਵੀ ਦੇਖੋ ਮੈਂ ਸ਼ਾਰਟਕਟ ਦੱਸ ਸਕਦਾ। ਸ਼ਾਰਟਕਟ ਇਹ ਆ ਵੀ ਇੱਕ ਤਾਂ ਤੁਹਾਡਾ ਨਾਂ ਜਿਹੜੀ ਤੁਹਾਡਾ ਲੋਗੋ ਆ ਵੱਡਾ ਚਾਹੀਦਾ ਆ, ਕੋਈ ਵੀ ਜਿਹੜਾ ਵੀ ਹੈਗਾ ਆ, ਜਿੱਦਾਂ ਆਪਕਾ ਨੇ ਤਿਆਰ ਕੀਤਾ ਜਾਂ ਕਿਸੇ ਨੇ ਵੀ ਕੀਤਾ। ਸੋ ਇਹ ਤੁਹਾਡਾ ਲੋਗੋ ਚਾਹੀਦਾ। ਦੂਸਰਾ ਕਹਿੰਦਾ ਵੀ ਯਾਨੀ ਕਿ ਉਹਦੇ ਵਿੱਚ ਜਿਹੜੀ ਹੈ ਤੁਹਾਡੇ ਵਿੱਚ ਜਿਹੜੀ ਮੈਂਬਰਸ਼ਿਪ ਵਾਸਤੇ ਉਹ ਦੇਖਦੇ ਆ ਵੀ ਤੁਹਾਡੇ ਮੈਂਬਰ ਕਿੰਨੇ ਆ। ਜੇ ਮੈਂਬਰ ਬਹੁਤ ਹੈ ਤੇ ਫਿਰ ਉਹਨਾਂ ਨੂੰ ਉਸ ਚੀਜ਼ ਦਾ ਫਿਕਰ ਪੈ ਜਾਂਦਾ ਵੀ ਜਿਹੜੇ ਇਸ ਸਟੇਟ ਦੇ ਜ਼ਿਆਦਾ ਮੈਂਬਰ ਹੈ ਉਹਨਾਂ ਨੂੰ ਇਸ ਚੀਜ਼ ਦੀ ਲੋੜ ਹੈ। ਉਹ ਹੈ। ਤੇ ਜਿਹੜੀ ਸਾਰਿਆਂ ਨਾਲੋਂ ਵੱਡੀ ਸ਼ਾਰਟਕਟ ਉਹਨੂੰ ਦੱਸੀ, ਉਹ ਕਹਿੰਦਾ ਵੀ ਤੁਹਾਡਾ ਲੀਗਲ ਜਿਹੜਾ ਆ ਲਾਬੀਅਸ ਆਫਿਸ ਚਾਹੀਦਾ, ਜਿਹੜਾ ਤੁਹਾਨੂੰ ਹਰ ਰੋਜ਼ ਐਡਵਾਈਸ ਕਰ ਸਕੇ, ਜਿਹੜਾ ਕੰਮ ਹੀ ਇਹ ਕਰਦੇ ਸੈਕਰਾਮੈਂਟੋ ਬੈਠ ਕੇ। ਤੇ ਉਹ ਲਾਬੀ ਗਰੁੱਪ ਨੂੰ ਹਾਇਰ ਕਰ ਲਓ। ਇਹ ਕਹਿੰਦਾ ਤੁਹਾਡੀ ਸ਼ਾਰਟਕਟ ਹੋਏਗੀ, ਉਹ ਤੁਹਾਨੂੰ ਲੀਡ ਕਰਨਗੇ, ਦੱਸਣਗੇ। ਇਹ ਸਾਰੀਆਂ ਚੀਜ਼ਾਂ ਤੇ ਯਾਨੀ ਕਿ ਚੰਗੀਆਂ ਲੱਗਦੀਆਂ। ਬਾਕੀ ਇੱਦਾਂ ਆ ਵੀ ਰੇਡੀਓ ਤੇ ਸੁਣਨੇ ਵਾਲਿਆਂ ਨੂੰ ਜਿਹਨੂੰ ਵੀ ਉਹ ਚੰਗੀਆਂ ਲੱਗਦੀਆਂ ਤੇ ਉਹ ਦੱਸ ਦਿਓ ਭਾਈ। ਆਪਣਾ ਗਰੁੱਪ ਵੀ ਹੈਗਾ ਜਿਹਦੇ WhatsApp ਦੇ ਉੱਥੇ ਦਾ ਜੇ ਤਾਂ ਆਪਾਂ ਇੱਧਰ ਨੂੰ ਚੱਲੀਏ ਤੇ ਬਹੁਤ ਵਧੀਆ ਆ, ਤੇ ਜੇ ਨਹੀਂ ਵੀ ਪਸੰਦ ਤਾਂ ਵੀ ਠੀਕ ਹੈ। ਤਾਂ ਵੀ ਜੀ ਹਰਮਿੰਦਰ ਭਾਜੀ ਤੁਸੀਂ ਕੁਝ ਕਹਿਣ ਲੱਗੇ? ਇੱਕ ਮਿੰਟ, ਮੈਂ 1 ਮਿੰਟ ਲੈਣਾ। ਜਿਹੜੀ ਕਿਸੇ ਦੀ ਕਾਲ ਡ੍ਰੌਪ ਹੋ ਗਈ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਪਲੀਜ਼ ਕਾਲ ਕਰ ਲਿਓ। ਆਪਾਂ ਫਿਰ ਤੁਹਾਡੀਆਂ ਕਾਲਸ ਲੈ ਕੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਵੀ ਕਰਨਾ ਹੈ। ਹਾਂਜੀ ਹਰਮਿੰਦਰ ਭਾਜੀ। ਹਾਂਜੀ, ਥੈਂਕ ਯੂ ਹਰਨੇਕ ਭਾਜੀ। ਤੁਸੀਂ ਆਪਣਾ ਜਿਹੜਾ ਪਲੇਟਫਾਰਮ ਸ਼ੇਅਰ ਕੀਤਾ ਹੈਗਾ, ਇਹ ਐਸੋਸੀਏਸ਼ਨ ਆਫ ਸਮਾਲ ਰਿਟੇਲਰਸ ਆਫ ਕੈਲੀਫੋਰਨੀਆ। ਜੇ ਤੁਸੀਂ ਨਾਂ ਐਡ ਕਰ ਸਕਦੇ ਆਫ ਕੈਲੀਫੋਰਨੀਆ ਕਰ ਦਿਓ, ਕਿਉਂਕਿ ਇਸ ਟਾਈਮ ਤੇ ਸਾਡਾ ਜਿਹੜਾ ਨਿਸ਼ਾਨਾ ਆ ਉਹ SB 553 ਆ। ਉਹਨੂੰ ਅਸੀਂ ਹਿੱਟ ਕਰਨਾ, ਉਹਨੂੰ ਸਟ੍ਰਾਈਕ ਕਰਨਾ, ਉਹਨੂੰ ਖਤਮ ਕਰਨਾ ਆ। ਦੂਸਰਾ, ਸਾਨੂੰ ਮੇਰੀ ਇਹ ਇੱਕ ਨਿੱਜੀ ਰਾਏ ਆ, ਮੈਂ ਗਰੁੱਪ 'ਚ ਵੀ ਸ਼ੇਅਰ ਕੀਤੀ ਸੀ, ਸਾਨੂੰ 58 ਲੀਡਰ ਚਾਹੀਦੇ ਆ ਆਪਣੇ ਗਰੁੱਪ 'ਚੋਂ। ਵੀ ਨੀਡ 58 ਲੀਡਰਸ। ਹਰ ਇੱਕ ਜਿਹੜਾ ਅਸੈਂਬਲੀਮੈਨ ਹੈਗਾ ਡੈਮੋਕ੍ਰੈਟ, ਉਹ ਡੈਮੋਕ੍ਰੈਟ ਨੂੰ ਇੱਕ ਲੀਡਰ ਚਾਹੀਦਾ ਹਰ ਇੱਕ ਏਰੀਏ ਦੇ ਵਿੱਚ। ਉਹ ਆਪਣਾ ਆਇਡੈਂਟੀਫਾਈ ਕਰ ਲਓ। ਟੂਲਸ ਮੈਂ ਡਿਵੈਲਪ ਕੀਤੇ ਆ ਵੀ ਕੀ ਕਰਨਾ ਆ। ਲੈਟਰ ਤੁਹਾਨੂੰ ਦੇਵਾਂਗੇ, ਟਾਕਿੰਗ ਪੁਆਇੰਟ ਦੇਵਾਂਗੇ, ਫਾਰਮੈਟ ਦੇਵਾਂਗੇ, ਮੀਟਿੰਗ ਕਿੱਦਾਂ ਸੈੱਟ ਕਰਨੀ, ਉਹਨਾਂ ਨਾਲ ਕੀ ਗੱਲ ਕਰਨੀ ਆ,
ਤੇ ਜੇ ਸੈਕਰਾਮੈਂਟੋ ਏਰੀਆ ਦੇ 2 ਘੰਟੇ ਦੀ ਡਰਾਈਵ 'ਚ ਕੋਈ ਹੈਗਾ ਆ ਜਿਹੜਾ ਵੀ ਅਸੈਂਬਲੀਮੈਨ, I will also join that group and we will educate the lawmakers. We will ask them specifically that now is the time that you guys ਸਾਡੇ ਨਾਲ ਖੜੋ, ਕਿਉਂਕਿ ਸਾਡੀ ਲਾਈਵਲੀਹੁੱਡ, ਸਾਡੀ ਕਮਾਈ, ਸਾਡੀ ਕਿਰਤ, ਸਾਡੇ EMPLOYEEਆਂ ਦਾ ਰੁਜ਼ਗਾਰ is online. So now is your time to support us and vote no. ਉਹਦੀ ਅੱਖ ਚੱਕ ਪਾ ਕੇ ਗੱਲ ਕਰਨੀ ਆ, and ਜੇ ਉਹਨਾਂ ਦੀ ਪੀਸ਼ ਨਹੀਂ ਬਣੀ ਉਹਨੂੰ ਕਹਾਂਗੇ study this bill and give us another appointment. ਸਾਨੂੰ before 14th we want to understand, would you vote no on this or not? So 58 ਲੀਡਰ ਚਾਹੀਦੇ। ਆਪਣੇ WhatsApp ਦੇ ਵਿੱਚ ਸਬ ਗਰੁੱਪਸ ਬਣਾਓ based on your own assembly members area। ਜਿਵੇਂ ਮੈਂ ਬਣਾਇਆ ਲੋਕਲ ਕੰਸਟੀਚੁਐਂਸੀਜ਼ ਦੇ ਬਣਾਓ। ਹਾਂਜੀ, ਆਪਣੀ ਕੰਸਟੀਚੁਐਂਸੀ ਮੈਂ ਬਣਾਇਆ ਸੀ ਯੋਲੋ ਕਾਉਂਟੀ ਬਿਜ਼ਨਸ ਐਸੋਸੀਏਸ਼ਨ, ਪਰ we will use this association smart realtors of California, ਯੋਲੋ ਕਾਉਂਟੀ। ਉਹ ਜਿਹੜੀ ਆਪਣੀ ਹੈਗੀ ਆ ਸਸੀਲੀਆ ਐਗਵਾਰ ਕਰੀ, ਉਹਦੇ ਨਾਲ ਮੀਟਿੰਗ ਰਿਕੁਐਸਟ ਪਾਤੀ ਆ। ਜੇ ਮੀਟਿੰਗ ਦੇਤੀ ਬਹੁਤ ਵਧੀਆ, ਜੇ ਨਹੀਂ ਮੀਟਿੰਗ ਦਿੱਤੀ ਤੇ ਉਹਦਾ ਦਰਵਾਜ਼ਾ ਅਸੀਂ ਡੇਵਿਸ ਆਫਿਸ ਜਾ ਕੇ ਵੀ ਖੜਕਾ ਦੇਣਾ ਆ, ਉਹਦਾ ਸੈਕਰਾਮੈਂਟੋ ਜਾ ਕੇ ਵੀ ਖੜਕਾ ਦੇਣਾ। ਬਟ ਇਫ ਆਈ ਗੋ ਅਲੋਨ, ਉਹ ਕਹਿਣਗੇ ਇਹ ਬੇਵਕੂਫ ਕਿੱਥੋਂ ਚੱਲ ਕੇ ਆ ਗਿਆ। ਜੇ ਮੇਰੇ ਨਾਲ 50 ਬੰਦੇ ਹੋਣਗੇ ਤੇ ਉਹ ਕਹੂਗੀ ਜੀ ਆਇਆਂ ਨੂੰ, ਦੱਸੋ ਇੱਥੇ ਆਓ, ਖੁੱਲੇ ਬਹਿ ਕੇ ਲੌਬੀ 'ਚ ਗੱਲ ਕਰਦੇ ਆ। ਜਿਵੇਂ 2 ਵਾਰ ਅਸੀਂ ਗਏ ਆ ਅਸੈਂਬਲੀ ਦੇ ਵਿੱਚ, ਜਿਹੜੀਆਂ ਵੀ ਸਾਡਾ ਨਾਲ ਗਈਆਂ ਆ ਉਹਨਾਂ ਦਾ ਧੰਨਵਾਦ। ਉਹਨਾਂ ਨੂੰ ਪਤਾ ਵੀ ਕਿੰਨੀ ਸਾਡੀ ਵੌਇਸ ਸੀਗੀ, ਕਿਵੇਂ ਸਾਡੇ ਸਤਿਕਾਰ ਦੇ ਨਾਲ ਸਾਡੇ ਨਾਲ ਗੱਲ ਕਰਦੇ ਸੀਗੇ, ਕਿਵੇਂ ਸਾਨੂੰ ਟਾਈਮ ਦਿੰਦੇ ਸੀਗੇ। ਸੋ ਕਰਮ ਪੈਸ ਨੇ ਨਾਲ ਜਿੱਦਣ ਗਿਆ ਸੀਗਾ ਅਸੈਂਬਲੀ, ਉਦੋਂ ਵੀ ਦੇਖੋ ਤੁਸੀਂ ਵਿਲੀ ਜੌਨਸਨ, ਜਿਹੜਾ ਕ੍ਰਿਸ ਹੋਲਡਨ ਦਾ ਜਿਹੜਾ ਲਾਅ ਡਾਇਰੈਕਟਰ ਸੀਗਾ, ਵਿਲੀ ਆਰਮਸਟਰੋਂਗ, ਸਾਡੀ ਘੰਟਾ ਉਹਨੇ ਗੱਲ ਸੁਣੀ ਆ ਉਹਨੇ। ਸੋ ਅਸੀਂ ਹੁਣ ਸਿੱਧੇ ਲਾ ਮੇਕਰਾਂ ਨਾਲ ਗੱਲ ਕਰਨੀ ਆ, ਜਿਨ੍ਹਾਂ ਨੇ ਵੋਟ ਪਾਉਣੀ ਆ 14 ਤਰੀਕ ਨੂੰ, ਉਹਨਾਂ ਨੂੰ ਗੱਲ ਕਰਨਾ, ਸਾਨੂੰ ਦੱਸੋ ਤੁਸੀਂ ਸਾਡੇ ਨਾਲ ਖੜੋਗੇ। ਉਹਨਾਂ ਨੂੰ ਸਿੱਧਾ ਕੁਐਸਚਨ ਕਰਾਂਗੇ, ਵੀ ਵਿਲ ਹੋਲਡ ਦੈਮ ਅਕਾਊਂਟੇਬਲ, ਐਂਡ ਉਹਨਾਂ ਨੂੰ ਸਿੱਧਾ ਮੈਸੇਜ ਆਣਾ ਵੀ ਇਹ ਬੰਦੇ ਇੰਨੇ ਨੌਲੇਜੇਬਲ ਆ, ਇੰਨੇ ਪਾਵਰਫੁਲ ਆ, ਇਹ ਬਿਜ਼ਨਸ ਓਨਰ ਹੈਗੇ ਆ, ਵੀ ਸ਼ੁੱਡ ਆਈ ਕਮਿਟ ਪੋਲੀਟੀਕਲ ਸੁਸਾਈਡ ਔਰ ਸ਼ੁੱਡ ਆਈ ਸਪੋਰਟ ਦੈਮ। ਆਈ ਕੈਨ ਟੈਲ ਯੂ, ਉਹ 58 ਚ ਸਾਨੂੰ 15-20 ਨੂੰ ਸਰਵੇ ਕਰਨ ਦੀ ਲੋੜ ਆ ਬਸ। ਜੀ ਜੀ, ਫਰਕ ਪੈ ਜਾਂਦਾ ਹੁੰਦਾ ਜੀ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਜੀਤ ਜੀ 916 ਏਰੀਆ ਕੋਡ ਵਾਲੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸੌਰੀ ਲੰਮੀ ਕੋਈ ਗੱਲ ਨਹੀਂ, ਅਸੀਂ ਉੱਧਰ ਚੱਲ ਗਿਆ ਸੀਗੇ ਭਾਜੀ। ਮੈਨੂੰ ਇਹ ਲੱਗਦਾ ਆ ਵੀ ਅਸੀਂ ਜਸਕਰਨ ਭਾਜੀ ਨੂੰ ਸਾਰਿਆਂ ਨਾਲ ਅਗਸਤ 16 ਤੱਕ ਤੋਂ ਪਹਿਲਾਂ ਦੇ ਜੁੜੇ ਹੋਏ ਆ ਜੀ। ਪਹਿਲਾਂ ਆਪਾਂ ਹੋਰ ਸੰਸਥਾਵਾਂ ਵੀ ਦੇਖ ਲਈਆਂ, ਇਹਨਾਂ ਨੇ ਕੁਝ ਨਹੀਂ ਕੀਤਾ। ਅਗਰ ਅਸੀਂ ਇਸ ਬਿੱਲ ਨੂੰ ਕੈਂਸਲ ਕਰਾਉਣਾ ਆ ਤਾਂ ਸਾਨੂੰ ਕੋਈ ਨਾ ਕੋਈ ਆਪਣੀ ਸੰਸਥਾ ਬਣਾਉਣੀ ਪਊਗੀ। ਸਾਨੂੰ ਲੱਗਦਾ ਆ ਹਰਮਿੰਦਰ ਭਾਜੀ, ਜਸਕਰਨ ਭਾਜੀ, ਇਹਨਾਂ ਨੂੰ ਚਾਹੀਦਾ ਵੀ ਅੱਗੇ ਹੋ ਕੇ ਲੀਡ ਕਰਨ। ਬਾਕੀ ਤੁਸੀਂ ਆਪਣੇ ਰੇਡੀਓ ਟਾਕ ਸ਼ੋਅ ਤੇ ਹੋਰ ਜਿਹੜੇ ਸਮਾਲ ਬਿਜ਼ਨਸ ਓਨਰ ਆ ਉਹਨਾਂ ਦੇ ਨਾਲ ਰਾਏ ਲਓ। ਮੇਰਾ ਸੁਜੈਸ਼ਨ ਇਹ ਆ ਵੀ ਕਿੰਨੇ ਕੁ ਰੀਟੇਲਰ ਚਾਹੁੰਦੇ ਆ ਨਵੀਂ ਐਸੋਸੀਏਸ਼ਨ ਦੇ ਨਾਲ ਜੁੜਨਾ। ਹੁਣ ਜਿਹੜੀਆਂ ਦੂਸਰੀਆਂ ਐਸੋਸੀਏਸ਼ਨ ਆਪਾਂ ਆਲਰੇਡੀ ਦੇਖ ਹੀ ਲਿਆ ਆ, ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਮਾੜੀ ਰਹੀ ਆ। ਸੋ ਮੈਨੂੰ ਲੱਗਦਾ ਆ ਵੀ ਜੇਕਰ ਅਸੀਂ ਆਪਣੀ ਇਸ ਬਿੱਲ ਨੂੰ ਕੈਂਸਲ ਕਰਾਉਣਾ ਆ ਤਾਂ ਸਾਨੂੰ ਇੱਕ ਸੰਸਥਾ ਬਣਾ ਕੇ ਉਹਦੇ ਅੰਦਰ ਲੜਨਾ ਪੈਣਾ ਆ, ਤੇ ਨਹੀਂ ਤਾਂ ਬਹੁਤ ਮੁਸ਼ਕਿਲ ਆ ਜੀ। ਉਹਦੇ ਵਿੱਚ ਹਰਜੀਤ ਭਾਜੀ ਇੱਕ ਹਥਿਆਰਾ ਭਾ ਉਹਨਾਂ ਨੇ ਹੁਣ ਥੋੜਾ ਚਿਰ ਪਹਿਲਾਂ, ਤੁਸੀਂ ਬਾਅਦ ਪ੍ਰੋਗਰਾਮ ਸੁਣ ਵੀ ਲਿਓ ਸਾਰਾ, ਜੇ ਲਾਈਵ ਨਹੀਂ ਸੁਣ ਸਕੇ। ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਸਾਡੇ ਸੁਣਨ ਵਾਲੇ, ਵੇਖਣ ਵਾਲੇ, ਸਾਡੇ ਸਰੋਤਾ ਜਾਂ ਸਾਡੇ ਜਿੰਨੇ ਵੀ ਵਿਊਅਰਸ ਨੇ ਹੈਗੇ ਦੇਖਣ ਵਾਲੇ ਨੂੰ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸੁਣ ਲਿਓ। ਜਿਹੜਾ ਵੀ ਤੁਹਾਨੂੰ ਆਈਡੀਆ ਚੰਗਾ ਲੱਗੂਗਾ, ਤੁਸੀਂ ਚਾਹੇ ਤੇ ਪੰਜਾਬੀ ਰੇਡੀਓ USA 4082725200 ਤੇ ਫੋਨ ਕਰਕੇ ਦੱਸ ਦਿਓ ਕਿ ਵੀ ਆਪਾਂ ਭਾਜੀ ਉਹਨਾਂ ਦੀ ਜਿਹੜੀ ਸਦਰਨ ਕੈਲੀਫੋਰਨੀਆ ਤੋਂ ਐਗਜ਼ਿਸਟਿੰਗ ਐਸੋਸੀਏਸ਼ਨ ਹੈਗੀ ਆ, ਸ਼ੁੱਡ ਬੀ ਐਕਸਪੈਂਡ ਦੈਟ, ਆਪਾਂ ਉਹਨੂੰ ਅੱਗੇ ਵਧਾ ਲਈਏ। ਜਾਂ ਤੁਸੀਂ ਕੋਈ ਹੋਰ ਬਦਲ ਚਾਹੁੰਦੇ ਆ, ਜਾਂ ਤੁਸੀਂ ਹਲੇ ਵੇਟ ਕਰਨਾ ਚਾਹੁੰਦੇ ਆ, ਜਿੱਦਾਂ ਤੁਸੀਂ ਕਹੋਗੇ, ਕਿਉਂਕਿ ਸ਼ੁਰੂ ਤੋਂ ਤੁਸੀਂ ਸਾਡੇ ਨਾਲ ਤੁਰੇ ਹੋ, ਅਸੀਂ ਤੁਹਾਡੇ ਨਾਲ ਤੁਰੇ ਆ। ਅਸੀਂ ਸ਼ੁਰੂ ਤੋਂ ਟ੍ਰਾਂਸਪੇਰੈਂਸੀ ਰੱਖੀ ਕਿ ਜੋ ਵੀ ਕਰਾਂਗੇ ਰਲ ਕੇ ਕਰਾਂਗੇ। ਵੱਡੇ ਦਲ ਨਾਲ ਹਰਨੇਕ ਥਿਆੜਾ ਭਾਜੀ ਉਹਨਾਂ ਨੇ ਸਾਡੇ ਬਾਰੇ ਲੈ ਕੇ ਆਏ, ਪਰ ਅਸੀਂ ਚਾਹੁੰਦੇ ਕਿ ਜੇ ਤੁਸੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਵਾਂਗੇ ਅਸੀਂ, ਪਰ ਸਾਨੂੰ ਮੈਜੋਰਟੀ ਬੰਦਿਆਂ ਦੇ ਜਿੱਦਾਂ ਕਹਿਣਗੇ ਉਦਾਂ ਹੀ ਕਰਾਂਗੇ। ਸਾਡੀ ਜ਼ਰੂਰ ਰਿਕੁਐਸਟ ਹੈ ਤੁਹਾਡੇ ਸਾਹਮਣੇ। ਹਾਂਜੀ, ਮੈਨੂੰ ਲੱਗਦਾ ਆ ਭਾਜੀ ਤੁਸੀਂ ਮੋਹਰੇ ਹੋ ਕੇ ਲੀਡ ਕਰੋ ਜੀ ਸਾਰਿਆਂ ਨੂੰ ਜੀ। ਥੈਂਕ ਯੂ ਮਿਹਰਬਾਨੀ। ਥੈਂਕ ਯੂ ਵੀ, ਥੈਂਕ ਯੂ। ਹਾਂਜੀ ਹਰਮਿੰਦਰ ਭਾਜੀ ਤੁਸੀਂ ਕੀ ਕਹਿਣ ਲੱਗੇ? ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੀ, ਮੈਂ ਬਹੁਤ ਜਥੇਬੰਦੀਆਂ ਨਾਲ, ਮੈਂ 58 ਸਾਲਾਂ ਦਾ ਹੋ ਗਿਆ ਆ, ਮੈਨੂੰ ਪਤਾ ਆ ਵੀ ਕਿਹੜੀਆਂ ਜਥੇਬੰਦੀਆਂ ਜਿਹੜੀਆਂ ਉਹ ਲੋਕਾਂ ਨੂੰ ਗਮਰਾਹ ਕਰਦੀਆਂ ਆ ਤੇ ਆਪਣੀਆਂ ਰੋਟੀਆਂ ਸੇਕਦੀਆਂ ਤੇ ਬੁੱਧੂ ਬਣਾਉਂਦੀਆਂ ਆ, ਤੇ ਜਿਹੜੇ ਇਹ ਲੋਟੂ ਜਮਾਤ ਹੈਗੀ ਆ, ਜਿਹੜੇ ਪੋਲੀਟੀਸ਼ੀਅਨ ਰਲ ਕੇ ਕਿਵੇਂ ਇਹ ਖਾਂਦੇ ਆ, ਕਿਵੇਂ ਸਾਡਾ ਖੂਨ ਚੂਸਦੇ ਆ।
ਸੋ ਹਰਨੇਕ ਭਾਜੀ ਦੀ ਜਿਹੜੀ ਐਸੋਸੀਏਸ਼ਨ ਆ, ਮੈਨੂੰ ਲੱਗਦਾ ਵੀ ਆਈ ਐਮ ਵਿਲਿੰਗ ਟੂ ਟਰਾਈ ਇਟ ਆਊਟ। ਤੇ ਜੇ ਇਹ ਸਾਨੂੰ ਲੱਗਦਾ ਵੀ ਸਾਨੂੰ ਇਹ ਗੁੰਮਰਾਹ ਕਰਦੇ, ਆਈ ਕੈਨ ਐਜੂਕੇਟ ਐਵਰੀਬੋਡੀ ਜਿਹੜਾ ਜੁਆਇਨ ਕਰੂਗਾ ਵੀ ਹਾਊ ਟੂ ਮੇਕ them ਅਕਾਊਂਟੇਬਲ। ਚਾਹੇ ਕੋਈ ਐਸੋਸੀਏਸ਼ਨ ਹੋਵੇ, ਉੱਥੇ ਕੋਈ ਲਾਈਫ ਮੈਂਬਰ ਨਹੀਂ ਹੋਊਗਾ ਜਿਹੜਾ ਇੱਕ ਵਾਰ ਮੈਂਬਰ ਬਣ ਗਿਆ ਜਾਂ ਬੋਰਡ ਮੈਂਬਰ ਬਣ ਗਿਆ ਤੇ ਲਾਈਫ ਮੈਂਬਰ ਆ। ਸੋ ਵੀ ਵਿਲ ਸਟ੍ਰਾਈਕ ਐਨੀ ਬਾਈ ਲਾ ਜਿਹੜਾ ਉਹ ਆਮ ਮੈਂਬਰਾਂ ਦੇ ਹਿੱਤਾਂ ਦੇ ਵਿਰੁੱਧ ਜਾ ਕੇ ਖੜੂਗਾ। ਜੇ ਸਾਨੂੰ ਲੱਗੂਗਾ ਅਸੀਂ ਕੰਟੀਨਿਊ ਕਰਾਂਗੇ, ਨਹੀਂ ਤਾਂ ਵੀ ਵਿਲ ਕਿਕ them out ਔਰ ਵੀ ਵਿਲ ਕ੍ਰੀਏਟ ਆਵਰ ਓਨ ਐਸੋਸੀਏਸ਼ਨ। ਇਹਦੇ ਵਿੱਚ ਇਹ ਜ਼ਰੂਰ ਹੈ ਕਿ ਹਰਮਿੰਦਰ ਭਾਜੀ ਕਿ ਐਸੋਸੀਏਸ਼ਨ ਐਗਜ਼ਿਸਟਿੰਗ ਹੋਵੇ ਜਾਂ ਨਵੀਂ ਬਣੇ, ਅਸੀਂ ਇੱਕ ਜ਼ਰੂਰ ਬੇਨਤੀ ਕਰਾਂਗੇ ਕਿ ਉਹੀ ਬੰਦੇ ਆਇਓ ਜਿਹੜੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆ। ਜੇ ਤੁਸੀਂ ਇਹਦੇ ਵਿੱਚ ਪੋਲੀਟੀਕਲ ਮਾਈਲੇਜ ਲੈਣ ਆਉਣਾ ਜਾਂ ਤੁਸੀਂ ਕਿਸੇ ਨੇ ਆਪਣੇ ਨਿਆਣੇ ਨੂੰ ਸੈੱਟ ਕਰਨ ਆਉਣਾ ਵੀ ਮੇਰਾ ਨਿਆਣਾ ਕੱਲ ਨੂੰ ਕੌਂਸਲ ਤੋਂ ਬਣ ਕੇ ਤੋਂ ਉੱਪਰ ਸੈਨੇਟਰ ਤੱਕ ਚੱਲ ਜਾਵੇ, ਉਹ ਬੱਚੇ ਦੀ ਮਰਜ਼ੀ ਆ, ਕੰਮ ਕਰਕੇ ਦਿਖਾਵੇ। ਵੀ ਡੋਂਟ ਮਾਈਂਡ, ਸਾਡੇ ਕੋਲ ਜੰਗ ਨਿਆਣੇ, ਅਸੀਂ ਕਿਹੜਾ ਸੈਨੇਟਰ ਦੀ ਚੋਣ ਲੜਨੀ, ਜਾਂ ਅਸੀਂ ਐਮਐਲਏ ਬਣਨਾ, ਜਾਂ ਅਸੀਂ ਕੌਂਸਲਮੈਨ ਬਣਨਾ, ਜਾਂ ਅਸੀਂ ਸਿਟੀ ਦਾ ਮੇਅਰ ਬਣਨਾ, ਸਾਨੂੰ ਕੋਈ ਸ਼ੌਂਕ ਨਹੀਂ। 4 ਬੰਦੇ ਹੀ ਬੈਠੇ, ਤੁਹਾਨੂੰ ਸਾਰੇ ਕਹਿੰਦੇ 5ਵਾਂ ਰਾਜ ਕਰਨ ਵੀਰ ਵੀ। ਬੱਚੇ ਯੰਗਸਟਰਸ ਆਉਣ, ਉਹ ਕੰਮ ਕਰਕੇ ਦਿਖਾ ਲੈਣ ਔਰ ਉਹ ਇਹ ਵੀ ਦੱਸਣ ਕਿ ਕੱਲ ਨੂੰ ਬਣਨ ਤੋਂ ਬਾਅਦ ਉਹ ਆਪਣੀ ਕਮਿਊਨਿਟੀ, ਆਪਣੀ ਲੋਕਾਂ ਦੇ ਨਾਲ ਖੜਨਗੇ, ਨਾ ਕਿ ਸਿਰਫ ਵੋਟਾਂ ਲੈਣ ਆਇਆ ਕਰਨਗੇ ਤਾਂ ਮੁੜ ਕੇ ਦੂਏ ਪਾਸੇ ਭੱਜਿਆ ਕਰਨਗੇ। ਇਹ ਗਰੰਟੀ ਸਾਨੂੰ ਜ਼ਰੂਰ ਚਾਹੀਦੀ ਉਹਨਾਂ ਬੱਚਿਆਂ ਦੀ। ਕਿਉਂਕਿ ਅਸੀਂ ਪਾਸਟ ਵਿੱਚ ਵੇਖ ਚੁੱਕੇ ਹਾਂ। ਹਰ ਇੱਕ ਲੀਡਰ ਤੋਂ ਇਹ ਦਰਕਾਰ ਚਾਹੀਦੀ ਆ। ਦੇਖੋ ਅਗਲੇ ਸਾਲ ਇਲੈਕਸ਼ਨ ਆ, ਪ੍ਰਾਇਮਰੀਆਂ ਦਾ ਦੌਰ ਸ਼ੁਰੂ ਹੋਣ ਵਾਲਾ ਆ, ਬਹੁਤ ਕੁਛ ਇੱਥੇ ਗਾਹ ਪੈਣਾ ਆ। ਇਹੀ ਸਮਾਲ ਬਿਜ਼ਨੈਸਿਸ ਤੇ ਉਹਨਾਂ ਨੇ ਆਉਣਾ ਆ ਪੈਸੇ ਮੰਗਣ ਤੇ ਨੋਟ ਮੰਗਣ। ਬਿਲਕੁਲ ਬਿਲਕੁਲ, ਇਹ ਨੋਟ ਤੇ ਵੋਟ ਇੱਥੇ ਹੀ ਆਉਣਾ ਇਹਨਾਂ ਨੇ ਲੈਣ। ਇਹ ਹੁਣ ਤੁਹਾਡੇ ਕੋਲ ਹੈਗਾ, ਜਿੱਦਾਂ ਰਮਨ ਭੈਣ ਜੀ ਵੀ ਪਹਿਲੇ ਕਹਿ ਗਏ ਕਿ ਨਾਓ ਇਜ਼ ਆਵਰ ਟਾਈਮ। ਤੁਸੀਂ ਜੋ ਕਰਨਾ ਸੀ ਕਰ ਲਿਆ, ਜੋ ਕਹਿਣਾ ਸੀ ਕਹਿ ਲਿਆ। ਹੁਣ ਸਾਡੀ ਜਿਹੜੀ ਉਹ ਜ਼ੋਰ ਚੱਲੂਗਾ, ਅਸੀਂ ਤੁਹਾਨੂੰ ਦੱਸਾਂਗੇ ਕਿ ਹਾਂਜੀ ਬਰਜਿੰਦਰ ਭਾਜੀ। ਇੱਕ ਮੈਂ ਮਾੜਾ ਜਿਹਾ ਇਹ 'ਚ ਐਡ ਕਰੂੰਗਾ, ਜਿਹੜੇ ਪਿਛਲੇ ਕਾਲਰ ਸੀਗੇ ਹਨਾ, ਅਸੀਂ ਸਾਰੇ ਰਾਹ ਜਿਹੜੇ ਆ ਉਹ ਐਕਸਪਲੋਰ ਕਰਕੇ ਦੇਖੇ ਆ। ਹਾਂਜੀ, ਨਵੀਂ ਆਰਗੇਨਾਈਜੇਸ਼ਨ, ਮੈਂ ਲੋਕਾਂ ਦੀ ਭਾਵਨਾਵਾਂ ਸਮਝਦਾ ਵੀ ਆਪਕਾ ਬਾਰੇ ਕੀ ਖਿਆਲ ਆ ਉਹਨਾਂ ਦੇ, ਜਾਂ ਪੋਲੀਟੀਸ਼ੀਅਨਸ ਬਾਰੇ ਕੀ ਖਿਆਲ ਹੈ ਹਨਾ। ਸੋ ਅਸੀਂ ਕਈ ਦਰਵਾਜ਼ੇ ਖੜਕਾ ਕੇ ਦੇਖੇ, ਤੇ ਆ ਜਿਹੜਾ ਹਰਨੇਕ ਭਾਜੀ ਹੁਣਾਂ ਨੇ ਦਰਵਾਜ਼ਾ ਖੋਲ੍ਹਿਆ ਸਾਡੇ ਲਈ, ਇਹ ਸਾਡੇ ਲਈ ਇੱਕ ਓਪਰਚੁਨਿਟੀ ਆ। ਕਿਸੇ ਨੂੰ ਕੋਈ ਆਬਲੀਗੇਸ਼ਨ ਨਹੀਂ, ਕੋਈ ਲੀਡਰ ਨਹੀਂ ਹੈਗਾ ਇਹਦੇ 'ਚ, ਪਰ ਇੱਕ ਗੱਡੀ ਨੂੰ ਤੋਰਨ ਲਈ ਇੱਕ ਇੰਜਨ ਚਾਹੀਦਾ ਹੁੰਦਾ। ਜੇ ਕਿਸੇ ਹੋਰ ਵੀਰ ਭੈਣ ਨੇ ਆਉਣਾ ਅੱਗੇ, ਮੋਰ ਦੈਨ ਵੈਲਕਮ ਜੀ, ਰਾਈਟ। ਕਿਸੇ ਦੀ ਕੋਈ ਲੀਡਰਸ਼ਿਪ ਨਹੀਂ ਹੈਗੀ। ਇਸ ਵੇਲੇ ਸਾਡਾ ਜਿਹੜਾ ਏਮ ਆ ਉਹ ਸੇਮ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਜੇ ਤੁਸੀਂ ਦੇਖੋ ਜਿਹੜਾ ਸਾਡਾ ਗਰੁੱਪ ਹੈਗਾ ਆ, ਜਿਹੜੀ ਓਪਨ ਟੂ ਪਬਲਿਕ WhatsApp ਜੋ ਵੀ ਆ, ਉਹ ਏਦਾਂ ਮਹਿਸੂਸ ਹੁੰਦਾ ਆ ਵੀ ਲੋਕੀ ਖਿੰਡੇ ਪਏ ਨੇ, ਖਿਲਰੇ ਪਏ ਨੇ, ਇੱਕ ਡਾਇਰੈਕਸ਼ਨ ਦੀ ਲੋੜ ਆ। ਸਾਡੀ ਕੋਸ਼ਿਸ਼ ਅੱਜ ਸਵੇਰੇ ਜਦੋਂ ਸਾਡੀ ਮੀਟਿੰਗ ਹੋਈ ਤਾਂ ਅਸੀਂ ਇਸੇ ਕਰਕੇ ਇਹ ਸੋਚਿਆ ਵੀ ਯਾਰ somebody needs to lead now। ਸੋ ਜਸਕਰਨ ਭਾਜੀ ਹੁਣਾਂ ਨੂੰ ਅਸੀਂ ਕਿਹਾ ਵੀ ਭਾਜੀ ਇਹ ਇੰਨਾ ਜ਼ੋਰ ਲਾਇਆ, ਹੁਣ ਨਾ ਛੱਡੀਏ, we need to get the results। ਹਾਂਜੀ, ਸੋ ਇਸ ਵੇਲੇ ਵੀ ਆਰਗੇਨਾਈਜੇਸ਼ਨ ਕਿਹੜੀ ਨਵੀਂ ਬਣਾਉਣੀ ਆ, ਉਹ we don't have time honestly। there are a lot of legal challenges, there are a lot of issues in there। ਇਹ ਪਲੇਟਫਾਰਮ ਸਾਨੂੰ ਬਣਾਇਆ ਦੇ lot of work has been done already ਹਨਾ। ਸਾਨੂੰ ਕਿਸੇ ਨੂੰ ਕੋਈ ਆਬਲੀਗੇਸ਼ਨ ਨਹੀਂ ਹੈਗੀ, ਤੇ ਅਸੀਂ ਆਪਣਾ ਇੱਕ ਗੱਲ ਸਿਰਫ ਇੰਨੀ ਕੁ ਸੋਚਣ ਵਾਲੀ ਆ। ਅਸੀਂ ਉਸ ਦਿਨ ਰੈਲੀ ਤੇ 2000 ਤੋਂ ਉੱਪਰ ਬੰਦਾ ਸੀਗਾ, ਪਰ ਸਾਡੇ ਨਾਲ ਪੋਲੀਟੀਸ਼ੀਅਨ ਗੱਲ ਕਰਕੇ ਰਾਜੀ ਨਹੀਂ ਸੀ। ਇੱਕ ਵੀ ਪੋਲੀਟੀਸ਼ੀਅਨ ਸਾਡੇ ਨਾਲ ਨਹੀਂ ਆਇਆ, ਤੁਸੀਂ ਜੇ ਸੋਚੋ। ਪਰ ਇੱਕ ਆਪਕਾ ਆ ਜਿਹੜੀ ਗਵਰਨਰ ਤੱਕ ਪਹੁੰਚ ਸਕਦੀ ਆ। ਉਹਦੇ 800 ਮੈਂਬਰ ਨੇ ਕਿ ਕਿੰਨੇ 700 ਜਿੰਨੇ ਵੀ ਉਹ ਕਲੇਮ ਕਰਦੇ, who knows। ਉਹ ਸਿਰਫ 800 ਮੈਂਬਰਾਂ ਕਰਕੇ ਤੇ ਉਹਨਾਂ ਦਾ ਲੋਗੋ ਵੱਡਾ ਹੋਣ ਕਰਕੇ ਗਵਰਨਰ ਉਹਨਾਂ ਨਾਲ ਗੱਲ ਕਰਦਾ, ਪਰ ਸਾਡੇ 2000 ਬੰਦਿਆਂ ਨਾਲ ਗੱਲ ਨਹੀਂ ਕਰਦਾ। ਨਹੀਂ, ਉਹ ਭਾਰ ਆਰਗੇਨਾਈਜੇਸ਼ਨ ਦਾ ਜਿਹੜਾ ਠੱਪਾ ਆ ਉਹ ਮੈਟਰ ਕਰਦਾ ਆ। we are bigger than any other association party, any organization ਜਿੰਨੀਆਂ ਵੀ ਹੈਗੀਆਂ ਜਾਂ NGOs or whatever they call it। ਸਾਡਾ ਜਿਹੜਾ ਇਸ ਵੇਲੇ ਤੁਸੀਂ ਇਹਨੂੰ ਕਹਿ ਲਓ ਕਿ ਇਕੱਠ ਚੱਲਣ ਡਿਆ ਆ, we are bigger than them, all of them, they know that। ਉਹਨਾਂ ਨੂੰ ਵੀ ਪਤਾ ਆ। ਜੇ ਤੁਹਾਨੂੰ ਕੋਈ ਬੰਦਾ ਤੁਹਾਡੇ ਟੈਲੀਫੋਨ ਬੰਦ ਕਰਵਾ ਦਿੰਦਾ, ਤੁਹਾਡੀ ਜਿਹੜੀ ਸਪੋਰਟ ਲਾਈਨ ਦੇ ਤੁਹਾਡੀਆਂ ਈਮੇਲਾਂ ਹੈਕ ਕਰਵਾ ਦਿੰਦਾ, ਮੁੜ ਕੇ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਕਿ ਨਾ ਆਓ, ਫੇਰ ਵੀ ਤੁਸੀਂ ਉੱਥੇ 2500 ਬੰਦਾ ਇਕੱਠਾ ਕਰਨ 'ਚ ਹੋ ਜਾਂਦੇ ਆ। ਭਾ ਹੁਣੀ ਐਲੇ ਤੋਂ ਆਏ ਸਾਰੇ ਜਾਣੇ ਬੱਸਾਂ ਲੈ ਕੇ ਫਲਾਈ ਕਰਕੇ, ਤੇ ਦੈਟ ਮੀਨਸ ਕਿ ਐਸਟੈਬਲਿਸ਼ ਬੰਦਿਆਂ ਨੂੰ ਥੋੜਾ ਬਹੁਤਾ ਹੈਗਾ ਕਿ ਨਹੀਂ ਯਾਰ, ਦੇ ਆਰ ਗੋਇੰਗ ਟੂ ਬੀ ਬਿਗਰ ਦੈਨ ਅਸ ਐਂਡ ਦੇ ਆਰ ਪ੍ਰੀਟੀ ਟਰਾਂਸਪੇਰੈਂਟ। ਸੋ ਆਪਾਂ ਕਰ ਸਕਦੇ ਹਾਂ, ਇਟਸ ਡੂਏਬਲ, ਲੈਟਸ ਗੈਟ ਇਟ ਡਨ ਜੀ। ਆਪਾਂ ਹਰਨੇਕ ਭਾਜੀ ਤੁਹਾਡੇ ਨਾਲ ਗੱਲ ਕਰਦੇ, ਇੱਕ ਕਾਲਰ ਲੈ ਲਈਏ। ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ। ਹਾਂਜੀ, ਗੁਲਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਆਪਣੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਵੈਸੇ ਮੈਨੂੰ ਥੋੜਾ ਇਹ ਐਸਬੀ ਵਾਲੇ ਥੋੜਾ ਲੇਟ ਪਤਾ ਲੱਗਿਆ ਸੀ, ਪਰ ਮੈਂ ਉੱਥੇ ਮੀਟਿੰਗ ਤੇ ਆਇਆ ਸੀ ਆਪਣੇ ਰੈਲੀ ਦੇ ਉੱਪਰ। ਉਸ ਤੋਂ ਬਾਅਦ ਮੇਰੀ ਫੈਮਿਲੀ 'ਚ ਮੈਰਿਜ ਸੀ, ਉੱਥੇ ਜਾਣਾ ਪੈ ਗਿਆ। ਪਰ ਬਹੁਤ ਚੰਗਾ ਕੰਮ ਕਰ ਰਹੇ ਆ, ਤੁਹਾਨੂੰ ਮੂਹਰੇ ਲੱਗੇ ਹੋਏ, ਚਲੋ ਕਰੋ। ਤੇ ਬਾਕੀ ਜਿਵੇਂ ਵੀ ਤੁਹਾਡੇ ਨਾਲ ਆ ਜਿੰਨੇ ਜੋਗੇ ਹੈਗੇ, ਪਰ ਜਿਹੜੀ ਹੈਗੀ ਹੈ ਗੌਰਮੈਂਟ ਤਾਂ ਹਲੇ ਸ਼ੁਰੂਆਤ ਹਲੇ ਬਹੁਤ ਕੁਝ ਕਰਨ ਜਾ ਰਹੀ ਆ। ਤੇ ਤੁਹਾਡੇ ਮੈਂ ਤਾਂ ਇੱਕ ਨਵੀਂ ਖਬਰ ਸੁਣੀ ਸੀ ਕੱਲ ਕਿ ਜਿਹੜੇ ABC ਵਾਲੇ ਆ ਹੁਣ ਪੁਲਿਸ ਨੂੰ ਨਾਲ ਲੈ ਕੇ ਆਉਂਦੇ ਆ, ਤੇ ਤੁਹਾਡੇ ਕੋਲੇ ਬੇਸਬਾਲ ਬੈਟ ਵਗੈਰਾ ਮਗਰ ਰੱਖਿਆ ਹੋਇਆ ਕਾਊਂਟਰ ਦੇ, ਤਾਂ ਤੁਹਾਨੂੰ ਵਾਰਨਿੰਗ ਦੇ ਕੇ ਜਾਂਦੇ ਆ ਵੀ ਤੁਸੀਂ ਨਹੀਂ ਰੱਖ ਸਕਦੇ। ਸਟਾਰਟਰ ਵਾਲੀ ਘਟਨਾ ਤੋਂ ਬਾਅਦ ਉਹਦੇ ਬਾਰੇ ਵੀ ਕੁਛ ਨਾ ਕੁਛ ਕਰਨਾ ਪਊਗਾ। ਤੇ ਬਾਕੀ ਜਿੰਨੇ ਵੀ ਬੰਦੇ ਚਲੋ ਅਗੇਂਸਟ ਆਪਕਾ ਵਾਲੇ ਹੋਏ ਜਾਂ ਸਿਸਟਮ ਦੈਟ, ਉਹਨਾਂ ਨੂੰ ਜਾਂ ਮਿਸਇਨਫੋਰਮ ਨੇ ਜਾਂ ਉਹਨਾਂ ਦੇ ਕੋਈ ਇੰਟਰਸਟ ਹੋਰ ਨੇ। ਵੈਸੇ ਜਿਹੜੀ ਇੱਕ ਏਸ਼ੀਅਨ ਪੈਸੀਫਿਕ ਆਈਲੈਂਡਰ ਏਸ਼ੀਅਨ ਦੀ ਇੱਕ ਬਹੁਤ ਵੱਡੀ ਇੱਥੇ ਆਰਗੇਨਾਈਜੇਸ਼ਨ ਆ, ਮੈਂ ਉਹਦੇ ਆਪਣੇ ਪ੍ਰੈਜ਼ੀਡੈਂਟ ਨੂੰ ਉਸ ਦੇ ਨਾਲ ਲੈ ਕੇ ਆਇਆ ਸੀ ਜਦੋਂ ਆਪਣੀ ਰੈਲੀ ਸੀਗੀ। ਠੀਕ ਹੈ। ਉਹਨਾਂ ਨੂੰ ਬਿਲਕੁਲ ਹੀ ਪਤਾ ਨਹੀਂ ਸੀ ਇਹਦੇ ਬਾਰੇ। ਆਈ ਡੋਂਟ ਨੋ ਵੀ ਕਿਉਂ ਨਹੀਂ ਪਤਾ ਸੀ। ਬੜੇ ਬੜੇ ਬਿਜ਼ਨਸਮੈਨ ਆ, ਉਹਨਾਂ ਕੋਲੇ ਕਿਸੇ ਕੋਲੇ ਰੈਸਟੋਰੈਂਟਸ ਨੇ, ਕਿਸੇ ਕੋਲੇ ਹੋਰ ਕਿਸਮ ਦੇ ਬਿਜ਼ਨਸ ਨੇ, ਜਿਹੜੇ ਬਿਗ ਬਿਜ਼ਨਸਮੈਨ ਬਈ ਇੰਨੀ ਆਪਣਾ ਥੱਲੇ ਇੰਨਾ ਕੁੱਕ ਕਰਕੇ ਇਹ ਇੰਨਾ ਵੱਡਾ ਇਹੋ ਜਿਹੇ ਬਿੱਲ ਲੈ ਕੇ ਆ ਰਹੇ ਆ। ਤੇ ਇਹਦੇ ਵਿੱਚ ਆਪਾਂ ਨੂੰ ਵੈਸੇ ਤੁਸੀਂ ਸਾਰੇ ਇਕੱਠੇ ਹੋਏ ਹੋ ਕਿਉਂਕਿ ਉਹਨੂੰ ਫਿਊਚਰ ਦੇ ਵਿੱਚ ਵੀ ਇਸ ਕੋਲੇਸ਼ਨ ਨੂੰ ਇਕੱਠਾ ਰੱਖੋ। ਇਹ ਹਲੇ ਕੋਈ ਐਂਡ ਨਹੀਂ, ਇਹਦਾ ਹਲੇ ਸਟਾਰਟਿੰਗ ਆ। ਤੇ ਬਾਕੀ ਵੀਰ ਜੀ ਜਿਹੜਾ ਆਪਣਾ ਸੈਕਰਾਮੈਂਟੋ ਕਾਉਂਟੀ ਆ, ਅਸੀਂ ਇੱਥੇ ਜਿਹੜਾ DA ਆ ਉਹਨੂੰ ਹੈਲਪ ਕਰੀ ਸੀ। ਹੈ ਤਾਂ ਬੰਦਾ ਡੈਮੋਕ੍ਰੇਟ, ਪਰ ਬੰਦਾ ਬੜਾ ਚੰਗਾ। ਉਹਨੇ ਸਿਟੀ ਆਫ ਸੈਕਰਾਮੈਂਟੋ ਨੂੰ ਸੂ ਕਰਿਆ ਵੀ ਤੁਸੀਂ ਹੋਮਲੈਸ ਲੋਕਾਂ ਦੀ ਕੇਅਰ ਨਹੀਂ ਕਰ ਰਹੇ ਤੇ ਸਾਡੇ ਬਿਜ਼ਨਸ ਵਾਲਿਆਂ ਨੂੰ ਕਨਵੀਨੀਅੰਸ ਸਟੋਰਾਂ ਨੂੰ ਤੰਗ ਕਰਦੇ ਆ। ਤੇ ਦੇਖੋ ਉਹਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਆ ਜਾਂ ਕਿੰਨਾ ਕਾਮਯਾਬ ਉਹ ਹੁੰਦਾ ਜੇ ਉਦਾਂ ਦੀ ਕੋਈ ਚੀਜ਼ ਪਲੇਟਫਾਰਮ ਬਣ ਜਾਵੇ ਜਾਂ ਸਟੈਚੂ ਬਣ ਜਾਵੇ ਵੀ ਹਾਂ ਸਿਟੀਆਂ ਨੂੰ ਵੀ ਤੁਸੀਂ ਸੂ ਕਰ ਸਕਦੇ ਹੋ, ਤੁਹਾਡੀ ਨਹੀਂ ਹੋਮਲੈਸ ਦੀ ਜਾਂ ਕ੍ਰਾਈਮ ਦੀ ਟੇਕ ਕੇਅਰ ਕਰਦੇ। ਤੇ ਉਹਦਾ ਹਾਲੇ ਫਿਊਚਰ ਦੱਸੂਗਾ। ਬਾਕੀ ਵੀਰ ਜੀ ਹੋਣੀ, ਹਰਮਿੰਦਰ ਹੋਣੀ, ਬੈਂਸ ਸਾਹਿਬ ਹੋਣੀ, ਆਪਣੇ ਭਾਜੀ ਤਿਆਰੇ ਹੋਣੀ ਲੱਗੇ ਹੋਏ ਆ ਅੱਗੇ ਜਿੰਨੇ ਜੋਗੇ ਹੋਇਆ। ਸਾਨੂੰ ਵੀ ਦੱਸਿਓ, ਅਸੀਂ ਵੀ ਨਾਲ ਹੀ ਆ। ਪਰ ਜਿਵੇਂ ਜਿਵੇਂ ਅੱਗੇ ਕੰਮ ਚੱਲੂਗਾ ਹਲੇ ਜਾਣੀ ਸ਼ੁਰੂਆਤ ਆ। ਹਲੇ ਇਹਨਾਂ ਨੇ 10-2 ਸਾਲ ਜਿਹੜੇ ਗੱਲਾਂ ਕਰਦੇ ਆ ਨਾ ਆਪਣੇ ਲਾ ਮੇਕਰ, ਇਹ ਇਹਨਾਂ ਦੇ ਸਭ ਲਾਲੀਪਾਪ ਹੁੰਦੇ ਆ। ਇਹਨਾਂ ਨੇ ਇਵੈਂਚੁਅਲੀ ਸਾਰਿਆਂ ਨੂੰ ਵਿੱਚ ਲੈਣਾ। ਜਿਵੇਂ ਪਹਿਲਾਂ ਮਿਨੀਮਮ ਵੇਜ ਦਾ ਕਰਿਆ ਸੀ ਕਿ 25 ਤੋਂ ਘੱਟ ਵਾਲੇ ਨੂੰ ਇਫੈਕਟ ਨਹੀਂ ਕਰੂਗੀ, ਹੁਣ ਸਭ ਨੂੰ ਇਫੈਕਟ ਹੋ ਰਹੀ ਆ। ਵਿੱਚ ਹੀ ਇੰਸ਼ੋਰੈਂਸ ਕੰਪਨੀਆਂ ਰਲੀਆਂ ਹੋਈਆਂ, ਵਿੱਚ ਹੀ ਸਾਰੇ ਰਲੇ ਆ। ਇਵੈਂਚੁਅਲੀ ਜਿਹੜੇ ਤੁਸੀਂ 4 ਪੈਸੇ ਬਣਾਉਣੇ ਹੋ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਆ ਜਿਹੜੇ ਲੈ ਲਓ ਕਿਸੇ ਤਰੀਕੇ ਨਾਲ ਇਹਨਾਂ ਤੋਂ। ਇਹਨੂੰ ਪਤਾ ਲੱਗਦਾ ਵੀ ਗੈਸ ਸਟੇਸ਼ਨਾਂ ਵਾਲਿਆਂ ਨੂੰ ਥੋੜੇ ਚੰਗੇ ਪੈਸੇ ਬਣ ਗਏ ਪਿਛਲੇ 2 ਸਾਲਾਂ ਵਿੱਚ ਪੈਂਡੈਮਿਕ ਦੇ ਵਿੱਚ। ਅਸਲੀ ਅੱਖ ਤਾਂ ਤੁਹਾਡੇ ਪੈਸੇ ਤੇ ਹੈ ਇਹਨਾਂ ਦੀ, ਵਨ ਵੇ ਨਦਰ ਵੀ ਕਿਵੇਂ ਨਾ ਕਿਵੇਂ ਕਰਕੇ ਸਾਡੀ ਜੇਬ ਵਿੱਚ ਕਿੱਦਾਂ ਆਉਂਦੇ, ਚਾਹੇ ਉਹਨੂੰ ਫਾਈਨ ਚ ਲੈ ਜਾਣ, ਚਾਹੇ ਉਹਨੂੰ ਇੰਸ਼ੋਰੈਂਸ ਲੈ ਜਾਣ, ਕਿਵੇਂ ਨਾ ਕਿਵੇਂ ਤੁਹਾਡੇ ਪੈਸੇ ਉਹਨਾਂ ਨੇ ਆਪਣੇ ਕੋਲੇ ਕਰਨੇ। ਪਰ ਫਿਊਚਰ ਜ਼ਰੂਰੀ ਹੈ ਜੀ। ਜਦੋਂ ਆਪਾਂ ਪੈਸੇ ਦਿੰਦੇ ਆ ਨਾ ਲੋਕਾਂ ਨੂੰ, ਨਾ ਲੋਕਾਂ ਨੂੰ ਮਾਰਕ ਕਰ ਲਓ। ਹੁਣ ਦੱਸ ਦਿਓ ਵੀ ਜਿਹੜੇ ਬੰਦੇ ਨੇ ਸਾਡੇ ਅਗੇਂਸਟ ਵੋਟ ਪਾਈ, ਸਾਡੀ ਕਮਿਊਨਿਟੀ ਸਾਨੂੰ ਦੁੱਕੀ ਨਹੀਂ ਮਿਲੂਗੀ, ਤੁਹਾਡਾ ਵਿਰੋਧ ਵੀ ਕਰਾਂਗੇ। ਫਿਰ ਇਹਨਾਂ ਨੇ ਕਿਤੇ ਸਿੱਧੇ ਪਾਸੇ ਨੂੰ ਤੁਰਨਾ। ਜੀ ਥੈਂਕ ਯੂ ਗੁਲਿੰਦਰ ਜੀ। ਥੈਂਕ ਯੂ ਭਾਜੀ। ਰਾਜਕਰਨਵੀਰ, ਮੈਨੂੰ ਸਿਰਫ ਇੱਕ ਮਿੰਟ ਚਾਹੀਦਾ ਆ। ਹਾਂਜੀ, ਸਾਡੇ ਵੇਖਣ ਵਾਲਿਆਂ ਨੂੰ ਅਸੀਂ ਇੱਕ ਪੇਜ ਦਿਖਾ ਦਿੰਦੇ ਆ। ਰਾਜਕਰਨਵੀਰ, ਕੁਛ ਅਜੀਤ ਸਿੰਘ ਨੂੰ ਕਹਿ ਕੇ ਨਾ ਬਰਜਿੰਦਰ ਭਾਈ ਨਾਲ ਗੱਲ ਕਰਕੇ ਇਹ ਤੁਸੀਂ ਜਿੰਨੀ ਜਲਦੀ ਹੋ ਸਕਦਾ ਜਾਂ ਹੁਣੇ ਇਹਨੂੰ ਸਕੈਨ ਕਰਕੇ ਭੇਜ ਦਿਓ ਉਹਨਾਂ ਨੂੰ। ਉਹਨਾਂ ਕੋਲ ਤੋਂ ਕਹਿੰਦਾ 5 ਮਿੰਟ ਦੇ ਵਿੱਚ ਇਹ ਪੇਜ ਲੋਡ ਕਰ ਦੇਣ ਤਾਂ ਕਿ ਲੋਕੀ ਵੇਖ ਸਕਣ। ਮੈਨੂੰ ਹੁਣੇ ਖਬਰ ਆਈ ਆ ਕਿ ਟੈਕਸਟ ਹੈਗਾ ਮੇਰੇ ਕੋਲ ਕਿ ਬੇ ਏਰੀਆ ਦੇ ਵਿੱਚ ਇੱਕ ਰੇਡੀਓ ਚੱਲ ਰਿਹਾ ਇਸ ਵੇਲੇ, ਉਹਦੇ ਉੱਤੇ ਇੰਟਰਵਿਊ ਚੱਲ ਰਹੀ ਹੈ ਕਿਸੇ ਦੀ। ਉਹਨਾਂ ਨੇ ਆਪਣੇ ਉਹਦੇ ਉੱਤੇ ਦੱਸ ਰਹੇ ਕਿ ਨਹੀਂ ਜੀ ਤੁਹਾਡੇ 10 ਬੰਦੇ ਐਗਜ਼ੈਂਪਟ ਕਰ ਦਿੱਤੇ ਆ ਰਾਈਟ ਨਾਓ ਦੈਟ। ਉਹ ਹੁਣ ਚੱਲਣ ਡਿਆ ਪ੍ਰੋਗਰਾਮ ਇਸ ਵੇਲੇ। ਸੋ ਸਾਨੂੰ ਸਾਰੇ ਪਾਸੇ ਖਬਰ ਰੱਖਣੀ। ਤੁਸੀਂ ਹੁਣ ਇੱਕ ਪਾਸੇ ਕਹਿ ਰਹੇ ਵੀ ਹਾਂਜੀ, ਤੁਸੀਂ ਹੁਣ ਇੱਕ ਦੀ ਨਤਾਰਾ ਕਰ ਦੋ ਵਾਹ ਕੀ ਆ ਤੇ ਅਸਲ ਕੀ ਆ, ਸੋ ਪੀਪਲ ਸ਼ੁਡ ਨੋ। ਇਸ ਵੇਲੇ ਉੱਥੇ ਕੋਈ ਰੇਡੀਓ ਆ 1310 AM ਤੇ ਚੱਲਣ ਡਿਆ, ਮੈਨੂੰ ਨਹੀਂ ਪਤਾ ਕਿਹੜਾ ਆ ਕਿਉਂਕਿ ਮੈਂ ਤਾਂ ਬੇਰੀਆ ਰਹਿੰਦਾ ਨੀਗਾ ਹੁਣ। ਤਾਂ ਉਹਦੇ ਉੱਪਰ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ 'ਚ ਕੀਤਾ ਜਾ ਰਿਹਾ ਕਿ ਡੇਵਿਡ ਕਟੋਜੀ ਨੇ ਜੀ ਸਾਡਾ ਕਹਿਣਾ ਮੰਨ ਲਿਆ, ਉਹਨੇ 10 ਬੰਦਿਆਂ ਤੋਂ ਘੱਟ ਇੰਪਲਾਈ ਜਿਹੜੇ ਐਗਜ਼ੈਂਪਟ ਕਰ ਦਿੱਤੇ ਆ। ਜਿਹੜੇ ਲੋਕ ਉਸ ਰੇਡੀਓ ਨੂੰ ਸੁਣਦੇ ਆ ਉਹ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਵੀ ਸੁਣ ਲੈਣ। ਔਰ ਅਸੀਂ ਆਹ ਪੇਜ ਜਿਹੜਾ ਬਣਾਇਆ ਹੋਇਆ ਆ ਇਹਦੇ ਉੱਪਰ ਲਿਖਿਆ ਹੋਇਆ ਸਪੈਸੀਫਿਕਲੀ 10 EMPLOYEES point as written under section 4 subsection B as in boy point F as in Frank in amended bill। ਇਹਦੇ ਵਿੱਚ ਕੀ ਲਿਖਿਆ ਕਿ ਜਿਹੜੇ 10 ਬੰਦਿਆਂ ਵਾਲਾ ਜਿਹੜਾ ਪੁਆਇੰਟ ਆ ਉਹ ਸੈਕਸ਼ਨ 4 ਦੇ ਵਿੱਚ, ਉਹਦਾ ਜਿਹੜਾ ਸਬ ਸੈਕਸ਼ਨ ਆ ਉਹ B ਆ, ਉਹਦਾ ਜਿਹੜਾ ਪੁਆਇੰਟ F ਆ ਉਹਦੇ ਵਿੱਚ ਲਿਖਿਆ। ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਓ। ਇਹ ਅਸੀਂ ਲੋਡ ਕਰਕੇ ਉੱਥੇ ਰੱਖ ਦੇਣਾ, ਤੁਸੀਂ ਪੂਰਾ ਬਿੱਲ ਵੀ ਲੈ ਸਕਦੇ ਹੋ।
ਇਹਦੇ ਵਿੱਚ ਪੂਰੀ ਪਿਓਰ ਤਰੀਕੇ ਨਾਲ ਲਿਖਿਆ ਕਿ ਨੋ ਵੀ ਐਕਚੁਅਲੀ ਉਹਦੇ ਵਿੱਚ ਕਿਤੇ ਵੀ EMPLOYER ਨਹੀਂ ਮੈਂਸ਼ਨ ਕੀਤਾ ਹੈਗਾ with less than 10 employees if you like ਜੇ ਤੁਸੀਂ ਬਿਲਕੁਲ ਧਿਆਨ ਨਾਲ ਪੜ੍ਹਦੇ ਆ ਨਾ ਉਹ ਪਲੇਸ ਆਫ EMPLOYMENT ਹੈ ਜਿੱਥੇ ਪਬਲਿਕ ਐਕਸੈਸ ਹੈ ਨਹੀਂ ਗੀ ਭਾਈ। ਖਿਆਲ ਰੱਖਿਓ ਜਿੱਦਾਂ ਬਰਜਿੰਦਰ ਭਾਜੀ ਨੇ ਕਿਹਾ ਸੀਗਾ ਕਿ ਇਹ ਜਿਹੜੇ ਟੈਕਨੀਕਲ ਲੈਂਗੁਏਜ ਹੁੰਦੀ ਹੈ ਨਾ, ਟੈਕਨੀਕੈਲਿਟੀ ਆਫ ਦਿਸ ਲਾਅ ਮੇਕਰਸ, ਉਹ ਆਮ ਬੰਦੇ ਦੇ ਸਮਝ ਦੀ ਗੱਲ ਨਹੀਂ। ਲੋਕੀ ਐਵੇਂ ਨਹੀਂ 10-10 ਸਾਲ ਯੂਨੀਵਰਸਿਟੀਆਂ ਜਾ ਕੇ ਲਾਅ ਕਰਨ ਜਾਂਦੇ, ਕੋਈ ਕਹਿੰਦਾ ਮੈਂ ਜੇਲ੍ਹ ਤੋਂ ਕੀਤਾ ਤਾਂ ਕੋਈ ਕਹਿੰਦਾ ਮੈਂ ਫਲਾਣੇ ਤੋਂ ਕੀਤਾ। ਇਟ ਮੇਕਸ ਅ ਡਿਫਰੈਂਸ। ਤੁਸੀਂ ਉਹ ਪੇਪਰ ਪੜ੍ਹ ਲਓ, ਤੁਸੀਂ ਤੁਹਾਡਾ ਕੋਈ ਵੀ ਸਟੋਰ ਐਗਜ਼ੈਂਪਟ ਨਹੀਂ ਹੈਗਾ। ਇਹ 10 ਬੰਦਿਆਂ ਵਾਲਾ ਸਿਰਫ ਤੁਹਾਨੂੰ ਉਹਨਾਂ ਨੇ ਕੰਨ ਇੱਥੋਂ ਦੀ ਨਹੀਂ ਫੜਿਆ, ਉਹਨਾਂ ਨੇ ਇੱਥੋਂ ਦੀ ਫੜਾਤਾ, ਤੁਹਾਨੂੰ ਫੜਿਆ ਤੁਹਾਡਾ ਉਹਨਾਂ ਨੇ ਕੰਨ ਨਹੀਂ ਆ। ਬਰਜਿੰਦਰ ਭਾਜੀ ਨੇ ਸਾਡੀ ਸਵੇਰ ਵਾਲੀ ਮੀਟਿੰਗ 'ਚ ਕਿਹਾ ਸੀਗਾ ਵੀ ਉਹ ਪਹਿਲਾਂ ਕਹਿੰਦੇ ਤੁਹਾਨੂੰ ਪੰਜਾਬੀ 'ਚ ਕਹਾਵਤ ਹੈ ਵੀ ਤੈਨੂੰ ਕੁੱਟਣਾ ਆ, ਇੱਕ ਨੇ ਦੱਸਿਆ ਉਹ ਕਹਿੰਦੇ ਕੁੱਟਣਾ ਨਹੀਂ ਤੁਹਾਨੂੰ ਝੰਬਣਾ ਆ। ਅਸੀਂ ਹੁਣ ਹੈਗਾ ਉਹੀ ਕੰਮ ਆ ਇਹਦਾ, ਉਹਨਾਂ ਨੇ ਕੁੱਟਣਾ ਨਹੀਂ ਤੁਹਾਨੂੰ, ਉਹਨਾਂ ਨੇ ਝੰਬਣਾ ਆ ਤੁਹਾਨੂੰ। ਝੰਬਣੇ ਦਾ ਮਤਲਬ ਵੀ ਪੰਜਾਬੀ 'ਚ ਝੰਬਣਾ ਹੁੰਦਾ, ਜਿਨ੍ਹਾਂ ਨੇ ਅਸੀਂ ਪੁਰਾਣੇ ਸਾਨੂੰ ਪਤਾ ਆ, ਨਵੇਂ ਨਿਆਣਿਆਂ ਨੂੰ ਪਤਾ ਨਹੀਂਗਾ। ਝੰਬਣਾ ਵੀ ਉਹੀ ਹੁੰਦਾ। ਸੋ ਇਹ ਬਿੱਲ ਦੇ ਵਿੱਚੋਂ ਤੁਹਾਨੂੰ ਕਿਸੇ ਨੂੰ ਐਗਜ਼ੈਂਪਟ ਨਹੀਂ ਕੀਤਾ। ਅਸੀਂ ਕਿਸੇ ਨੂੰ ਗੁੰਮਰਾਹ ਨਹੀਂ ਕਰ ਰਹੇ, ਅਸੀਂ ਕਿਸੇ ਨੂੰ ਕੰਟਰਾਡਿਕਟ ਨਹੀਂ ਕਰ ਰਹੇ। ਉਹ ਆਪਣਾ ਪੱਖ ਦੱਸ ਰਹੇ ਆ। ਤੁਸੀਂ ਭਾਈ 10 EMPLOYEE ਵਾਲੀ ਖਬਰ ਬਿਲਕੁਲ ਗਲਤ ਆ। ਜਿਹੜੇ ਬੰਦੇ ਉਹ ਪ੍ਰੋਗਰਾਮ ਕਰ ਰਹੇ, ਮੈਂ ਬਾਅਦ 'ਚ ਉਹਨਾਂ ਨੂੰ ਫੋਨ ਵੀ ਕਰਕੇ ਪੁੱਛਣਾ ਕਿ ਭਾਈ ਸਾਨੂੰ ਵੀ ਭੇਜ ਦਿਓ, ਸਾਡੇ ਕੋਲ ਆ ਚੁੱਕਾ ਹੈ। ਆਈ ਵਿਲ ਕਾਲ ਦੈਮ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਦੱਸਾਂਗਾ ਤੁਹਾਨੂੰ ਕੀ ਕਹਿੰਦੇ ਆ। ਉਹ 10 ਬੰਦਿਆਂ ਵਾਲਾ ਰੂਮਰ ਨਾ ਉਹਨਾਂ ਦਾ ਸੁਣੋ ਤੇ ਉਹਨਾਂ ਨੂੰ ਪੁੱਛੋ ਜ਼ਰੂਰ ਜਾ ਕੇ ਕਿ ਸਾਨੂੰ ਦਿਖਾ ਲਓ ਕਿੱਥੇ ਲਿਖਿਆ ਕਿ ਕਨਵੀਨੀਅੰਟ ਸਟੋਰ ਔਰ EMPLOYER, any EMPLOYER with less than 10 employee is exempted from this bill। ਤੁਸੀਂ ਉਹਨਾਂ ਨੂੰ ਪੁੱਛਣਾ ਕਿ ਕਿੱਥੇ ਲਿਖਿਆ ਭਾਈ 10 ਬੰਦਿਆਂ ਤੋਂ ਘੱਟ ਵਾਲਾ EMPLOYEE ਆ ਜਿਹੜਾ ਉਹ ਐਗਜ਼ੈਂਪਟਡ ਹੈ ਇਹਦੇ ਵਿੱਚੋਂ। ਤੁਸੀਂ ਪੁੱਛਿਓ ਜ਼ਰੂਰ ਸਾਰੇ ਜਾਣੇ। ਭਾਜੀ ਤੁਸੀਂ ਐਡ ਕਰ ਦਿਓ ਕੁਝ ਕਰਨਾ। EMPLOYER ਤਾਂ ਵਰਡ ਹੀ ਹੈ ਨਹੀਂ ਉਹਦੇ ਵਿੱਚ, ਜਿਹੜੀ ਉਹ ਬਾਰ-ਬਾਰ ਉਹ ਪ੍ਰਮੋਟ ਕਰੀ ਜਾਂਦੇ ਜਿਹੜੀ ਚੀਜ਼ ਨੂੰ। ਦੇयर इज नो वर्ड एज EMPLOYER। ਉਸ ਪ੍ਰੋਗਰਾਮ ਦੇ ਵਿੱਚ ਆਏ ਜਿਹੜੇ ਸਾਡੇ ਵੀਰ ਭੈਣ ਭਰਾ ਜਿਹੜੇ ਵੀ ਇਹਨੂੰ ਨਾ ਐਡਵਰਟਾਈਜ਼ ਕਰ ਰਹੇ, ਮੇਰੀ ਉਹਨਾਂ ਮੂਹਰੇ ਮੇਰੀ ਨਹੀਂ ਸਾਡੇ ਆ 5 ਬੰਦੇ ਦੀ ਮਿਹਨਤ ਆ ਭਾਈ। ਬਖਸ਼ੋ, ਤੁਸੀਂ ਗਲਤ ਖਬਰਾਂ ਨਾ ਦਿਓ ਪਲੀਜ਼। ਚੈੱਕ ਦਾ ਫੈਕਟਸ। ਸਿਰਫ ਡੇਵ ਕਟੋਜੀ ਨੂੰ ਤੇ ਐਸ਼ ਕਾਲਰੇ ਨੂੰ ਖੁਸ਼ ਕਰਨ ਲਈ ਨਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ। ਤੁਹਾਡੇ ਲੋਕਾਂ ਦਾ ਬਹੁਤ ਨੁਕਸਾਨ ਹੋਣਾ, ਉਹਨਾਂ ਨੇ ਮੁੜ ਕੇ ਨਿਕਲ ਜਾਣਾ ਤੁਹਾਡੇ ਤੋਂ। ਤੁਸੀਂ ਆਪਣੇ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਹੈਗਾ। ਲੀਡਰ ਕਿਸੇ ਦੇ ਵਿੱਚ ਨਹੀਂ ਹੁੰਦੇ। ਇੱਕ ਵਾਰੀ ਦੱਸ ਦਿਓ ਵੀ ਹਾਊ ਆਰ ਜਿਹੜੇ ਹੁਣ ਮੌਜੂਦਾ ਜਿਹੜੇ ਸਟੋਰਸ ਆ ਜਾਂ ਜਿਹੜੇ ਆ ਉਹ, ਕਿਉਂਕਿ ਉਹ ਪਬਲਿਕ ਨੂੰ ਐਕਸੈਸ ਹੈਗੇ ਆ ਤਾਂ ਕਰਕੇ ਐਗਜ਼ੈਂਪਟ ਨਹੀਂ ਆ ਰਹੇ ਹੈਗੇ। ਸੋ ਤੁਸੀਂ ਦੱਸੋ ਵੀ ਐਗਜ਼ੈਂਪਟ ਕਿਉਂ ਨਹੀਂ ਹੈਗੇ, ਜੇ ਤੁਸੀਂ ਦੱਸ ਸਕਦੇ ਆ। ਉਹਨੀ ਐਗਜ਼ੈਂਪਟ ਬਰਜਿੰਦਰ ਦੀ ਸਪੈਸ਼ਲਟੀ ਇਹਦੇ ਵਿੱਚ ਉਹਨੀ ਐਗਜ਼ੈਂਪਟ ਜਿਹੜੇ ਕੀਤੇ ਆ ਉਹ ਕਹਿੰਦੇ ਵੀ ਪੀਪਲ ਦ ਪਲੇਸਿਸ ਆਫ EMPLOYMENT ਵੇਅਰ ਦੇਅਰ ਆਰ ਲੈਸ ਦੈਨ 10 EMPLOYEES working at the place at a given time that are not accessible to the public and are in compliance with the requirement to develop and maintain the injury and the illness prevention plan. These people are not exempt. ਇਹ ਨਹੀਂ ਐਗਜ਼ੈਂਪਟ। ਸੋ ਜਿੱਥੇ ਪਬਲਿਕ ਐਕਸੈਸ ਹੈਗਾ ਤੇ ਤੁਹਾਡੇ ਸਾਰੇ ਸਟੋਰਾਂ 'ਚ ਪਬਲਿਕ ਐਕਸੈਸ ਹੈਗਾ ਆ? ਸਾਡੇ ਸਾਰੇ ਹੈਗਾ ਜੀ। ਸਾਡੇ ਕੈਫੇਟੇਰੀਆ ਹੈ ਨਹੀਂ ਗੇ। ਹਾਂ, ਪਬਲਿਕ ਆਊਗੀ ਤਾਂ ਪੈਸੇ ਖਰਚੂਗੀ, ਰਾਈਟ ਜੀ ਜੀ। ਸੋ ਇਹ ਹੈਗਾ। ਬਾਕੀ ਮੈਂ ਐਡ ਕਰਨਾ ਚਾਹੁੰਦਾ ਪਹਿਲੀ ਗੱਲ ਨੂੰ, ਇਸ ਵੇਲੇ ਜਿਹੜਾ ਪਲੇਟਫਾਰਮ ਜ਼ਰੂਰੀ ਹੈ। ਇਹ ਸਲਾਹ ਮਿਲੀ ਆ ਕਿ ਤੁਸੀਂ ਜੇ ਅਗਲੇ 4 ਦਿਨਾਂ ਦੇ ਵਿੱਚ 3 ਜਾਂ 4 ਬਿਜ਼ਨਸ ਡੇਜ਼ ਰਹਿੰਦੇ ਆ, ਜੇ ਉਹਦੇ ਵਿੱਚ ਤੁਸੀਂ ਕੁਝ ਅਕਾਂਪਲਿਸ਼ ਕਰਨਾ ਚਾਹੁੰਦੇ ਆ ਤੇ 30 ਤੋਂ 40 ਬੰਦੇ ਹਰ ਡਿਸਟ੍ਰਿਕਟ ਆਫਿਸ ਦੇ ਵਿੱਚ ਜਾ ਕੇ ਟਾਈਮ ਲੈ ਕੇ ਤੇ ਉਹਨਾਂ ਨੂੰ ਆਪਣਾ ਜਿਹੜਾ ਸੁਨੇਹਾ ਆ 1 ਪੇਜਰ ਬਰਜਿੰਦਰ ਸਿੰਘ ਨੇ ਇਹਨੂੰ ਤਿਆਰ ਕੀਤਾ ਤੇ ਜਾਂ ਇਹਦੇ ਨਾਲ ਹੋਰ ਵੀ ਇਹਨੂੰ ਵਧੀਆ ਬਣਾ ਸਕਦੇ ਆ। ਇਹ ਸ਼ਾਮ ਤੇ ਅਸੀਂ ਪੋਸਟ ਕਰ ਦੇਵਾਂਗੇ ਤੇ ਇਹ ਲੈ ਕੇ ਇਹਦੇ ਵਿੱਚ ਸੇਮ ਲੈਂਗੁਏਜ 58 ਆਫਿਸਾਂ ਦੇ ਵਿੱਚ ਲੈ ਕੇ ਜਾਣਾ। ਇਹਦੇ ਕਹਿੰਦੇ ਵੀ ਤੁਸੀਂ ਵੱਧ ਤੋਂ ਵੱਧ ਇਹ ਕਰੋ ਤੇ ਵੱਧ ਤੋਂ ਵੱਧ ਯਾਨੀ ਇਹ ਤੋਂ ਵੀ ਵੱਧ ਡੇਵਿਡ ਕੋਟੇਜ਼ੀ ਦੀ ਡਿਸਟ੍ਰਿਕਟ ਦੇ ਵਿੱਚ ਉਹਦੇ ਆਫਿਸ ਦੇ ਮੋਹਰੇ ਤੇ ਉਹ ਸਿਟੀ ਹਾਲ ਜਿਹੜਾ ਉੱਥੋਂ ਦਾ ਆ ਉਹਦੇ ਵਿੱਚ ਉਹ ਕਹਿੰਦੇ ਵੀ ਪ੍ਰੋਟੈਸਟ, ਉਹਦੇ ਨਾਲ ਮੈਸੇਜ ਸਿਟੀ ਹਾਲ ਦਾ ਮਤਲਬ ਇਹ ਹੈ ਵੀ ਉਸ ਸ਼ਹਿਰ ਦੇ ਬੰਦਿਆਂ ਨੂੰ, ਉਸ ਸ਼ਹਿਰ ਦੇ ਸਿਟੀਜ਼ਨ ਨੂੰ ਮੈਸੇਜ ਪਹੁੰਚੇਗਾ ਵੀ ਡੇਵਿਡ ਕੋਟੇਜ਼ੀ ਜਿਹੜਾ ਆਥਰ ਹੈ ਇਹਨ ਕੀ ਕੀਤਾ ਹੈ। ਜਿਹੜਾ ਕੁਐਸਚਨ ਕਿਸੇ ਦੇ ਮਨ ਦੇ ਵਿੱਚ ਵੀ ਹੈਗਾ ਪਲੇਟਫਾਰਮ ਦਾ, ਇਸ ਵੇਲੇ ਇੰਨਾ ਟਾਈਮ ਹੈ ਨਹੀਂ ਨਵੇਂ ਪਲੇਟਫਾਰਮ ਤਿਆਰ ਕਰਨ ਦਾ, ਤੇ ਮੈਂ ਸੱਚੀ ਦੱਸਾਂ ਵੀ ਇੰਨਾ ਟਾਈਮ ਵੀ ਹੈ ਨਹੀਂ ਇਹ ਲੀਡਰਸ਼ਿਪ ਦੇ ਵਿੱਚ ਆਉਣ ਦਾ। ਇਹ ਸਾਰੇ ਲੋਕ ਬਿਜ਼ੀ ਹੈ, ਸਾਰੇ ਬਿਜ਼ੀ ਹੈ। ਕਿਸੇ ਦੇ ਕੋਲ ਵੀ ਇੰਨਾ ਟਾਈਮ ਨਹੀਂ ਵੀ ਉਹ ਟਾਈਮ, ਜਿਹੜੇ ਬਿਜ਼ਨਸਮੈਨ ਹੈ ਉਹ ਟਾਈਮ ਸਪੇਅਰ ਕਰ ਸਕਣ ਇਹਨਾਂ ਕੰਮਾਂ ਲਈ। ਜੇ ਕੋਈ ਆਉਂਦਾ ਆ, ਅੱਵਲ ਤਾਂ ਸਾਰੇ ਲੀਡਰ ਹੈ
ਤੇ ਦੂਸਰੀ ਗੱਲ ਆ ਜਿਹੜਾ ਸਟੀਅਰਿੰਗ ਵੀਲ ਆ ਉਹ ਕਿਸੇ ਨੂੰ ਬੱਸ ਤੇ ਚਲਾਉਣੀ ਪੈਣੀ ਹੈ। ਜੇ ਉਹ ਗਲਤ ਚਲਾਉਂਦਾ ਆ, ਇਹਦੇ ਵਿੱਚ ਬਾਇਲਾਅ ਦੇ ਵਿੱਚ ਇਸ ਵੇਲੇ ਅਸੀਂ ਲਿਖਿਆ ਵੀ ਆ, ਤੇ ਕੋਈ ਨਵੀਂ ਚੀਜ਼ ਆ ਉਹਦੇ ਵਿੱਚ ਚੇਂਜ ਕਰ ਦਾਂਗੇ ਵੀ ਜੇ ਪਹਿਲਾਂ ਤਾਂ ਉਹਦੇ ਵਿੱਚ 2 ਬੋਰਡ ਮੈਂਬਰ ਨਹੀਂ ਚਾਹੀਦੇ, ਉਹਦੇ 10 ਨਹੀਂ ਚਾਹੀਦੇ, ਉਹ 'ਚ ਹੁਣ ਇਸ ਵੇਲੇ 15 ਪਰ 20 ਚਾਹੀਦੇ ਆ, ਤਾਂ ਕਿ 1 ਜਾਂ 2 ਜਾਂ 3 ਬੋਰਡ ਮੈਂਬਰ ਇੱਕ ਪਾਸੇ ਨਾ ਹੋ ਸਕਣ। ਸਾਰੇ ਕੋਈ ਨਾਰਥਰਨ ਕੈਲੀਫੋਰਨੀਆ ਤੋਂ, ਕੋਈ ਕਿਸੇ ਇੰਡਸਟਰੀ 'ਚੋਂ, ਕੋਈ ਕਿਸੇ ਦੇ ਵਿੱਚੋਂ, ਉਹਦੇ ਬੋਰਡ ਮੈਂਬਰ ਚਾਹੀਦੇ ਆ। ਬੋਰਡ ਮੈਂਬਰਾਂ ਦੇ ਕੋਲ ਅਥਾਰਟੀ ਹੈ, ਜੇ ਉਹਨਾਂ ਦਾ ਲੀਡਰ ਠੀਕ ਸਹੀ ਨਹੀਂ ਚੱਲ ਰਿਹਾ, ਉਹਨਾਂ ਦੀ ਸਲਾਹ ਦੇ ਨਾਲ ਨਹੀਂ ਚੱਲਦਾ, ਤੇ ਉਹਨੂੰ ਐਨੀ ਟਾਈਮ ਉਹ ਰਿਮੂਵ ਕਰ ਸਕਦੇ ਆ, ਉਹਨੂੰ ਉਹ ਕਰ ਸਕਦੇ ਆ। ਉਸ ਤੋਂ ਬਾਅਦ ਤੇ ਫਿਰ ਆਪਾਂ ਨੂੰ ਰੌਲਾ ਨਹੀਂ। ਪਰ ਇਸ ਵੇਲੇ ਲੀਡਰ ਜਿੱਦਾਂ ਹਰਮਿੰਦਰ ਨੇ ਕਿਹਾ, ਸਾਨੂੰ 58 ਲੀਡਰਾਂ ਦੀ ਲੋੜ ਹੈ। ਬਿਲਕੁਲ ਜੀ, ਬਿਲਕੁਲ ਜੀ। ਦੇਖੋ ਚਾਹੀਦੇ ਆ WhatsApp ਗਰੁੱਪ ਦੇ ਵਿੱਚ ਆਪਣੇ ਸਬ ਗਰੁੱਪ ਬਣਾ ਲਓ ਆਪਣੇ ਆਪਣੇ ਅਸੈਂਬਲੀ ਏਰੀਆ 'ਚ, ਖਾਸ ਕਰਕੇ ਡੈਮੋਕ੍ਰੈਟ ਆ ਜਿੱਥੇ, ਉਹ ਲੀਡਰ ਜਿਹੜੇ ਆ ਉਹਨਾਂ ਦਾ ਕੰਮ ਦੱਸੂਗਾ ਫਿਰ ਵੀ ਕਿੰਨੇ ਇਫੈਕਟਿਵ ਲੀਡਰ ਆ ਉਹ। ਤੇ ਬਾਕੀ ਇਹ ਮੈਂ ਦੱਸ ਸਕਦਾ ਵੀ ਇਹ ਮੌਕਾ ਆ ਆਪਣੀ ਲੀਡਰਸ਼ਿਪ ਤੁਹਾਨੂੰ ਪੋਲਿਸ਼ ਕਰਨ ਦਾ, ਆਪਣੀਆਂ ਸਕਿੱਲ ਡਿਵੈਲਪ ਕਰਨ ਦਾ, ਐਂਡ ਸ਼ੋ ਦਾ ਕਮਿਊਨਿਟੀ ਯੈਸ ਵੀ ਕੈਨ ਲਰਨ, we can work with like-minded people, and we can deliver the results to the members. This is a golden opportunity to showcase your ability to learn and perform. ਜੀ ਇੱਕ ਕਾਲਸ ਲੈ ਲਈਏ ਥੋੜੀ ਜਿਹੀ, 2 ਕਾਲਸ ਆਪਣੇ ਕੋਲ, ਫਿਰ ਆਪਾਂ ਇੱਕ ਕਾਲ ਲੈ ਲਿਓ। ਕਾਲ ਤੋਂ ਪਹਿਲਾਂ ਨਾ ਜ਼ਰੂਰ ਇਹ ਦੱਸਦੇ, ਕਿਉਂਕਿ ਅੱਜ 7 ਤਰੀਕ ਆ, ਅੱਜ ਥਰਸਡੇ ਵੀਰਵਾਰ ਆ, 14 ਤਰੀਕ ਨੂੰ ਆ ਜਿਹੜੀ ਬਿੱਲ ਦੀ ਹੀਅਰਿੰਗ ਹੋਣੀ ਹੈ। ਮੈਂ ਰਾਈਟ ਭਾਜੀ? ਸਾਰੇ ਜਾਣੇ 14 ਤਰੀਕ ਨੂੰ ਆਨੇ ਤੇ ਅਸੈਂਬਲੀ ਜਿਹੜੀ ਹੀਅਰਿੰਗ ਵੋਟਿੰਗ ਹੋਣੀ ਆ, ਅਸੈਂਬਲੀ ਚ ਜਾ ਰਿਹਾ ਹੋਣੇ ਸਿੱਧਾ। ਕੱਲ ਤੱਕ ਕਾਲ ਦੇ ਦੇਵਾਂਗੇ। ਤੁਸੀਂ ਸਾਰੇ ਭਾਜੀ ਜੇ ਐਗਰੀ ਆ ਮੇਰੇ ਨਾਲ ਤਾਂ ਆਪਾਂ ਰੇਡੀਓ ਤੇ ਡਿਸਕਸ ਕਰ ਰਹੇ, ਚਾਰੇ ਭਰਾ ਬੈਠੇ, ਪੰਜਵਾਂ ਰਾਜ ਕਰਨ ਵੀਰ ਹਰਜੋਤ ਭਾਜੀ ਵੀ ਸੁਣਦੇ ਆ, ਤਾਂ ਆਪਾਂ ਇਹਨੂੰ ਰਨ ਕਰ ਰਹੇ ਆ। ਆਪਾਂ 11 ਨੂੰ ਤਾਂ ਨਹੀਂ, 9/11 ਆ, ਆਪਾਂ ਸਾਰਿਆਂ ਨੇ ਉਦੋਂ ਚਲੋ ਘਰਾਂ ਦੇ ਵਿੱਚ ਵੀ ਫਿਲਫੀਲੀ ਬੈਠ ਜੋ ਉੱਥੇ ਹੋਇਆ ਸੀਗਾ। ਤੇ 12 ਜਾਂ 13 ਤਰੀਕ ਨੂੰ ਜੇ ਇਹ ਇੰਨੀ ਗੱਲ ਹੋਣ ਲੱਗ ਪਈ, ਦੂਏ ਰੇਡੀਓ ਤੇ ਜਾ ਕੇ ਉਹ ਬੰਦੇ ਐਡਵਰਟਾਈਜ਼ ਕਰ ਰਹੇ ਜੀ 10 ਬੰਦਾ ਸਮਾਂ। ਅਸੀਂ ਇਸ ਕੰਮ ਨੂੰ ਅਸੀਂ ਅੱਜ ਤੁਹਾਨੂੰ ਕਾਲ ਦਿੰਨੇ ਆ ਕਿ ਅਸੀਂ ਤੁਹਾਨੂੰ ਦੱਸਾਂਗੇ ਅਗਲੇ ਹਫਤੇ ਤੇ 12 ਨੂੰ ਜਾਂ 13 ਨੂੰ ਕਿਹੜੇ ਦਿਨ ਕਰਨਾ ਆ। ਸਾਨੂੰ ਉਹਦੇ ਵਿੱਚ ਪ੍ਰੋਟੈਸਟ ਕਰਾਂਗੇ ਔਰ ਬੰਦਾ ਸੱਦਾਂਗੇ ਪੂਰਾ ਠੋਕ ਕੇ, ਜਿੰਨਾ ਵੱਧ ਤੋਂ ਵੱਧ ਆ ਸਕਦਾ। ਸਾਰੇ ਭੈਣ ਭਰਾ ਜੇ ਸੁਣ ਲੈਣ, ਟਾਈਮ ਤੁਹਾਡੇ ਹਿਸਾਬ ਨਾਲ ਰੱਖਾਂਗੇ ਤੇ ਉੱਥੇ ਅਸੀਂ ਇਸ ਬਿੱਲ ਦੀਆਂ ਜਿਹੜੀਆਂ ਤੁਹਾਨੂੰ ਕੱਲੇ ਨਹੀਂ, ਸਾਨੂੰ ਭਾਵੇਂ 10,000 ਕਾਪੀ ਛਪਾ ਕੇ ਲਿਆਉਣੀ ਪਵੇ, ਤੁਹਾਨੂੰ ਦੇਵਾਂਗੇ। ਤੇ ਡੇਵ ਕਟੋਜੀ ਨੂੰ ਵੀ ਖੁੱਲਾ ਟਾਈਮ ਆ। ਅਸੀਂ ਵੀ ਹੁਣ ਸਦਨ ਕੈਲੀਫੋਰਨੀਆ ਤੋਂ ਖਰਨੇਕ ਬਾਜੀ ਐਸੋਸੀਏਸ਼ਨ ਦਾ ਨਾਮ ਲਿਓ ਆਪਣੀ ਦਾ ਪਲੀਜ਼। ਐਸੋਸੀਏਸ਼ਨ ਆਫ ਸਮਾਲ ਰੀਟੇਲ ਓਨਰਸ ਆਫ ਕੈਲੀਫੋਰਨੀਆ। ਐਸੋਸੀਏਸ਼ਨ ਆਫ ਸਮਾਲ ਰੀਟੇਲਰਸ ਆਫ ਕੈਲੀਫੋਰਨੀਆ। ਇਹਨੂੰ ਤੁਸੀਂ ਚੈੱਕ ਕਰ ਲਓ ਇਹਦੇ ਕਿੰਨੇ ਮੈਂਬਰ ਆ। ਜੇ ਤੁਹਾਨੂੰ ਸਿਰਫ ਆਈ ਨੋ ਐਵਰੀਥਿੰਗ ਵਰਕਸ ਔਨ ਹੈਡ, ਸਾਡੇ ਕੋਲ ਕਿੰਨੇ 700-800 ਮੈਂਬਰ ਇਹਦੇ ਵਿੱਚ ਉਹਨਾਂ ਕੋਲ ਰਜਿਸਟਰਡ ਹੈਗੇ ਆ। ਫॉर द ਟਾਈਮ ਬੀਇੰਗ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ। ਫॉर द ਟਾਈਮ ਬੀਇੰਗ ਮੈਂ ਤਾਂ ਕਿਹਾ ਕਿਉਂਕਿ SB 550 ਬਹੁਤ ਜ਼ਰੂਰੀ ਆ ਸਾਡੇ ਲਈ। 553 ਤੁਸੀਂ ਸਿਰਫ ਜਿਹੜੇ ਬੰਦੇ ਐਸਟੈਬਲਿਸ਼ ਹੋਏ ਜਾਂ ਜਿਹੜੇ ਤੁਹਾਡੇ ਦਰਵਾਜ਼ੇ ਆ ਕੇ ਖੜਕਾਉਂਦੇ ਉਹਨਾਂ ਦੇ ਨਾਲ ਗੱਲ ਕਰਨ ਜਾਣਦੇ, ਤੁਹਾਨੂੰ ਗੱਲ ਸਾਡੇ ਨਾਲ ਵੀ ਕਰਨੀ ਪੈਣੀ ਆ। I request to Dave Katozi and his allies ਜਿਹੜੇ ਸੁਣਦੇ ਆ ਸਾਨੂੰ, ਕਿਉਂਕਿ ਮੈਨੂੰ ਪਤਾ ਪੰਜਾਬੀ ਬੰਦੇ ਬੜੇ ਜਿਹੜੇ ਉਹਦੇ ਦਫ਼ਤਰ ਜਾ ਕੇ ਸਲਾਮ ਕਰਨ ਜਾਂਦੇ ਆ ਉਹਨੂੰ। ਤੇ ਆਮ ਸੌਰੀ, ਮੈਂ ਜਿਹੜਾ ਲਫ਼ਜ਼ ਕਿਹਾ ਬਿਲਕੁਲ ਸਹੀ ਕਿਹਾ। ਮੈਨੂੰ ਕੋਈ ਇਹਦੇ ਵਿੱਚ ਹੈ ਨਹੀਂਗਾ ਹਿਚਕਿਚਾਹਟ ਨਹੀਂ ਕਿ ਸਲਾਮ ਕਰਨ ਵਾਲੀ ਜਿਹੜੀ ਗੱਲ ਆ। ਤੇ ਤੁਹਾਡੇ ਮਿੱਤਰ ਹੋਣਗੇ, ਤੁਹਾਡੇ ਘਰ ਹੋਣਗੇ, ਸਾਨੂੰ ਕਾਲ ਕਰ ਲਿਓ। ਡੇਵ ਕਟੋਜੀ ਸਾਡੇ ਪੰਜਾਂ ਨਾਲ ਬਹਿ ਜਾਵੇ, ਅਸੀਂ ਆਪਣਾ ਦੱਸ ਦੇਵਾਂਗੇ, ਹੈ ਤਾਂ ਆਪਣਾ ਦੱਸ ਦੇਵੇ। ਅਸੀਂ ਉਹਨੂੰ 2 ਚੀਜ਼ਾਂ ਦੱਸਾਂਗੇ। ਇਹਦੇ ਵਿੱਚ ਇੱਕ ਨਾ ਲਿਖਵੇ ਭਾਈ ਇੰਪਲਾਇਰ ਵਰਡ ਯੂਜ਼ ਕਰ ਜ਼ਰੂਰ। ਦੂਜੇ ਇਹਦੇ ਵਿੱਚ ਲਿਖੇ ਕਿ ਆ ਜਿਹੜੀ ਇਹਨੇ ਲਿਖਿਆ ਆ ਪਬਲਿਕ ਐਕਸੈਸ ਵਾਲੀ, ਉਹ ਗੱਲ ਰਿਮੂਵ ਕਰੇ ਕਿ ਪਬਲਿਕ ਐਕਸੈਸ ਉੱਤੇ ਹੋਣੀ ਚਾਹੀਦੀ ਆ। ਦੈਨ ਵੀ ਹੈਵ ਨੋ ਇਸ਼ੂਜ਼ ਵਿਦ ਦਿਸ ਥਿੰਗ। ਉਹ ਅਮੈਂਡਮੈਂਟ ਕਰ ਦੇਵੇ। ਬਾਕੀ ਕੱਲ ਨੂੰ ਦੇਖਾਂਗੇ। ਸਾਡੇ ਨਾਲ ਉਹਨੇ ਕੱਲ ਨੂੰ ਗੱਲ ਕਰਨੀ ਆ, ਕੱਲ ਨੂੰ ਕਰ ਲਵੇ। ਸੋਮਵਾਰ ਨੂੰ ਕਰਨੀ ਆ, ਸੋਮਵਾਰ ਨੂੰ ਕਰ ਲਵੇ। ਮੰਗਲਵਾਰ ਤੁਹਾਡੇ ਵੱਲੋਂ ਖੁੱਲਾ ਸੱਦਾ ਆ, ਤੁਸੀਂ ਜੇ ਉਹ ਗੱਲ ਕਰਦਾ ਤੁਸੀਂ ਗੱਲ ਕਰਨ ਨੂੰ ਤਿਆਰ ਆ ਉਹਦੇ ਨਾਲ? ਹਾਂ, ਜੋ ਸਾਨੂੰ ਕਾਲ ਉਹ ਬੰਦੇ ਉਹਦੇ ਕਹਿ ਦੇਣਾ ਅਸੀਂ ਗੱਲ ਨੂੰ ਅਸੀਂ ਚੱਲਾਂਗੇ ਸਾਰੇ ਜਾਣੇ। ਅਸੀਂ ਤਾਂ ਆਪਣਾ ਮਸਲਾ ਤਾਂ ਇਹ ਆ ਕਿ ਉਸ ਬੰਦੇ ਨੇ ਅਮੈਂਡਮੈਂਟ ਦੇ ਵਿੱਚ ਜੋ ਅਸੀਂ ਚਾਹੁੰਦੇ ਉਹ ਪਾ ਦੇਵੇ। ਉਹ ਤਾਂ ਬੈਠ ਕੇ ਹੱਲ ਹੋਣਾ। ਉਹ ਸਾਨੂੰ ਐਤਵਾਰ ਨੂੰ ਵੀ ਸੱਦੂਗਾ, ਸ਼ਨੀਚਰਵਾਰ ਨੂੰ ਅਸੀਂ ਉਦੋਂ ਵੀ ਜਾਵਾਂਗੇ ਉਹਦੇ ਕੋਲ। ਸਵਾਲ ਆ ਰਿਹਾ ਆ ਹਰਨੇਕ ਭਾਜੀ, ਉਸ ਜਿਹੜੀ ਐਸੋਸੀਏਸ਼ਨ ਦਾ ਤੁਸੀਂ ਜ਼ਿਕਰ ਕੀਤਾ ਉਹਦਾ ਮੈਂਬਰ ਕਿੱਦਾਂ ਬਣਨਾ ਹੈ? ਉਹ ਅੱਜ ਰਾਤ ਨੂੰ ਸਾਡਾ ਜਿਹੜਾ ਸਪੈਸ਼ਲਿਸਟ ਆ ਉਹਦੀ ਵੈਬਸਾਈਟ ਤੇ ਉਹ ਚੈਨਲ ਬਣਾ ਰਿਹਾ ਹੈ, ਜਿੱਥੇ ਵੈਬਸਾਈਟ ਤੇ ਜਾ ਕੇ ਤੁਸੀਂ ਜੁਆਇਨ ਕਰ ਲੈਣਾ। ਠੀਕ ਹੈ। ਉਹਦਾ ਭਾਜੀ ਮੈਂਬਰ ਤਾਂ ਆਪਣੇ ਰਾਜਕਾਰਨ ਵੀ ਇਸ ਵੇਲੇ ਗੱਲ ਮੈਂਬਰ ਦੀ ਨਹੀਂ। ਜੇ ਸਿਰਫ ਐਸੋਸੀਏਸ਼ਨ ਲਾਈਕ ਅਮਨ ਰਜਿਸਟਰਡ ਐਸੋਸੀਏਸ਼ਨ ਦੇਖਣੀ ਚਾਹੁੰਦੇ ਆ ਨਾ, ਕੋਈ ਗੱਲ ਨਹੀਂ ਹੈਗੀ ਆਪਣੇ ਕੋਲ। ਹੁਣ ਵੀ ਆਰ ਯੂਜ਼ਿੰਗ, ਆਪਾਂ ਉਹਦਾ ਨਾਂ ਯੂਜ਼ ਕਰਦੇ ਆ। ਉਹ ਉਸ ਐਸੋਸੀਏਸ਼ਨ ਦੇ ਬੈਨਰ ਥੱਲੇ ਸਾਡੇ ਨਾਲ ਬੈਠ ਕੇ ਗੱਲਾਂ ਕਰਨ। ਵੀ ਵਾਂਟ ਟੂ ਟਾਕ ਟੂ them। ਐਸੋਸੀਏਸ਼ਨ ਆਫ ਸਮਾਲ ਰੀਟੇਲਰਸ ਆਫ ਕੈਲੀਫੋਰਨੀਆ। ਹਾਂਜੀ, ਉਹਦੇ ਨਾਂ ਥੱਲੇ ਸਾਡੇ ਉਹਦੇ ਲੈਟਰ ਹੈਡ ਤੇ ਜੇ ਚਿੱਠੀ ਵੀ ਲਿਖਣੀ ਤਾਂ ਲਿਖਵਾ ਦਿੰਦੇ ਆ ਭਾ ਉਹਨਾਂ ਨੂੰ ਕਹਿ ਕੇ, ਤਾਂ ਸਾਡੇ ਨਾਲ ਬੈਠ ਕੇ ਗੱਲ ਕਰਨ। ਬਾਕੀ ਮਾਮਲੇ ਬਾਅਦ ਚ ਦੇਖਾਂਗੇ ਅਸੀਂ। ਸੋ ਸਾਡੀ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਦੇਖਣੀਆਂ ਪੈਣੀਆਂ। ਇਹ ਨਹੀਂ ਵੀ ਕਿ ਜਿਹੜੇ ਬੰਦੇ ਉਹਨਾਂ ਨੂੰ ਜਾਣਦੇ ਉਹਨਾਂ ਨੂੰ ਕਰੀ ਜਾਣ ਤੇ ਲੋਕਾਂ ਨੂੰ ਗਮਰਾਹ ਕਰੀ ਜਾਣ। ਵੀ ਵਨ ਅਸੀਂ ਇਹ ਕਰ ਲਿਆ, ਉਹ ਕਰ ਲਿਆ। ਕੁਛ ਨਹੀਂ ਹੋਇਆ ਹਾਲੇ। ਤੁਸੀਂ ਸਾਰੇ ਜਾਣੇ ਅੰਡਰ ਦਾ ਰੇਡਾਰ ਆ। ਤੁਸੀਂ ਸਾਰੇ ਜਾਣੇ ਹਾਲੇ ਟਰਬਲ ਵਿੱਚ ਆ।
ਜਿੰਨਾ ਚਿਰ ਉਹਦੇ ਵਿੱਚ EMPLOYER WORD ਨਹੀਂ ਲਿਖਿਆ ਜਾਂਦਾ। ਇਹਦੇ ਵਿੱਚ ਸੈਕਸ਼ਨ 4 ਸਬ ਸੈਕਸ਼ਨ B ਤੇ ਪੁਆਇੰਟ F ਦੇ ਵਿੱਚ EMPLOYER ਪਲੱਸ ਜਿਹੜਾ ਉੱਥੇ ਲਿਖਿਆ ਕਿ ਪਬਲਿਕ ਐਕਸੈਸ ਜਿਹੜੀ ਆ ਉਹ ਨਹੀਂ ਲਿਖੀ ਜਾਂਦੀ ਵਿੱਚ, ਕਿਉਂਕਿ ਪਬਲਿਕ ਐਕਸੈਸ ਮੀਨਸ ਕਸਟਮਰਸ। ਉਹਨਾਂ ਚਿਰ ਤੁਸੀਂ ਕੋਈ ਸੇਫ ਨਹੀਂ ਗਾ ਹੈਗਾ। ਸਾਰੇ ਜਾਣੇ ਸੁਣ ਲਿਓ। ਜੇ ਕਿਸੇ ਨੂੰ ਪੇਪਰ ਚਾਹੀਦਾ ਪੰਜਾਬੀ ਰੇਡੀਓ USA ਦੇ ਫੇਸਬੁੱਕ ਵੈਬਸਾਈਟ ਤੋਂ ਡਾਊਨਲੋਡ ਕਰ ਲਿਓ, ਸਾਨੂੰ ਕਾਲ ਕਰ ਲਿਓ, ਅਸੀਂ ਤੁਹਾਨੂੰ ਇਹ ਪਿਕਚਰ ਦੀ ਸਕੈਨ ਕਰਕੇ ਕਾਪੀ ਭੇਜ ਦੇਵਾਂਗੇ। ਤੇ ਜਿਹੜੇ ਬੰਦੇ ਇੱਕ ਰੇਡੀਓ ਤੇ ਤੁਹਾਨੂੰ ਦੱਸ ਰਹੇ ਕਿ ਮਸਲਾ ਹੱਲ ਹੋ ਗਿਆ, ਉਹਨਾਂ ਨੂੰ ਇਹ ਜ਼ਰੂਰ ਦਿਖਾਇਓ ਜਾ ਕੇ ਪਲੀਜ਼ ਜੀ। ਜੀ ਕੁਝ ਕਾਲਰ ਲੈ ਕੇ ਫਿਰ ਆਪਾਂ ਰੈਪ ਅਪ ਕਰਦੇ। ਹਰਜੀਤ ਜੀ ਫਿਰ ਜੁੜੇ ਨੇ। ਹਾਂਜੀ ਹਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਕੁਝ ਰਹਿ ਗਿਆ ਸੀ ਮੇਰੇ ਤੋਂ ਬੜਾ ਜ਼ਰੂਰੀ, ਪਰ ਮੈਂ ਹੁਣ ਥੋੜਾ ਐਡ ਕਰ ਰਿਹਾ ਕਿਉਂਕਿ ਉਦੋਂ ਦਾ ਮੈਂ ਲੱਗਾ ਸੁਣਨ ਵਾਸਤੇ। ਜੀ ਜੀ। ਤੇ ਫਿਰ ਕਿਸੇ ਨੇ ਵੀ ਗੱਲ ਨਹੀਂ ਕੀਤੀ ਨੈਸ਼ਨਲ ਨਿਊਜ਼ ਦੀ। ਇਹ ਜਸਕਰਨ ਭਾਜੀ ਨੇ ਤਾਂ ਇਸ ਫੌਕਸ ਤੇ ਲਿਆ ਆ ਕੇ ਤੇ ਜੋ ਫੱਟੇ ਚੱਕੇ ਆ ਦੁਨੀਆ ਤੱਕ ਗੱਲ ਨੂੰ ਪਹੁੰਚਾਇਆ, ਸਾਰੇ ਨੈਸ਼ਨਲ ਨਿਊਜ਼ ਬਣਾਈ ਆ। ਤੇ ਹੁਣ ਚੁੱਪ ਬਹਿਣ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਪਹਿਲਾਂ ਵੀ ਨਿਊਜ਼ ਬਣ ਗਈ ਸੀ ਰੈਲੀ ਤੋਂ ਬਾਅਦ ਵੀ, ਪ੍ਰੋਟੈਸਟ ਤੋਂ ਬਾਅਦ ਵੀ। ਪਰ ਜਸਕਰਨ ਭਾਜੀ ਨੇ ਜੋ ਨਿਊਜ਼ ਨੂੰ ਉੱਤੇ ਲੈ ਕੇ ਆਏ ਆ, ਆਪਣੀਆਂ ਗੱਲਾਂ ਪਹੁੰਚਾਈਆਂ ਸਾਰੀ ਦੁਨੀਆ ਤੱਕ, ਉਹ ਹੁਣ ਪਿੱਛੇ ਨਹੀਂ ਹਟਣਾ। ਭਾਵੇਂ 24 ਤੱਕ ਵੀ ਸਾਨੂੰ ਲੜਨਾ ਪਵੇ, 2024 ਦੀ ਇਲੈਕਸ਼ਨ ਤੱਕ ਵੀ ਲੜਨਾ ਪਵੇ, ਚੁੱਪ ਨਹੀਂ ਰਹਿਣਾ। ਭਾਵੇਂ ਪ੍ਰੋਟੈਸਟ ਕਰਦੇ ਰਹੋ, ਜਦੋਂ ਮਰਜ਼ੀ ਕਰੋ। ਜਦੋਂ ਵੀ ਤੁਸੀਂ ਕਰਨਾ ਏਦਾਂ ਦਾ ਪ੍ਰੋਟੈਸਟ ਕਰਨਾ ਕਿ ਸਾਰੀਆਂ ਕਮਿਊਨਿਟੀਜ਼ ਨੂੰ ਲੈ ਕੇ ਤੁਰਨਾ ਹੈਗਾ। ਤੇ ਤੁਸੀਂ ਜਦੋਂ ਵੀ ਸੱਦਾ ਦਿਓਗੇ ਅਸੀਂ ਸਾਰੇ ਨਾਲ ਆ। ਤੇ ਅਸੀਂ ਕੋਸ਼ਿਸ਼ ਕਰਨੀ ਆ ਤੇ ਦੂਜੀਆਂ ਸਾਰੀਆਂ ਕਮੇਟੀਆਂ ਤੇ ਡੋਰ ਬਾਈ ਡੋਰ ਪਹੁੰਚਿਆ ਜਾਵੇ ਤਾਂ ਕਿ ਉਹ ਹਿੱਲ ਜਾਣ ਤੇ ਇੰਨਾ ਪ੍ਰੋਟੈਸਟ ਹੋਵੇ, ਇੰਨੀ ਕਮਿਊਨਿਟੀ ਇਕੱਠੀ ਹੋਵੇ। ਤੇ ਇਹ ਬੜਾ ਜ਼ਰੂਰੀ ਹੈ। ਪਰ ਜਸਕਰਨ ਭਾਜੀ ਤੇ ਵੈਲ ਡਨ, ਬਹੁਤ ਵਧੀਆ ਜੌਬ ਕੀਤੀ ਤੁਸੀਂ। ਹੁਣ ਇਹ ਛੱਡਣਾ ਨਹੀਂ ਤੇ ਪਿੱਛੇ ਨਹੀਂ ਹਟਣਾ, ਚੱਕੀ ਜਾਓ। ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਜੀ। ਸਤਨਾਮ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਨਾਮ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਚੌਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੋਹਰੇ ਹੋ ਕੇ ਲੱਗੇ ਆ। ਤੇ ਸਾਨੂੰ ਸਾਰਿਆਂ ਨੂੰ ਪਤਾ ਜੀ ਇਹ ਜਿਹੜਾ ਬਿੱਲ ਆ 553 ਸਾਡੇ ਲਈ ਚੰਗਾ ਨਹੀਂ ਗਾ। ਅੱਛਾ, ਜਿਹੜੇ ਵਿਕਟਰੀ ਕਰਕੇ ਜਿਹਨੇ ਇੰਨਾ ਚੱਕਿਆ, ਉਹਨਾਂ ਨੂੰ ਤੁਸੀਂ ਕਿੰਨੀ ਵਾਰ ਅਨਾਉਂਸ ਕੀਤਾ ਵੀ ਆ ਕੇ ਸਾਨੂੰ ਐਕਸਪਲੇਨ ਕਰੋ। ਉਹਨਾਂ ਦੇ ਵਿੱਚੋਂ ਕਿਸੇ ਨੂੰ ਆਉਣਾ ਚਾਹੀਦਾ ਸੀਗਾ। ਅੱਛਾ, ਦੂਜਾ ਜਿਸਲੇ ਲਾਸੂਟਾਂ ਦਾ ਦੌਰ ਸ਼ੁਰੂ ਹੋ ਗਿਆ ਜੀ, ਜਿੰਨੀ ਕਿਸੇ ਦੀ ਲਾਇਬਿਲਿਟੀ ਫਰਜ਼ ਕਰੋ, ਮੇਰੇ ਕੋਲ ਮਿਲੀਅਨ ਦੀ ਲਾਇਬਿਲਿਟੀ ਆ। ਜਿਹੜੇ ਵਕੀਲ ਆ ਇੱਥੇ ਦੇ ਬਹੁਤ ਚਤਰ ਆ ਜੀ, ਇਹ ਨਹੀਂ ਦੇਖਣਾ ਇਹਦੇ ਕੋਲ ਹੋਰ ਕੀ ਐਸੜ ਆ ਜੀ। ਆਪਾਂ ਸਿਰਫ ਆਪਣੇ ਸਟੋਰੇ ਨਹੀਂ ਲੂਜ਼ ਕਰਨੇ, ਆਪਾਂ ਜੋ ਕੁਛ ਵੀ ਸਾਰੀ ਜ਼ਿੰਦਗੀ ਦਾ ਬਣਾਇਆ ਕੀਤਾ ਉਹਨੇ ਸਾਡਾ ਕੁਛ ਹੜੱਪ ਜਾਣਾ ਜੀ। ਆਪਾਂ ਨੂੰ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਵੀ ਸਾਰੇ ਹੁਣ ਭਾਜੀ ਹੁਣ ਇਕੱਠੇ ਹੋਏ ਆ, ਅਨਾਉਂਸ ਭਾਵੇਂ ਅੱਜ ਹੀ ਕਰ ਦਿਓ ਪ੍ਰੋਟੈਸਟ ਕਿੱਦਣ ਨੂੰ ਆ, ਸੋ ਦੈਟ ਐਵਰੀਬੋਡੀ ਗੈਟ ਪ੍ਰਪੇਅਰਡ ਹੈ ਨਾ। ਹਰੇਕ ਬੰਦਾ ਰਿਕੁਐਸਟ ਕਰਾਓ ਵੀ 4-4 5-5 ਬੰਦੇ ਜਿੰਨੇ ਗੱਡੀ 'ਚ ਬਹਿੰਦੇ ਆ, ਇੱਕ ਗੱਡੀ ਦੇ ਵਿੱਚ ਉਹਨੇ ਬਹਾਲ ਕੇ ਲੈ ਕੇ ਆਵੇ। ਤੇ ਬਾਕੀ ਇਹ ਜਿਹੜੀਆਂ ਬੰਦੇ ਆ, ਹੋ ਸਕਦਾ ਜੀ ਇਹ ਤਾਂ ਇਹਨਾਂ ਦਾ ਬੈਨੀਫਿਟ ਇਹ ਹੋਊਗਾ, ਹੋ ਸਕਦਾ ਇਹਨਾਂ ਦੇ ਸਟੋਰੇ ਨਾ ਹੋਣ, ਹੋ ਸਕਦਾ ਇਹ ਮੋਹਰੇ ਲੀਡਰ ਬਣੇ ਆ ਜਿਹੜੇ, ਹੁਣ ਮੈਂ ਨਾਂ ਤਾਂ ਲੈਂਦਾ ਨਹੀਂ, ਸਾਰਿਆਂ ਨੂੰ ਪਤਾ ਹੀ ਆ। ਉਹਦੇ ਜਿਹੜੇ ਮੋਹਰੇ ਲੀਡਰ ਆ ਵਿਕਟਰੀ ਕਰੀ ਗਏ ਆ, ਸਾਰਿਆਂ ਨੂੰ ਮੈਂ ਮੋਹਰੇ ਹੋ ਕੇ ਤਾਂ ਜਿਹੜੇ ਮੈਂਬਰ ਸੀ ਉਹਨਾਂ ਦੇ ਮੈਸੇਜ ਵੀ ਡਿਲੀਟ ਕਰੀ ਗਏ, ਜਿਹੜਾ ਈਵਨ ਮਾੜੀ ਜਿਹੀ ਆਵਾਜ਼ ਚੱਕਦਾ ਸੀਗਾ। ਤੇ ਹੋ ਸਕਦਾ ਉਹਨਾਂ ਦੇ ਆਪਣੇ ਬਿਜ਼ਨਸ ਨਾ ਹੋਣ, ਹੋਰ ਫੀਲਡ ਦੇ ਵਿੱਚ ਹੋਣ, ਉਹਨਾਂ ਦੇ ਤਾਂ ਬੈਨੀਫਿਟ ਹੈ ਜੀ। ਇਹ ਤਾਂ ਜੇ ਇਹ ਪਾਸ ਹੋ ਗਿਆ ਜਿੱਦਾਂ ਇਹ ਚਾਹੁੰਦੇ ਆ, ਉਹਨਾਂ ਲਈ ਬੈਨੀਫਿਟ ਆ, ਪਰ ਸਾਡੇ ਲਈ ਨਹੀਂ। ਸਾਡੇ ਸਾਰੇ ਸਟੋਰਾਂ ਦੀ ਇਹ ਖਤਰਨਾਕ ਆ ਤੇ ਆਪਾਂ ਸਾਰਾ ਕੁਝ ਲੂਜ਼ ਕਰਕੇ ਬਹਿ ਜਾਾਂਗੇ। ਇਹ ਚਾਰੇ ਪੀਰ ਲੱਗੇ ਆ। ਮੈਂ ਤਾਂ ਇਹਨਾਂ ਨੂੰ ਚੌਹਾਂ ਨੂੰ ਕਹੂੰਗਾ ਵੀ ਇਹ ਚਾਰੇ ਲੀਡਰ ਮੰਨ ਲਈਏ ਰੇਡੀਓ ਦੇ ਉੱਤੇ, ਸਾਰਿਆਂ ਨੂੰ ਬਹੁਤ ਸੋਹਣੀ ਕਰ ਰਹੇ ਆ। ਤੇ ਜਿਹੜੀ ਭਾਜੀ ਹੁਣੀ ਐਸੋਸੀਏਸ਼ਨ ਸਦਰਨ ਕੈਲੀਫੋਰਨੀਆ 'ਚ ਅਨਾਉਂਸ ਕੀਤੀ ਆ, ਕਿਉਂਕਿ ਆਲਰੇਡੀ ਬਣੀ ਆ, ਜੇ ਨਵੀਂ ਬਣਾਵਾਂਗੇ ਟਾਈਮ ਲੱਗੂਗਾ। ਉਹ ਸਾਰਾ ਕੁਝ ਆਲਰੇਡੀ ਹੋਇਆ, ਆਪਾਂ ਸਾਰੇ ਉਹਦੇ ਮੈਂਬਰ ਬਣੀਏ ਤੇ ਇੱਕ ਇਹਦੇ ਵੀ ਪਾਵਰ ਆ ਜੀ, ਕੱਲਾ ਕੋਈ ਕੁਝ ਨਹੀਂ ਕਰ ਸਕਦਾ। ਬਾਕੀ ਸਾਰਿਆਂ ਦਾ ਥੈਂਕ ਯੂ। ਮਿਹਰਬਾਨੀ ਸਤਨਾਮ ਸਿੰਘ, ਸ਼ੁਕਰੀਆ। ਸਾਨੂੰ ਇਹ 4 ਲੀਡਰ ਨੇ ਜੀ। ਮੈਂ ਇਹ ਕਹੂੰਗਾ ਸਾਨੂੰ 58 ਲੀਡਰ ਚਾਹੀਦੇ ਘੱਟੋ ਘੱਟ ਹੋਰ। ਸਾਨੂੰ ਲੋੜ ਆ 58 ਬੰਦਿਆਂ ਦੀ, ਜਿਹੜੇ ਆਪਣਾ WhatsApp 'ਚ ਸਬ ਗਰੁੱਪ ਬਣਾਉਣ ਆਪਣੇ ਏਰੀਏ ਦਾ। ਮੈਨੂੰ ਸਿੱਧੀ ਕਾਲ ਕਰੋ, ਗਰੁੱਪ ਬਣਾ ਲਓ, ਮੈਨੂੰ ਵਿੱਚ ਸ਼ਾਮਲ ਕਰ ਲਓ। ਮੈਂ ਉਹਨਾਂ ਨੂੰ ਸਾਰੇ ਟੂਲਸ ਦਊਂਗਾ ਵੀ ਕਿਹੜੇ ਟੂਲ ਚਾਹੀਦੇ ਆ। ਫਿਰ ਉਹ ਟੂਲਸ ਲੈ ਕੇ ਜਿਵੇਂ ਮਰਜ਼ੀ ਉਹਨੂੰ ਮੋਡੀਫਾਈ ਕਰ ਲਓ, ਉਹਨੂੰ ਅਡੈਪਟ ਕਰ ਲਓ। And I will go with you also, help you educate, train you how to use that tool to hold ਜਿਹੜੇ ਤੁਹਾਡੇ ਅਸੈਂਬਲੀਮੈਨ ਹੈਗੇ ਆ, to hold them accountable। ਤੁਹਾਡੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰਨਗੇ। ਜੇ ਤੁਹਾਨੂੰ ਜਵਾਬ ਦੇ ਦਿੱਤਾ ਤੇ ਉਹ ਬਦਲ ਜਾਣਗੇ, ਉਹ ਤੁਹਾਡੇ ਹੱਕ ਵਿੱਚ ਵੋਟ ਪਾਉਣਗੇ, ਜਾਂ ਉਹ ਵੋਟ ਚੋਂ ਐਬਸੈਂਟ ਰਹਿਣਗੇ, ਜਾਂ ਨੋ ਵੋਟ ਕਰਨਗੇ। ਬਟ ਆਈ ਨੀਡ 58 ਲੀਡਰ ਤੇ ਮਗਰ ਉਹਨਾਂ ਦੇ 50 ਬੰਦੇ। ਦੈਟਸ ਮਾਈ ਪ੍ਰੋਮਿਸ। ਜੀ
ਗੁਰਿੰਦਰ ਗਿੱਲ ਜੀ ਕਹਿੰਦੇ ਵੀ 10 EMPLOYEES ਤੇ ਵੀ ਸੈਟਲ ਨਾ ਹੋਵੋ, ਇਹ ਨੰਬਰ ਵੀ ਵਧਾਉਣਾ ਚਾਹੀਦਾ ਕਿਉਂਕਿ ਰੈਸਟੋਰੈਂਟਸ ਦੇ ਵਿੱਚ 10 ਤੋਂ ਵੀ ਕਈ ਦੀ ਵੱਧ EMPLOYEE ਜਿਹੜੇ ਹੁੰਦੇ, ਵਿਚ ਇਜ਼ ਅ ਫੇਅਰ ਪੁਆਇੰਟ। ਕੋਈ ਗੱਲ ਨਹੀਂ, 10 ਹੋ ਕੇ 15 ਕਰ ਦੇਵਾਂਗੇ, 20 ਜਦ ਮੰਗਣੇ ਆ ਕਹਿੰਦੇ ਜਾ ਕੇ ਫਿਰ ਇਦਾਂ ਵੀ ਕਰਾਂਗੇ। ਨਾਲ ਦੂਜੀ ਗੱਲ ਜ਼ਰੂਰ ਆ ਕਿ ਅਸੀਂ ਇਹ ਕੋਈ ਚੈਲੰਜ ਨਹੀਂ ਗਾ ਹੈਗਾ, ਸਾਡੀ ਰਿਕੁਐਸਟ ਹੈ ਕਿ ਭਾਈ ਸਾਡੇ ਨਾਲ ਬੈਠ ਕੇ ਗੱਲ ਕਰੋਗੇ ਤਾਂ ਆਪਾਂ ਮਸਲਾ ਹੱਲ ਕਰ ਲਵਾਂਗੇ, ਨਹੀਂ ਤਾਂ ਵੀ ਆਰ ਕਮਿੰਗ ਟੂ ਯੂਰ ਬੈਕਯਾਰਡ। ਸੈਨ ਹੋਜ਼ੇ ਦੇ ਵਿੱਚ ਅਸੀਂ ਕਰਾਂਗੇ, ਆ ਕੇ ਬੇ ਏਰੀਆ 'ਚ ਕਰਾਂਗੇ। ਬੇ ਏਰੀਆ ਦੀਆਂ ਸਾਰੀਆਂ ਸੰਗਤਾਂ ਜਿੰਨੀਆਂ ਵੀ ਗ੍ਰੇਟਰ ਬੇ ਏਰੀਆ ਆ, ਇਧਰ ਐਲਸਬਰੰਟੇ ਤੋਂ ਲੈ ਕੇ ਮੋਰਗਨ ਹਿਲ ਤੱਕ, ਨਾਰਥ ਟੂ ਸਾਊਥ, ਉਧਰ ਦੂਸਰੇ ਪਾਸੇ ਪੈਸੀਫਿਕਾ ਤੋਂ ਲੈ ਕੇ ਇੱਧਰ ਸਟਾਕਟਨ ਸੈਕਰਾਮੈਂਟੋ ਤੱਕ, ਈਸਟ ਟੂ ਵੈਸਟ, ਸਾਰੇ ਬੰਦੇ ਆਪਣਾ ਆਪਣਾ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿਓ। ਮੰਗਲਵਾਰ ਜਾਂ ਬੁੱਧਵਾਰ ਵੀਰੇ ਅਸੀਂ ਤੁਹਾਨੂੰ ਅਨਾਉਂਸ ਕਰ ਦਵਾਂ, ਖਾਲੀ ਰੱਖਿਓ। ਤੇ ਬੰਦਾ ਉੱਥੇ 5-7 ਹੋਣਾ ਚਾਹੀਦਾ। ਜਿਹੜੇ ਇਹ ਸਾਡੇ ਚੁਣੇ ਹੋਏ ਨੁਮਾਇੰਦੇ ਕਹਿੰਦੇ ਆ ਨਾ ਆਥਰ ਤੇ ਕੋ ਆਥਰ, ਕਿ ਅਸੀਂ ਕਿਹੜੇ ਤੁਹਾਡੀਆਂ ਕੱਲੀਆਂ ਵੋਟਾਂ ਨਾਲ ਬਣੇ ਆ। ਲੈਟਸ ਮੇਕ ਸ਼ੋਰ ਕਿ ਈਦਰ ਦੇ ਲਿਸਨ ਟੂ ਅਸ, ਜਾਂ ਤਾਂ ਸਾਡੀ ਗੱਲ ਸੁਣ, ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲ ਕਰਨ। ਨਹੀਂ ਤਾਂ ਅਗਲੀ ਵਾਰੀ ਫਿਰ ਕਹਿੰਦੇ ਹੁੰਦੇ ਨੇ ਜੇ ਚੋਣਾਂ 'ਚ ਖੜਨਾ ਦੇਣਾ ਤਾਂ ਸੀਟ ਨਾ ਕਢਾਇਆ ਤਾਂ ਫਿਰ ਅਸੀਂ ਵੀ ਕਾਹਦੇ ਬੰਦੇ ਹੋਏ ਤਾਂ ਜਿੱਤ ਜਾਣਗੇ। ਜਿੱਤ ਹਾਰ ਅਲੱਗ ਗੱਲ ਆ, ਜਿੱਤ ਹਾਰ ਦਾ ਕੋਈ ਚੱਕਰ ਨਹੀਂ ਗਾ ਹੈਗਾ। ਪਰ ਅਗਲੀ ਵਾਰੀ ਨਾ ਤਾਂ ਇਹਨਾਂ ਨੂੰ ਅਸੀਂ ਕਿਸੇ ਗੁਰਦੁਆਰਾ ਸਾਹਿਬ ਤੋਂ ਫੰਡਿੰਗ ਲੈਣ ਦੇਣੀ ਆ, ਨਾ ਅਸੀਂ ਇਹਨਾਂ ਨੂੰ ਵੋਟ ਪੈਣ ਦੇਣੀ ਆ। ਚਾਹੇ ਉਹ ਅਸੀਂ ਉਹਦੇ ਵਿੱਚ ਨਾਂ ਲੈ ਦਿੰਦੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ, ਸਿੰਘ ਸਭਾ ਮਲਪੀਟਸ, ਐਲਸਬਰਾਂਟੇ, ਹੇਵਰਡ, ਉਸ ਤੋਂ ਬਾਅਦ ਆਪਣੇ ਸਾਡੇ ਗਦਰੀ ਬਾਬਿਆਂ ਦਾ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਆ ਜਾਂਦਾ, ਉਸ ਤੋਂ ਬਾਅਦ ਸਟਾਕਟਨ ਆ ਜਾਂਦਾ, ਉਸ ਤੋਂ ਬਾਅਦ ਜਿਹੜੇ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬਾਨ ਹੈਗੇ ਆ, ਰੋਜ਼ਵੈਲ ਦਾ ਗੁਰਦੁਆਰਾ ਸਾਹਿਬਾਨ ਹੈਗੇ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹਨਾਂ ਬੰਦਿਆਂ ਨੂੰ ਆਪਣੇ ਗੁਰਦੁਆਰੇ ਦੇ ਵਿੱਚ ਕੋਈ ਵੀ ਮੱਥਾ ਟੇਕਣ ਆ ਸਕਦਾ। ਸਾਡੇ ਵਾਹਿਗੁਰੂ ਬਾਬੇ ਗੁਰੂ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਆ ਉਹ ਸਾਡਾ, ਅਸੀਂ ਉੱਥੇ ਮੱਥਾ ਟੇਕਣ ਕੋਈ ਵੀ ਸਿਰ ਤੇ ਸਾਡੇ ਜਿਹੜੇ ਤੁਸੀਂ ਜੁੱਤੀ ਲਾ ਕੇ ਸਿਰ ਢੱਕ ਕੇ ਆਪਣਾ ਅੰਦਰ ਆਓ, ਮੱਥਾ ਟੇਕੋ, ਪ੍ਰਸ਼ਾਦ ਲਓ, ਘਰ ਨੂੰ ਜਾਓ। ਪਰ ਜੇ ਤੁਸੀਂ ਉੱਥੇ ਵੋਟਾਂ ਮੰਗਣ ਆਉਣਾ ਤੇ ਸਾਡੀ ਗੱਲ ਨਹੀਂ ਸੁਣਨੀ, ਉੱਥੇ ਪੈਸੇ ਲੈਣ ਆਉਣਾ, ਉਹਦੇ ਲਈ ਫਿਰ ਅਸੀਂ ਕਮੇਟੀ ਨੂੰ ਅਸੀਂ ਪਹਿਲਾਂ ਮਿਹਨਤ ਕਰਾਂਗੇ। ਜੇ ਫੇਰ ਵੀ ਨਹੀਂ ਮੰਨਦੇ ਫਿਰ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਕਿ ਭਾਈ ਇਹਨਾਂ ਨੂੰ ਵੀ ਸਪੋਰਟ ਕਰਨਾ ਬੰਦ ਕਰੋ। ਤੇ ਇਹ ਗੱਲ ਜਾਂ ਤਾਂ ਸਾਡੇ ਨਾਲ ਤੁਰ ਪਾਓ, ਜਾਂ ਫਿਰ ਤੁਸੀਂ ਸਾਡੇ ਜਦੋਂ ਸਾਡੇ ਜਾਂ ਤਾਂ ਤੁਸੀਂ ਆਪਣੇ ਲੋਕਾਂ ਨਾਲ ਤੁਰ ਪਾਓ ਜਿਹੜੇ ਸਫਰ ਕਰ ਰਹੇ ਆ, ਜਾਂ ਫਿਰ ਤੁਸੀਂ ਆਪਣੇ ਲੋਕਾਂ ਦੇ ਅਗੇਂਸਟ ਹੋ ਜਾਓ। ਤੁਸੀਂ ਹੁਣ ਕੰਧ ਤੇ ਨਹੀਂ ਬੈਠ ਸਕਦੇ, ਈਦਰ ਯੂ ਆਰ ਬਲੈਕ ਔਰ ਵਾਈਟ, ਨੋ ਗ੍ਰੇ ਏਰੀਆ। ਓਕੇ, ਤੁਸੀਂ ਕੰਧ ਤੇ ਬੈਠ ਕੇ ਤਮਾਸ਼ਾ ਨਾ ਦੇਖੋ, ਜਾਂ ਤਾਂ ਤੁਸੀਂ ਸਾਡੇ ਵਾਲੇ ਪਾਸੇ ਆ ਜੇ ਖੜ ਜਾਓ ਲੋਕਾਂ ਵਾਲੇ ਪਾਸੇ, ਜਾਂ ਫਿਰ ਲੀਡਰਾਂ ਵਾਲੇ ਪਾਸੇ ਖੜ ਜਾਓ। ਹੁਣ ਤੇ ਇੱਕੋ ਹੀ ਗੱਲ ਹੋਊਗੀ। ਤੇ ਸੈਨ ਹੋਜ਼ੇ ਵੀ ਆਰ ਕਮਿੰਗ, ਅਸੀਂ ਆ ਰਹੇ ਹਾਂ ਸੈਨ ਹੋਜ਼ੇ ਪ੍ਰੋਟੈਸਟ ਕਰਨ, ਤੇ ਦੇਖਦੇ ਕਿੱਦਾਂ ਕਿਹੜੇ ਭਾਅ ਵਿਕਦੀ ਆ। ਭਾਜੀ ਐਲਕ ਗਰੋਵ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਭਾਈ ਅਵਤਾਰ ਸਿੰਘ ਜੀ, ਉਹਨਾਂ ਨੇ ਸੋਲਜਰ ਲਿਆਂਦੇ ਸੀ ਪਹਿਲਾਂ, ਬਹੁਤ ਵੱਡੀ ਆਰਗੇਨਾਈਜੇਸ਼ਨ ਉਹਨਾਂ ਦੀ, ਬਹੁਤ ਮਤਲਬ ਬਹੁਤ ਕਮਿਟਡ ਹੈਗੇ ਆ ਉਹ। ਸੋ ਵੀ ਆਰ ਆਲ ਟੁਗੇਦਰ ਇਨ ਹੇਅਰ, ਐਂਡ ਇਹਨਾਂ ਦੇ ਵਿੱਚ ਹੀ ਐਸ਼ ਕਾਲਰਾ, ਵਿੱਚ ਹੀ ਡੇਵ ਕਰਟੀਜ਼ੀ, ਇਹਨਾਂ ਸਾਰਿਆਂ ਨੂੰ ਅਸੀਂ ਘੀਸੀਆਂ ਨਾ ਕਰਾਤੀਆਂ, ਤੇ ਤੁਸੀਂ ਸਿੰਘਾਂ ਦਾ ਯਾਦ ਰੱਖਣਗੇ। ਅਸੀਂ ਜਿੱਤਣ ਨਹੀਂ ਦੇਣਾ। ਜਿਹੜਾ ਸਾਡੇ ਲੋਕਾਂ ਦੇ ਅਗੇਂਸਟ ਖੜਾ ਹੋਇਆ, ਚਾਹੇ ਉਹ ਐਲਕ ਗਰੋਵ ਤੋਂ ਹੋਵੇ, ਚਾਹੇ ਉਹ ਸੈਨ ਹੋਜ਼ੇ ਤੋਂ ਹੋਵੇ, ਅਸੀਂ ਜਿੱਤਣ ਨਹੀਂ ਦੇਣਾ ਕੋਈ ਵੀ ਬੰਦਾ। ਅਸੀਂ ਹੁਣ ਹਰੇਕ ਗੁਰਦੁਆਰਾ ਸਾਹਿਬਾਨ ਦੇ ਨਾਲ ਰਾਬਤਾ ਕਰਾਂਗੇ। ਉਹ ਇਸ ਕਰਕੇ ਕਿਉਂਕਿ ਸਾਰੀ ਸੰਗਤ ਉੱਤੇ ਮੱਥਾ ਟੇਕਣ ਜਾਂਦੀ ਆ। ਅਸੀਂ ਆਪਣੇ ਉਹਨਾਂ ਨੂੰ ਦੁੱਖ ਦੱਸਾਂਗੇ ਕਿ ਭਾਈ ਤੁਹਾਡਾ ਫਾਇਦਾ ਲੈ ਕੇ ਲੋਕੀ ਤੁਹਾਡੇ ਲੋਕਾਂ ਨੂੰ ਸਫ਼ਰ ਕਰਵਾਉਂਦੇ ਆ। ਸੋ ਉਹੀ ਕਹਿੰਦੇ ਹੁੰਦੇ ਆ ਨਾ ਵੀ ਜੰਗ ਜਾਰੀ ਆ, ਇਟ ਜਸਟ ਸਟਾਰਟਡ ਐਂਡ ਦੇ ਸਟਾਰਟਡ ਇਟ, ਵੀ ਵਿਲ ਫਿਨਿਸ਼ ਇਟ। ਸ਼ੁਰੂ ਇਹਨਾਂ ਨੇ ਕੀਤੀ ਆ, ਖਤਮ ਅਸੀਂ ਕਰਾਂਗੇ। ਇਹਨਾਂ ਤੋਂ ਸੀਟਾਂ ਖੋ ਕੇ ਇਹਨਾਂ ਦੀਆਂ। ਚਲੋ ਕੱਲ ਨੂੰ ਤੁਸੀਂ ਕੀ ਦੱਸਿਆ ਵੀ ਅਨਾਉਂਸ ਕਰੋਗੇ ਵੀ ਜਿਹੜਾ ਵੀ ਤੁਹਾਡਾ ਨੈਕਸਟ ਪ੍ਰੋਗਰਾਮ ਹੋਊਗਾ, ਤੁਸੀਂ ਸਲਾਹ ਕਰਕੇ ਵੀ ਜਿਹੜੀ ਵੀ ਨੈਕਸਟ ਆਵਾਜ਼ ਆ ਵੀ ਪ੍ਰੋਟੈਸਟ ਕਰਨਾ, ਰੈਲੀ ਕਰਨੀ, ਜੋ ਵੀ ਕਰਨਾ ਹੈ ਉਹ ਤੁਸੀਂ ਕੱਲ ਨੂੰ ਦੱਸਿਆ ਜਾਊਗਾ। ਤੇ ਇਹਦੇ ਵਿੱਚ ਹਾਂ ਕੱਲ ਨੂੰ ਦੱਸਾਂਗੇ। ਨਾਲ ਇਹਦੇ ਵਿੱਚ ਅਸੀਂ ਹੁਣੇ ਦੱਸਦੇ ਨੇ ਤੁਹਾਨੂੰ, ਰੋਕਣ ਵਾਲਿਆਂ ਨੇ ਰੋਕਣਾ ਵੀ ਅੱਜੇ ਸ਼ੁਰੂ ਕਰ ਦੇਣਾ ਵੀ ਇਹਨਾਂ ਨੂੰ ਹਾਂ ਨਾ ਕਰਿਓ, ਉਹ ਤੁਹਾਡੀ ਮਰਜ਼ੀ ਆ। ਰੋਕਣ ਵਾਲੇ ਜਾਂ ਤਾਂ ਸਾਡੇ ਨਾਲ ਰਲ ਜਾਣ ਤਾਂ ਉਹਨਾਂ ਦੀ ਵੀ ਭੱਲ ਬਣੀ ਰਹੂਗੀ, ਜੇ ਸਾਡੇ ਨਾਲ ਨਹੀਂ ਰਲਣਾ ਇਟਸ ਅਪ ਟੂ them। ਸਾਡੇ ਨਾਲ ਜਦੋਂ ਮੈਂ ਕਹਿੰਦਾ ਸਾਡੇ ਆ 4-5 ਬੰਦਿਆਂ ਨਾਲ ਨਹੀਂ, ਤੁਸੀਂ ਆਪਣੇ ਲੋਕਾਂ ਨਾਲ ਜਿਨ੍ਹਾਂ ਦੇ ਨਿੱਕੇ ਨਿੱਕੇ ਸਟੋਰ ਆ ਜਿਹੜਾ ਤੁਸੀਂ 10 ਬੰਦਿਆਂ ਵਾਲਾ ਕਹਿੰਦੇ ਨਾ ਐਗਜ਼ੈਂਪਟ ਕਰ ਦਿੱਤਾ ਜਾਂ ਕੱਢ ਦਿੱਤਾ, ਇਹ ਬਿਲਕੁਲ ਗਲਤ ਆ। ਲੋਕਾਂ ਨੂੰ ਗੁੰਮਰਾਹ ਨਾ ਕਰੋ। ਕੱਲ ਨੂੰ ਜਵਾਬ ਦੇ ਤੁਸੀਂ ਹੋਣਾ ਲੋਕਾਂ ਨੂੰ। ਅਸੀਂ ਤਾਂ ਲੋਕਾਂ ਨੂੰ ਐਜੂਕੇਟ ਕਰ ਦੇਣਾ, ਚਾਹੇ ਸਾਨੂੰ ਕੱਲੇ ਸਟੋਰ ਤੇ ਕਿਉਂ ਨਾ ਜਾਣਾ ਪਵੇ। ਅੱਗੇ ਵੀ ਤਾਂ ਅਸੀਂ 20-25 ਦਿਨਾਂ ਦੇ ਘਰਾਂ ਤੋਂ ਬਾਹਰ ਤੁਰੇ ਫਿਰਦੇ ਆ, ਮਹੀਨਾ ਹੋਰ ਸੀ। ਕੱਲੇ ਸਟੋਰ ਨੂੰ ਐਜੂਕੇਟ ਕਰਾਂਗੇ ਜਾ ਕੇ ਕਿ ਤੁਹਾਡੇ ਪੈਸੇ ਨਾਲ ਆਹ ਕੁਛ ਕਰਦੇ ਆ, ਤੇ ਤੁਸੀਂ ਹੁਣ ਇਹਨਾਂ ਨੂੰ ਮੂੰਹ ਨਾ ਲਾਇਓ। ਚਾਹੇ ਉਹ ਕੋਈ ਰਿਲੀਜੀਅਸ ਆਰਗੇਨਾਈਜੇਸ਼ਨ ਆ, ਚਾਹੇ ਉਹ ਕੋਈ ਕਲਚਰਲ ਆ, ਚਾਹੇ ਉਹ ਕੋਈ ਪੋਲੀਟੀਕਲ ਆ, ਤੇ ਤੁਹਾਡੇ ਕੋਲੋਂ ਕੋਈ ਵੀ ਪੈਸਾ ਲਾਉਣਾ ਦਾ ਉਹਨਾਂ ਨੂੰ ਪੁੱਛੋ ਜ਼ਰੂਰ ਕਿ ਤੁਸੀਂ ਕਲਚਰਲ ਸ਼ੋਅ ਕਰਵਾਉਣੇ ਹੋ, ਟੂਰਨਾਮੈਂਟ ਕਰਵਾਉਣੇ ਹੋ, ਕੀ ਤੁਸੀਂ ਉਦੋਂ ਇਸ ISB 553 ਦੇ ਵਿੱਚ ਲੋਕਾਂ ਨਾਲ ਖੜੇ ਸੀ ਜਾ ਕੇ? ਜੇ ਨਹੀਂ ਖੜੇ ਸੀ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਓ। ਦਵਾਨੀ ਨਾ ਦਿਓ ਕਿਸੇ ਵੀ ਬੰਦੇ ਨੂੰ। ਭਾਜੀ ਕਾਰਨ ਜੀ ਇਹ ਸੱਚ ਜਿਹੜਾ ਆ, ਇਹ ਡੇਵਿਡ ਕੋਰਟੀਜ਼ੀ ਦੀ ਆਪਣੀ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਹੈ। ਇਹ ਜਿਹੜੀ ਬਿੱਲ ਦੀ ਸਮਰੀ ਉੱਥੇ ਹੀ ਹੈਗਾ, ਦੂਰ ਤੋਂ ਜਾਣ ਦੀ ਲੋੜ ਹੀ ਨਹੀਂ, ਨਾ ਰੇਡੀਓ ਤੇ ਜਾਣ ਦੀ। ਇਹ ਭਾਈ ਜੇ ਸਾਡਾ ਨਹੀਂ ਇਹਨਾਂ ਨੂੰ ਸਮਝ ਆਉਂਦੀ ਤਾਂ ਡੇਵਿਡ ਕੋਰਟੀਜ਼ੀ ਦੀ ਜਿਹੜੀ ਵੈਬਸਾਈਟ ਆ ਉਹਦੇ ਜਾ ਕੇ ਬਿੱਲ ਦੀ ਸਮਰੀ ਕੱਢੋ, ਉਹਦੇ ਉੱਤੇ ਆ ਸੱਚ ਲਿਖਿਆ ਹੋਇਆ ਤੇ ਨਹੀਂ ਐਗਜ਼ੈਂਪਟ। ਮੈਂ ਤਾਂ ਉੱਥੋਂ ਕੱਢੀ ਹੈ।
ਮੈਂ ਤਾਂ ਉੱਥੋਂ ਹੀ ਕੱਢੀ ਹੈ ਐਸਾ ਵਾਲੀ ਉਹਦੀ ਵੈਬਸਾਈਟ ਹੈ ਨਾ। ਸੋ ਕੀ ਜਾਣਾ ਬਾਕੀ ਇਹਨਾਂ ਲੋਕਾਂ ਦੀ ਕੋਈ ਉਹ ਸੈਪਰੇਟ ਹੋਊਗੀ ਜਿਹੜੀ ਇਹ ਗੱਲਾਂ ਕਰਦੇ ਆ। ਤੇ ਇੱਦਾਂ ਹੈ ਵੀ ਇਕੱਠ ਦੀ ਲੋੜ ਹੈ ਇਸ ਵੇਲੇ, ਤੇ ਆਪਾਂ ਨੂੰ ਅਗਲੇ 3-4 ਦਿਨ ਬਹੁਤ ਸਖਤ ਮਿਹਨਤ ਕਰਨ ਦੀ ਲੋੜ ਹੈ। ਆਪਾਂ ਜੰਗ ਜਿੱਤ ਜਾਣਾ ਆ। ਜਿੱਦਾਂ ਭਾਈ ਸਾਹਿਬ ਪਹਿਲਾਂ ਕਹਿੰਦੇ ਸੀ 24 ਤੇ ਵੀ ਜਾਵਾਂਗੇ, 24 ਤੇ ਹੀ ਇੱਦਾਂ ਆ ਵੀ ਇਹਦਾ ਵੀ ਨਿਚੋੜ ਕੱਢ ਲਿਆ ਆ। ਉਹ ਕਹਿੰਦੇ ਵੀ ਬਿੱਲ ਅੱਜ ਕਿਸੇ ਨੇ ਸਾਨੂੰ ਐਨਾਲਿਸਿਸ ਦੱਸਿਆ ਕਿ ਤੁਹਾਨੂੰ 9 ਲੱਖ ਜਿਹੜੇ ਸਿਗਨੇਚਰ ਚਾਹੀਦੇ ਆ ਇਹਨੂੰ ਕਰਨ ਲਈ, ਇਹਦੇ ਖਿਲਾਫ ਬਿੱਲ ਖੜਾ ਕਰਨ ਲਈ। ਕਹਿੰਦੇ ਜੀ $17 ਲੱਗਦੇ ਜੀ, 1 ਮਿਲੀਅਨ ਸਿਗਨੇਚਰ ਹੋ ਗਏ ਤੇ $17 ਇੱਕ ਸਿਗਨੇਚਰ ਤੇ ਲੱਗਦੇ ਆ। ਤੇ ਕਹਿੰਦੇ 17 ਮਿਲੀਅਨ ਇਹੀ ਹੋ ਗਿਆ, ਤੁਹਾਡੇ ਕੋਲ ਇੰਨੇ ਪੈਸੇ ਕਿੱਥੇ ਆਉਣੇ ਆ? ਮੈਂ ਕਿਹਾ ਸਾਡੇ ਕੋਲ ਇੱਕ ਮਸ਼ੀਨ ਹੈਗੀ ਆ ਜਿਹੜੇ ਸਾਡੇ ਕੋਲ 1700-1800 ਜਾਂ 10,000 ਸਟੋਰ ਹੈ, ਸਟੋਰ ਰੀਟੇਲ ਸਟੋਰ ਹੈ, ਜਿਹਨਾਂ ਤੇ ਆਪਾਂ ਇੱਕ ਬੁੱਕ ਵੀ ਰੱਖਾਂਗੇ ਸਿਗਨੇਚਰਾਂ ਦੀ ਤੇ ਉਹ ਮਿਲੀਅਨ ਤੋਂ ਉੱਤੇ ਹੋ ਜਾਣੇ ਉਹ ਸਿਗਨੇਚਰ। ਜੀ ਰਮੇਸ਼ ਕੁਮਾਰ ਜੀ ਲਿਖ ਰਿਹਾ, ਕਹਿੰਦੇ ਮੈਨੂੰ ਰੋਜ਼ 10-15 ਕਾਲਾਂ ਕਰਦੇ ਵੀ ਤੁਸੀਂ ਆ ਕੇ ਇੱਥੇ ਬੋਲਿਆ ਨਾ ਕਰੋ, ਤੇ ਕਰਦੇ ਵੀ ਉਹ ਦੂਜੀ ਆਰਗੇਨਾਈਜੇਸ਼ਨ ਵਾਲੇ, ਕਹਿੰਦੇ ਰੋਕ ਕੇ ਦਿਖਾਓ ਜੇ ਰੋਕ ਸਕਦੇ ਆ। ਹੁਣ ਦੇਖੋ ਇਦਾਂ ਦੇ ਵੀ ਹੈਗੇ ਆ ਬੰਦੇ ਆ ਹਨਾ, ਵੀ ਹੁਣ ਬੰਦਾ ਕੀ ਕਰੇ। ਦੇਖੋ ਕਿੰਨੀ ਮਾੜੀ ਗੱਲ ਆ। ਫਿਰ ਰੌਲਾ ਪੈਣਾ ਜੀ ਆਪਸ ਚ ਵੋਟਾਂ ਆਪਸ ਚ ਏਦਾਂ ਆ ਭਾਈ, ਜਦੋਂ ਆਪ ਕੰਮ ਏਦਾਂ ਦੇ ਕਰਨੇ ਦੈਨ ਦੈਟਸ ਨਾਟ ਗੁੱਡ, ਚੰਗਾ ਨਹੀਂ ਲੱਗਦਾ। ਏਦਾਂ ਸਾਰਿਆਂ ਨੂੰ ਮਿਲ ਜੁਲ ਕੇ ਸਾਰਿਆਂ ਦੇ ਭਲੇ ਵਾਲੀ ਗੱਲ ਕਰਨੀ ਚਾਹੀਦੀ, ਨਾ ਕਿ ਇਹ ਗੱਲ ਹੋਵੇ ਵੀ ਅੱਛਾ ਜੀ ਵੀ ਆਪਾਂ ਕੁਛ ਕੁ ਜਣਿਆਂ ਦੀ ਸਪੋਰਟ ਕਰਨੀ ਆ ਬਸ, ਬਾਕੀਆਂ ਨੂੰ ਆਪਾਂ ਜਿਹੜਾ ਉਹ ਕੇਅਰ ਨਹੀਂ ਕਰਨਾ। ਸੌਰੀ ਆ, ਹੁਣ ਹੋਰ ਕਾਲਸ ਨਹੀਂ ਲੈ ਸਕਾਂਗੇ, ਸਮਾਂ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਜੇ ਕਿਸੇ ਨੇ ਹੋਰ ਕੋਈ ਕਪਲ ਆਫ ਵਰਡ ਜੇ ਕਿਸੇ ਨੇ ਕਹਿਣੇ ਆਪਾਂ। ਭਾਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਬਈ ਨੰਬਰ ਆਫ EMPLOYEES ਤੇ ਸਟਕ ਨਾ ਹੋਵੋ। ਓਕੇ, ਕਿਉਂਕਿ ਜੇ ਉਹਨਾਂ ਨੇ ਕਿਹਾ 5-10, ਮੈਂ 11ਵਾਂ ਬੰਦਾ ਜਾਂ 6ਵਾਂ ਬੰਦਾ ਕਿਉਂ ਰੱਖੂੰਗਾ? ਮੇਰੀ ਗਰੋਥ ਨਹੀਂ ਰੁਕ ਜਾਣੀ, ਰਾਈਟ? ਕਿਉਂਕਿ ਮੈਂ ਜੇ ਮੈਨੂੰ ਲੈਟਸ ਸੇ ਉਹ ਕਹਿੰਦੇ ਠੀਕ ਹੈ ਅਸੀਂ 5 ਤੋਂ ਘੱਟ EMPLOYEE ਵਾਲੇ ਨੂੰ ਐਗਜ਼ੈਂਪਟ ਕਰ ਦਿੰਨੇ ਆ, ਜਸਟ ਥਿੰਕ ਅਬਾਊਟ ਇਟ, ਵਾਈ ਵੁੱਡ ਆਈ ਹਾਇਰ ਅ 6th ਪਰਸਨ? ਜੇ ਮੈਨੂੰ ਲੋੜ ਵੀ ਹੈਗੀ ਆ, ਉਹ ਇਕਨੋਮੀ ਦੀ ਗਰੋਥ ਰੁਕਦੀ ਆ। ਆਈ ਡੋਨਟ ਨੋ ਵਾਈ ਵੀ ਗਿਵ, ਐਕਚੁਅਲੀ ਹੁਣ ਆਪਣੇ ਕੋਲ ਟਾਈਮ ਨਹੀਂ ਹੈਗਾ, ਪਰ ਦੇ ਆਸਕਡ ਅਸ ਕਿ ਸਮਾਲ ਬਿਜ਼ਨਸ ਦੀ ਡੈਫੀਨੇਸ਼ਨ ਸਾਨੂੰ ਦਿਓ, ਐਂਡ ਅਸੀਂ ਉਹਨਾਂ ਨੂੰ ਬਣਾ ਕੇ ਭੇਜੀ ਸੀ ਡੈਫੀਨੇਸ਼ਨ, ਬਈ ਆਹ ਡੈਫੀਨੇਸ਼ਨ ਆ, ਇਹਨੂੰ ਐਗਜ਼ੈਂਪਟ ਕਰੋ। ਸਾਨੂੰ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ। ਸੋ ਉਹ ਆਪਣੇ ਕੋਲ ਟਾਈਮ ਹੈ ਨਹੀਂ ਤਾਂ ਮੈਂ ਉੱਤੇ ਵੀ ਐਲੈਬੋਰੇਟ ਕਰ ਸਕਦਾ ਸੀ। ਮੇ ਵੀ ਕੱਲ ਨੂੰ ਆਪਾਂ ਕਰ ਲਵਾਂਗੇ, ਆਪਾਂ ਕੱਲ ਨੂੰ ਕਰਾਂਗੇ ਜ਼ਰੂਰ। ਹੁਣ ਤਾਂ ਇਹੀ ਕੰਮ ਚੱਲਣਾ ਭਾਜੀ। ਜੀ ਥੈਂਕ ਯੂ ਐਵਰੀਬਾਡੀ, ਬੜੀ ਮਿਹਰਬਾਨੀ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਰਾਜ ਕਰਨਵੀਰ ਸਿੰਘ, ਥੈਂਕ ਯੂ ਪੰਜਾਬੀ ਰੇਡੀਓ USA, ਥੈਂਕ ਯੂ ਵੀਰੇ, ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ ਸੀ ਕਿ ਗੱਲਬਾਤ ਜਿਹੜੀ 10 ਜਣਿਆਂ ਦੀ EMPLOYEE ਵਾਲੀ ਅਫਵਾਹ ਆ, ਜਾਂ ਕਹਿ ਲਓ ਵੀ ਉਹ ਕਹਿੰਦੇ ਵੀ ਉਹ ਸਭ ਕੁਝ ਠੀਕ ਆ, ਪਰ ਇਹਨਾਂ ਨੇ ਕਲੀਅਰਲੀ ਜਿਹੜਾ ਦੱਸਿਆ ਵੀ ਉਹਦੇ ਵਿੱਚ ਅਜੇ ਕੋਈ ਕਹਿ ਨਹੀਂ ਸਕਦੇ ਵੀ ਉਹਦੇ ਨਾਲ ਜਿਹੜੀ ਉਹ ਚੀਜ਼ ਹੈਗੀ ਆ, ਵੀ ਉਹਦੇ ਨਾਲ ਕੋਈ ਫਾਇਦਾ ਆ, ਐਗਜ਼ੈਂਪਟ ਅਜੇ ਨਹੀਂ ਹੈਗੇ। ਸੋ ਪਲੀਜ਼ ਜਿਹੜਾ ਉਹ ਦੇਖ ਕੇ ਜਿਹੜਾ ਆ ਉਹ ਚੱਲਿਓ। ਜੋ ਕੁਛ ਵੀ ਹੈਗਾ ਆ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਦੱਸਿਆ ਆ। ਅਫਵਾਹਾਂ ਇਹ ਇਹਨਾਂ ਨੇ ਜਿਹੜਾ ਉਹ ਕਲੀਅਰਲੀ ਮੈਂਸ਼ਨ ਕੀਤਾ ਇਸ ਚੀਜ਼ ਦੇ ਵਿੱਚ। ਸੋ ਸਾਰੇ ਜਾਣੇ ਦੇਖੋ, ਨਹੀਂ ਕਿਸੇ ਨੂੰ ਲੱਗਦਾ ਨਾ ਇਹਨਾਂ ਦੀ ਗੱਲ ਪਸੰਦ ਆ ਨਾ ਉਹਨਾਂ ਦੀ ਗੱਲ ਪਸੰਦ ਆ, ਖੁਦ ਪੜ੍ਹ ਕੇ ਦੇਖ ਲਓ ਵੀ ਤੁਹਾਨੂੰ ਕਿਸ ਦੇ ਵਿੱਚ ਜਿਹੜਾ ਉਹ ਕੀ ਲੱਗ ਰਿਹਾ। ਮਾਫੀ ਚਾਹੁੰਦਾ ਜਿਹੜੇ ਕਾਲਰਸ ਰਹਿ ਗਏ ਅੱਜ, ਹੁਣ ਹੋਰ ਕਾਲਸ ਤਾਂ ਜਿਹੜੀਆਂ ਨਹੀਂ ਲੈ ਸਕਾਂਗੇ। ਆਪਾਂ ਕੱਲ ਨੂੰ ਜਦੋਂ ਇਹਨਾਂ ਨੇ ਜਿਹੜਾ ਵੀ ਪ੍ਰੋਗਰਾਮ ਉਲੀਕਿਆ ਜਾਂ ਦੱਸਿਆ ਉਹਦੇ ਬਾਰੇ ਫਿਰ ਆਪਾਂ ਚਰਚਾ ਜਿਹੜੀ ਉਹ ਕੱਲ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਹੁਣ ਲੈਣੇ ਦੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।